ਅੱਗੋਂ ਥੱਲੇ ਨਹੀਂ ਹੋ ਸਕਿਆ ਤਾਂ ਉਹਨੂੰ ਉਦੋਂ ਸਮਝ ਆਈ ਕਿ ਇਹ ਤੇ ਕੈਮਰਾ ਐਨੂੰ ਕਰੀ ਕਹਿੰਦਾ ਓਏ ਸਿੱਧਾ ਕਰ ਇਹਨੂੰ ਸਿੱਧਾ ਕਰ ਇੱਧਰ ਨੂੰ ਕੋਲ ਨਹੀਂ ਜਾਣਾ ਵਾ ਸਿੱਧਾ ਕਰ। ਮੈਂ ਤੁਹਾਡੇ ਨਾਲ ਕੋਈ ਭਲਾ ਕੀਤਾ, ਮੈਂ ਕੁਛ ਕੀਤਾ ਤੁਹਾਡੀ ਜ਼ਿੰਦਗੀ ਦੇ ਵਿੱਚ, ਮੈਂ ਤੁਹਾਡੀ ਸੇਵਾ ਕੀਤੀ, ਇੱਕ ਟਿੱਕੀ ਦੇ ਦਿਓ ਲੈਵਲ ਹੋ ਜਾਊਗਾ। ਜਾਨੀ ਸਮਝਿਆ ਉਹਨਾਂ ਨੇ ਇੰਜ ਕੱਢਾ ਓਮ ਸਵਾ ਯੋ ਬਹੁਤ ਅੱਛਾ ਗਿਆ। ਅੱਛਾ ਗ੍ਰੀਨ ਟੀ ਦਾ ਸੇਬ ਕੀ ਮਤਲਬ ਕਿ ਇਹ ਸਾਈਡ ਇਫੈਕਟ ਕਰਦੇ ਫਲਵੈਰੀ ਹੋ ਜਾਂਦੀ ਆ। अस्सलाम वालेकुम नाज़रीन, टी टाइम में खुश आमदीद। ਪ੍ਰੋਗਰਾਮ ਸ਼ੁਰੂ ਕਰਨ ਦੀ ਉਹ ਪ੍ਰੋਗਰਾਮ ਨੂੰ ਛੱਡ ਚੀਜ਼ਾਂ ਉਂਝ ਖਿਲਰੀਆਂ ਪਈਆਂ ਵਾ। ਉਹ ਯਾਰ ਬਸ ਸਾਫ ਹਵੇ ਪਰੇ ਕਰੋ ਜੀ, ਸ਼ੁਰੂ ਕਰ ਲਈਏ ਬਸ। ਹਲਕੀ ਜਿਹੀ ਝਾਤੀ ਮਾਰਿਆ ਕਰੋ ਉਸਤਾਦ ਜੀ, ਥੋੜਾ ਅਫਸਰੀ ਜਾਓ, ਥੋੜਾ ਹੈਡ ਆਫ ਦਾ ਟੀਮ ਬਣਿਆ ਕਰੋ, ਦੇਖਿਆ ਕਰੋ ਕੋਈ ਆਲੇ ਦੁਆਲੇ ਕੋਈ ਚਾਹ ਤਾਂ ਨਹੀਂ ਖਿਲਰੀ, ਬੱਚਿਆਂ ਨੂੰ ਫੌਰਨ ਕਾਲ ਕੀਤੀ ਚੁੱਕੋ ਇੰਜ ਕਰੋ, ਸਪਾਈਸ ਵੀ ਰੱਖਿਆ ਕਰੋ। ਇਹ ਸਾਜੀਆਂ ਨੇ ਖਿਆਲ ਕਰਨਾ ਹੈ ਨਾ, ਨਾਲੇ ਸਹੀ ਅਸੀਂ ਨਹੀਂ ਕਰਨਾ ਇਹ ਖਿਆਲ, ਇਹ ਸਾਡਾ ਬਣਦਾ ਖਿਆਲ ਕਰਨਾ। ਚੇਂਜਿੰਗ ਚੂੰਜਿੰਗ ਗਾਣੀ ਚਾਹੀਦੀ ਉਸਤਾਦ ਜੀ, ਕੋਈ ਟਾਈ ਲਾ ਕੇ ਕੋਈ ਸ਼ਰਟ ਸ਼ੁਲਟ ਪਾ ਕੇ ਕੋਈ ਬੰਦਾ ਬੈਠਦਾ ਕੋਈ ਡਾਈਟ ਸ਼ੁਰੂ ਕਰ ਦਿੱਤੀ ਹੈ ਮੈਂ। ਡਾਈਟ ਉਸਤਾਦ ਜੀ ਉਹਨਾਂ ਨੂੰ ਜ਼ਰੂਰਤ ਹੁੰਦੀ ਜਿਹੜੇ ਕੋਈ ਭੈੜੇ ਭੈਂਗੇ ਹੋਣ। ਤੁਸੀਂ ਮਾਸ਼ਾਅੱਲਾ ਸੋਹਣੇ, ਤੁਸੀਂ ਸਿਰਫ ਆਪਣਾ ਲਿਬਾਸ ਲਾਈਫ ਸਟਾਈਲ ਚੇਂਜ ਕਰਨਾ ਵਾ। ਇੰਜ ਤੁਸੀਂ ਗੱਡੀ ਚੋਂ ਨਿਕਲੋ, ਬੰਦਾ ਛਤਰੀ ਲੈ ਕੇ ਉੱਤੇ ਹੋ, ਹਾਂ ਸਿਰਫ ਲਾਈਫ ਸਟਾਈਲ ਤੁਸੀਂ ਲਗਜ਼ਰੀ ਬਣਾਉਣਾ ਆਪਣਾ। ਸਤਾਈ ਤੁਸੀਂ ਖੂਬਸੂਰਤ ਆਦਮੀ ਮੇਰੇ ਤਰ੍ਹਾਂ। ਦਾਨਸ਼ੀ ਭਾਈ ਤਾਰੀ ਮਾਰਤ, ਤੁਸੀਂ ਬਹੁਤ ਖੂਬਸੂਰਤ ਹੋ, ਪਾਲ ਫੈਸ਼ਨ, ਤੁਸੀਂ ਸਾਰੇ ਐਗਰੀ ਕਰਨਾ। ਪਰਸੋਂ ਚੌਥ ਤੁਸੀਂ ਇੱਕ ਈਵੈਂਟ ਤੇ ਗਏ ਆ, ਇਹ ਪਹਿਲੇ ਹੀ ਹੁਕਮ ਦੇ ਦੇਣਾ ਵੀ ਮੈਂ ਜੋ ਕਹਾਂ ਤੁਸੀਂ ਐਗਰੀ ਕਰਨਾ, ਇਹ ਕਿਤੇ ਲੌਜਿਕ ਹੀ ਨਹੀਂ ਬਣਦੀ। ਦੇਖੋ ਅਗਰ ਦਿਲ ਮੰਨੇ ਐਗਰੀ ਕਿ ਕਰਨਾ, ਸਰ ਹੋ ਸਕਦਾ ਤੁਸੀਂ ਐਗਰੀ ਕਰੋ, ਹੋ ਸਕਦਾ ਤੁਸੀਂ ਐਗਰੀ ਕਰਨਾ ਲੈ ਹੋ ਸਕਦਾ ਭਾਈ ਐਗਰੀ ਕਰੋ। ਪਰਸੋਂ ਚੌਥ ਜਿਹੜੇ ਈਵੈਂਟ ਤੇ ਗਏ ਆ ਯਾਰ, ਉੱਥੇ ਮੈਨੂੰ ਉਸਤਾਦ ਜੀ, ਮੈਨੂੰ ਇੰਝ ਲੱਗਦਾ ਵੀ ਉਸਤਾਦ ਜੀ ਯਾਰ ਹੋਰ ਬਣ ਕੇ ਆਉਣੇ ਚਾਹੀਦੇ ਸੀਗੇ। ਐ ਉਸਤਾਦ ਜੀ ਨੇ ਲੰਬਾ ਜਿਹਾ ਕੋਟ ਪਾਇਆ ਹੁੰਦਾ, ਆਹ ਚਿਕ ਨੱਚ ਦਲੀਲ ਮਹਿੰਦੀ ਸਾਹਿਬ ਵਾਲਾ, ਇੰਜ ਕਰਕੇ ਉਸਤਾਦ ਜੀ ਦੀ ਇੰਟਰਵਿਊ ਦੀ ਪਿੱਛੇ ਹੋ ਜਾਓ, ਪਿੱਛੇ ਨਾਲ ਬਾਕਸਰ ਹੁੰਦੇ ਸ਼ੇਰਾ ਟੈਪ, ਪਿੱਛੇ ਹੋ ਜਾਏ ਸਜਾਜਾ ਨਹੀਂ ਯਾਰ, ਪਿੱਛੇ ਹੋ ਜਾਏ ਸਜਾਜਾ ਨਹੀਂ ਯਾਰ। ਸਾਡੇ ਉਸਤਾਦ ਜੀ ਸਾਦਗੀ ਨਹੀਂ ਭਰੇ ਪਏ ਆ, ਵੀ ਗੂਠੇ ਵਾਲੀ ਚੱਪਲ ਪਾ ਕੇ ਚਲੇ ਗਏ ਸਟੇਜ ਤੇ। ਯਾਰ ਵੇਖ ਤੇ ਸਹੀ ਯਾਰ। ਉਹੀ ਤਾਂ ਤੇ ਰਿਸਪੌਂਸ ਕਿਹਦਾ ਸੀ ਜ਼ਿਆਦਾ, ਬਸ ਇਹ ਦੱਸ ਪਹਿਲੇ। ਉਹ ਯਾਰ ਉਸਤਾਦੀਆਂ ਦਾ ਰਿਸਪੌਂਸ ਹੈਗਾ ਸੀ, ਪਹਿਲੇ ਦੱਸੋ ਤੁਸੀਂ ਇਹ ਗੱਲ ਤੱਕ ਦੱਸੋ। ਤੇ ਤੈਨੂੰ ਪਤਾ ਨਹੀਂ ਨਾਲ ਕੌਣ ਸੀ? ਮਿੱਠਾਪੁਰੀਆ ਸਾਹਿਬ ਸਨ ਆਇਆ ਸੀ ਯਾਰ ਇਹ ਬਾਤ ਦੀ ਗੱਲ ਹੈ, ਪਹਿਲੇ ਦੱਸੋ ਉਸਤਾਦੀਆਂ ਨੂੰ ਰਿਸਪੌਂਸ ਕਿਉਂ ਕੈਸਾ ਮਿਲਿਆ ਯਾਰ ਰਿਸੈਪਸ਼ਨ ਕਿੱਡੀ ਵੱਡੀ ਹੋਈ, ਇਹ ਉਹਨਾਂ ਦੀ ਸਾਦਗੀ ਦੇ ਭਾਗ ਆ। ਉਹ ਲੇਕਿਨ ਗੜਗੀਲੇ ਐ ਨਹੀਂ ਕਿ ਅੱਛਾ ਇਹਨੇ ਕੋਈ ਆਪ ਤਰੱਕੀ ਕਰਨੀ ਹੈ, ਉੱਤੋਂ ਉਸਤਾਦ ਜੀ ਨੂੰ ਵੀ ਥੱਲੇ ਖਿੱਚ ਲੈਣਾ ਵਾ। ਅੱਛਾ ਹੁਣ ਸਾਦਗੀ ਤੇ ਭਾਗ ਹੈ ਤੇ ਬਾਹਰ ਬਨਾਨ ਪਾ ਕੇ ਚਲੇ ਜਾਣਾ, ਨਿਕਰ ਪਾ ਕੇ ਚਲੇ ਜਾਣਾ। ਨਹੀਂ ਏਡਾ ਵੀ ਨਹੀਂ ਸਾਥੇ ਗਏ ਯਾਰ। ਯਾਰ ਨਹੀਂ ਯਾਰ ਗੜਗੀਲੇ ਸ਼ਰਟ ਉਹਨਾਂ ਦੀ 7-8-10 ਹਜ਼ਾਰ ਦੀ ਸ਼ਰਟ ਸੀ ਜਿਹੜੀ ਪਾਈ ਉਹਨੇ। ਤੇ ਫਿਰ ਨਾਲੇ ਵੀ ਕਹਿ ਦੋ ਕਿ ਉਹਨਾਂ ਦੀ 7-8 ਹਜ਼ਾਰ ਦੀ ਸ਼ਰਟ ਸੀ ਜਿਹੜੀ ਉਹਨਾਂ ਨੇ ਪਾਈ ਸੀ 3-4 ਦਿਨ ਪਹਿਲੇ ਦੀ, ਹਾਂ ਉਹ ਸੀ, ਔਰ ਅੱਜ ਵੀ ਉਹੀ ਆ। ਅੱਜ ਰੱਖ ਅੱਜ ਰਖਾਓ ਤੇ ਹੁਣ ਪਾ ਕੇ ਆਏ ਨਾ ਸਾਰੇ। ਨਹੀਂ ਉਹੀ ਆ, ਅੱਲਾ ਦੀ ਕਸਮ। ਉਹੀ ਆ ਦੇਖ ਲੈਣਾ, ਆਡੀਅנס ਸ਼ੋ ਦੇਖ ਲੈਣਾ। ਨਹੀਂ ਉਸਤਾਦ ਜੀ ਲਾਈਫ ਸਟਾਈਲ ਹੁਣ ਚੇਂਜ ਕਰੋ। ਹਾਂਜੀ ਮੈਂ ਤੁਹਾਨੂੰ ਦੱਸਾਂ ਬੜੇ ਮੈਂ ਆਰਟਿਸਟ ਦੇਖੇ ਵੀ ਉਸਤਾਦ ਜਿਨ੍ਹਾਂ ਨੇ ਆਪਣਾ ਹੇਅਰ ਸਟਾਈਲ ਚੇਂਜ ਕੀਤਾ ਮਿੱਠੀ ਹੋ ਗਏ, ਜਿਨ੍ਹਾਂ ਨੇ ਨਾਮ ਚੇਂਜ ਕੀਤਾ ਮਿੱਠੀ ਹੋ ਗਏ, ਜਿਨ੍ਹਾਂ ਨੇ ਮਤਲਬ ਗੰਜੇ ਸੀ ਵਾਲ ਲਵਾ ਲਏ ਤੇ ਮਿੱਠੀ ਹੋ ਗਏ, ਬੜੇ ਇਦਾਂ ਦੇ ਦੇਖੇ ਮੈਂ। ਹਾਂਜੀ ਹਾਂਜੀ ਤੂੰ ਇਹ ਦੇਖ ਮੇਰੀ ਗੱਲ ਯਾਰ, ਸਾਨੂੰ ਉਹ ਬੁਲਾ ਰਹੇ ਨੇ ਕਿ ਜੀ ਲੋਕਾਂ ਨੂੰ ਸੌਣਗੇ ਬੜਾ ਸ਼ੁਗਰ ਮੇਲਾ ਸਜਾ, ਮੈਂ ਉੱਥੇ ਹੁਣ 2 ਪੀਸ ਪਾ ਕੇ ਟਾਈ ਲਾ ਕੇ ਚਾਜਕ ਇਹਦਾ ਮੂੰਹ ਐਖੋ ਜੀ ਫਾਰਮੈਟ ਹੀ ਨਹੀਂ ਮਿਲ ਰਿਹਾ ਉਹਦਾ। ਉਹ ਐਸੇ ਸ਼ਰਟ 'ਚ ਤੇਰਾ ਭਰਾ ਗਿਆ, ਤੇਰਾ ਮੇਰੀ ਤਸਵੀਰ ਹੈ ਥੋੜੀ ਜਿਹੀ ਵੀਡੀਓ ਮੈਂ ਤੁਹਾਨੂੰ ਦਿਖਾਉਣਾ, ਤੇਰਾ ਤੁਸੀਂ ਦੇਖਣਾ ਕਿ ਸਟੇਜ ਤੇ ਇੰਜ ਲੱਗਾ ਇੱਕ ਵੱਡੇ ਸਲਮਾਨ ਖਾਨ ਦੇਖਿਆ ਕਦੀ, ਸਿੱਧੀ ਉਹਨੇ ਸ਼ਰਟ ਜੀ ਪਾਈ ਹੁੰਦੀ, ਚਿੱਟੀ ਜੀ ਪੈਂਟ ਪਾਈ ਹੁੰਦੀ ਹੈ ਉਸਤਾਦ ਜੀ, ਹਾਲਾਂਕਿ ਉਹ ਕਿੰਨਾ ਥੱਲੇ ਹੈ ਮੇਰੇ ਤੋਂ, ਮਤਲਬ ਮੇਰਾ ਲੈਵਲ ਕੀ ਹੈ। ਕੀ ਬਾਤ ਉਸਤਾਦ ਜੀ, ਲੇਕਿਨ ਨੋ ਗਾੜ ਆ ਉਹਦੇ ਨਾਲ। ਇਹੀ ਤੇ ਮੈਂ ਕਹਿ ਰਿਹਾ, ਉਹ ਛੋਟੇ ਫਨਕਾਰ ਸਲਮਾਨ ਖਾਨ ਓਏ ਉਹਦੇ ਨਾਲ 9 ਗਾਰਡ ਨੇ, ਆਹੋ। ਮੇਰੇ ਨਾਲ 9000 ਉਹ ਗਾਰਡ ਹੁੰਦਾ ਜਿਹੜਾ ਉੱਥੇ ਆਇਆ ਹੁੰਦਾ, ਉਹ ਸਾਰੇ ਮੇਰੇ ਗਾਰਡ ਹੁੰਦੇ। ਓਏ ਯਾਰ ਉਸਤਾਦ ਜੀ ਦੇ ਨਾਲ 9 ਗਾਰਡ ਹੁੰਦੇ, ਉਹਦੇ ਨਾਲ 9 ਗਾਰਡ ਹੁੰਦੇ, ਉਸਤਾਦ ਜੀ ਦੇ ਨਾਲ 9 ਭੁੱਖਾ ਹੁੰਦੀਆਂ ਵਾ। ਵਿਚਾਰੇ ਘੇਰੇ ਦਾ ਦੇਖੋ ਕਿੱਥੇ ਪਏ ਆ। ਇਹ ਕਰਮ ਦੀ ਗੱਲ ਆ, ਕਰਮ ਦੀ ਗੱਲ ਆ। ਮੈਂ ਉਸਤਾਦ ਜੀ ਭੁੱਖ ਵੀ ਕੋਈ ਝੱਲਦਾ ਵਾ। ਦਾਨਿਸ਼ ਸਾਹਿਬ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਪਿਆਰ ਆਇਆ ਨਾ ਕੱਲ, ਜੀ ਉਹ ਜ਼ੈਨ ਹੋਣਾ ਤੇ ਆਇਆ। ਯਾਰ ਕਿਆ ਅੱਲਾਹ ਤਾਲਾ ਬਾਤ। ਕੀ ਨਾ ਉਹਨਾਂ ਦਾ ਦੂਜੇ ਦਾ ਕੀ, ਜ਼ੈਨ ਸੁਹੇਬ। ਜ਼ੈਨ ਤੇ ਜ਼ੁਹੇਬ। ਹਾਂਜੀ ਯਾਰ ਉਹ ਇੰਨਾ ਮਾਸ਼ਾਅੱਲਾ ਉਹਨਾਂ ਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ। ਸ਼ੁਕਰ। ਪਤਾ ਨਹੀਂ ਕਦੋਂ ਦੀ ਵਿਚਾਰੇ ਮਿਹਨਤ ਕਰ ਰਹੇ ਸੀ, ਲੇਕਿਨ ਅੱਲਾ ਨੇ ਉਹਨਾਂ ਦੀ ਬਾਹ ਫੜੀ, ਅੱਲਾ ਨੇ ਉਹਨਾਂ ਨੂੰ ਇੱਜ਼ਤ ਦਿੱਤੀ। ਹਾਂਜੀ ਔਰ ਉਹਨਾਂ ਨੇ ਮੇਰੇ ਨਾਲੋਂ ਕਿਤੇ ਅੱਛਾ ਲਿਬਾਸ ਪਾਇਆ, ਕਿਤੇ ਅੱਛੇ ਵਾਲ ਉਹਨਾਂ ਨੇ ਸੈੱਟ ਕੀਤੇ, ਕਿਤੇ ਅੱਛੀ ਉਹਨਾਂ ਦੀ ਜੁੱਤੀ, ਸਾਰਾ ਕੁਝ। ਤੇ ਮੈਂ ਸਾਦਾ ਜਿਹਾ ਯਾਰ, ਉਹ 15 ਮਿੰਟ ਵਿਚਾਰੇ ਉਹਨਾਂ ਨੇ ਇੰਨਾ ਪਿਆਰ। ਅੱਛਾ ਇਹ ਮੈਂ ਇਹ ਨਹੀਂ ਕਹਿੰਦਾ ਕਿ ਉਹ ਮੇਰੇ ਅੱਗੇ ਇਦਾਂ ਕਰ ਲਿਆ ਜੀ, ਉਹਨਾਂ ਨੇ ਇੰਜ ਕੀਤਾ, ਨਾ ਨਹੀਂ। ਇਹ ਇੱਕ ਬਹੁਤ ਘਟੀਆ ਗੱਲ ਆ ਕਿ ਮੈਂ ਅਗਰ ਇਸ ਚੀਜ਼ ਨੂੰ ਆਪਣੇ ਤੇ ਤਾਰੀ ਕਰਾਂ ਕਿ ਉਹਨਾਂ ਨੇ ਇਦਾਂ ਕੀਤਾ। ਉਹਨਾਂ ਦੇ ਉਸ ਪਿਆਰ ਦੀ ਇੰਤਹਾ ਸੀ ਉਹ, ਵਾਹ ਵਾਹ ਵਾਹ। ਇਹ ਬਾਤ ਹੈ ਸਰ। ਜਿਹਨੇ ਅਦਬ ਦੀ, ਜਿਹਨੇ ਉਹਨਾਂ ਨੂੰ ਮਜਬੂਰ ਕੀਤਾ
ਔਰ ਜੈਨੂਇਨ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੇਰੇ ਨਾਲ ਸਾਡੀ ਟੀਮ ਨਾਲ ਮੇਰੇ ਨਾਲ ਇੰਨੀ ਮੁਹੱਬਤ ਕਰਦੇ। ਮੈਨੂੰ ਇਹ ਲੱਗਦਾ ਸੀ ਯਾਰ ਇਹ, ਲੇਕਿਨ ਉਸਤਾਦ ਜੀ ਮੈਂ ਫਿਰ ਉਹਨਾਂ ਨੂੰ ਦੁਆ ਦਿੱਤੀ। ਮੈਂ ਕਿਹਾ ਇਹਨਾਂ ਨੇ ਇਨਸ਼ਾਅੱਲਾ, ਇੱਕ ਦੁਆ ਹੁੰਦੀ ਆ ਅੱਲਾਹ ਪਾਕ ਖੈਰ ਕਰੇਗਾ ਜੀ, ਅੱਲਾਹ ਪਾਕ ਤੁਹਾਨੂੰ ਜ਼ਿਆਦਾ ਦੇਵੇ, ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤ ਦੇਵੇ। ਇੱਕ ਦੁਆ ਹੁੰਦੀ ਆ ਇਨਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤ ਦੇਗਾ। ਇਹ ਹੋਰ ਇੱਕ ਦਵੇ ਕਿ ਵੀ ਦੁਆ ਵਾਲਾ ਦਵੇ, ਇੱਕ ਦਿਲੋਂ ਦੁਆ ਨਿਕਲਦੀ ਕਿ ਅੱਲਾਹ ਦੇਗਾ ਇਨਸ਼ਾਅੱਲਾ ਤਾਲਾ। ਜੀ, ਮੈਂ ਉਹਨਾਂ ਨੂੰ ਇਹ ਦਿਲੋਂ ਦੁਆਵਾਂ ਦਿੱਤੀਆਂ। ਇੰਨੇ ਬਾਮੁਰਾਦ ਬੱਚੇ ਕੀ ਯਾਰ, ਬਾਤ। ਬਹੁਤ ਅੱਛੇ ਬੱਚੇ ਸੀ ਐਡੀ ਅੱਛੀ ਡਰੈਸਿੰਗ ਕਰਨ ਤੋਂ ਬਾਅਦ ਤੇ ਬੰਦਾ ਐਡਾ ਬਾਮੁਰਾਦ ਹੁੰਦਾ ਹੀ ਨਹੀਂ। ਵਾਹ, ਨਹੀਂ ਅੱਛੇ ਬੱਚੇ ਸੀ ਉਸਤਾਦ ਜੀ। ਯਕੀਨ ਕਰ, ਵਾਲਾਂ ਦੇ ਇੰਨੇ ਪੈਸੇ, ਫੇਸ ਤੇ ਡਰੈਸਿੰਗ ਤੇ ਇੰਨੇ ਪੈਸੇ ਲਾਉਣ ਤੋਂ ਬਾਅਦ ਤੇ ਬੰਦਾ ਹੁੰਦਾ ਹੀ ਨਹੀਂ ਇਦਾਂ ਦਾ ਕਿ ਕਿਸੇ ਨੂੰ ਕਹਿ ਦੇਵੇ ਭਾਜੀ ਅਸੀਂ ਤੁਹਾਡੇ ਫੈਨ। ਬੰਦਾ ਉਹਦੀ ਕਮ ਸੇ ਕਮ ਲਾਜ ਰੱਖ ਲੈਂਦਾ ਜਾਂ ਉਹਦੇ ਚੱਕਰ 'ਚ ਹੀ ਬੰਦਾ ਕਰ ਲੈਂਦਾ। ਲੇਕਿਨ ਉਹਨਾਂ ਨੇ ਉਸਤਾਦ ਜੀ ਨੇ ਦੇਖਿਆ ਵੀ ਸਾਡੇ ਆਲੇ ਦੁਆਲੇ ਸਾਡੇ ਫੈਨਸ ਖੜੇ ਨੇ ਔਰ ਅਸੀਂ ਕੀ ਕਰ ਰਹੇ ਹਾਂ। ਯਾਰ ਲਵ ਯੂ ਯਾਰ ਦੋਵਾਂ ਨੂੰ। ਕਹਿਣ ਤੇ ਭਾਈ ਲੱਗ ਗਿਆ। ਅੱਲਾਹ ਪਾਕ ਤੁਹਾਨੂੰ ਬਹੁਤ ਦੇਵੇ। ਆਮੀਨ। ਹਾਂ, ਅਲੀ ਜ਼ਰੀਉਨ ਭਾਜੀ, ਉਹਨਾਂ ਨੇ ਕਿੰਨੀ ਮੁਹੱਬਤ ਬਹੁਤ ਦਿੱਤੀ। ਮੁਹੱਬਤ ਸੀ। ਸਹੀ ਗੱਲ। ਐਸ਼ਾ ਜੈਜੇਬ ਸਾਹਿਬ ਨੇ ਤੁਹਾਡਾ ਬੜੀ ਉਹ ਜੈ ਯੇਬ ਨਹੀਂ ਹੈ ਯਾਰ, ਜੈ ਯੇਬ ਆਇਸ਼ਾ ਜਹਾਂ ਜ਼ੇਬ ਬਾਜੀ। ਬਾਜੀ ਆਇਸ਼ਾ ਜਾਦੇ मेरे बड़ी अब बाजी कहना मैं कितों सीखा भला? कितना साजी रफी साहब को। आए मैडम नूरजहां ने कहा मुझे सबने इंडस्ट्री में दीदी का है, आप ही का है। अगर किसी ने, अगर बाजी का लफ्ज किसी ने इस्तेमाल किया मेरे लिए तो वो मोहम्मद रफी ने किया। वाह ਵਾਹ वाह। ਵਾਹ ਵਾਹ। ਉਹ 'ਚ ਸ਼ੱਕ ਹੀ ਕੋਈ ਨਹੀਂ ਰਹਿੰਦਾ। ਤੈਨੂੰ ਮੈਂ ਦੱਸਿਆ ਨੀ ਸਦੀਕ ਸਾਹਿਬ ਜਿਹੜੇ ਰਫੀ ਸਾਹਿਬ ਦੇ ਭਾਈ, ਤੁਹਾਨੂੰ ਗੱਲ ਨਹੀਂ ਸੁਣਾਈ? ਹਾਂਜੀ ਸੁਣਾਈ ਜੀ। ਮੈਨੂੰ ਕਹਿੰਦੇ ਮੈਨੂੰ ਮਤੂ ਵਾਲਾ ਅੱਛੀ ਲੱਗਣ ਲੱਗ ਪਈ। ਜੈਨੂਅਨ ਮੈਨੂੰ ਆਪ ਗੱਲ ਸੁਣਾ ਰਹੇ ਸਦੀਕ ਸਾਹਿਬ, ਕਹਿੰਦੇ ਮੈਂ ਥੋੜਾ ਜਿਹਾ ਅਗਰ ਇਨਸਾਨ ਹੈ ਨਾ ਤੇ ਉਹ ਇੱਕ ਉਸ ਦੈਰ ਦੀ ਆ ਕੁਛ ਵੀ ਨਹੀਂ ਹੀਰੋਣਾ ਅੱਜ ਕੱਲ ਹਾਏ ਹਾਏ ਜਿਹੜੀ ਮਧੂਬਾਲਾ ਸੀ ਧੌਰ। ਐ ਨੌਜਵਾਨਾਂ ਦਾ ਮੇਰੇ ਤਰ੍ਹਾਂ ਤੇ ਓਏ ਪੀ ਲਓ ਸਰ। ਰਾਤੀ ਤੁਸੀਂ ਦੀ ਗੱਲ ਕੀਤੀ। ਓ ਯਾਰ ਇੱਕ ਮਿੰਟ ਗੱਲ ਸੁਣ ਲੈ। ਅੱਛਾ ਤੇ ਸਦੀਕ ਸਾਹਿਬ ਨੇ ਮੈਨੂੰ ਕਿਹਾ ਕਿ ਮੈਨੂੰ ਉਹ ਵਾਕਿਆ, ਮੈਂ ਕਿਹਾ ਕੋਈ ਵਾਕਿਆ ਸੁਣਾਓ ਕੋਈ ਮਜ਼ੇਦਾਰ ਉਹਨਾਂ ਨਾਲ। ਤੇ ਕਹਿੰਦੇ ਮੈਂ ਨਾ ਮਧੂਬਾਲਾ ਨਾ ਮੈਨੂੰ ਅੰਦਰੋਂ ਅੱਛਾ। ਤੇ ਹੁਣ ਮੇਰੀਆਂ ਅੱਖਾਂ ਲੱਭ ਰਹੀਆਂ ਨੇ ਕਿਤੇ ਵੀ ਸੈੱਟ ਸੁੱਟ ਦੇ ਕਿ ਮਧੂਬਾਲਾ ਕਿੱਥੇ। ਕਹਿੰਦੇ ਇਸ ਚੱਕਰ 'ਚ ਨਾ ਰਫੀ ਸਾਹਿਬ ਨੇ ਕੁਝ ਭਾਂਫ ਲਿਆ ਉਹਨਾਂ ਨੂੰ ਕਿ ਇਹ ਬੱਚਾ ਨਾ ਇਧਰ ਉਧਰ ਹੋ ਇੱਧਰ ਉੱਧਰ ਹੋ ਰਿਹਾ। ਜੀ। ਤੇ ਕਹਿੰਦੇ ਗਾਣਾ ਆਇਆ ਸ਼ਾਇਦ ਖਿਲੌਣਾ ਜਾਣਕਾਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ, ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਘਰ ਇੱਕ ਪਾਰਟੀ ਰੱਖੀ ਤੇ ਰੈੱਡ ਕਾਰਪੈਟ ਜੀ ਹੁਣ ਅੱਗੇ ਰਿਸੈਪਸ਼ਨ ਤੇ ਮਧੂਬਾਲਾ ਜੀ ਖੜੇ ਨੇ ਰਿਸੀਵ ਕਰਨ ਲਈ। ਕਹਿੰਦੇ ਮੈਂ ਬੜਾ ਅੱਛਾ ਤਿਆਰ ਤੇ ਰੋ ਕੇ ਰਫੀ ਸਾਹਿਬ ਦੇ ਨਾਲ। ਤੇ ਹੁਣ ਰਫੀ ਸਾਹਿਬ ਨੂੰ ਪਤਾ ਹੈ ਕਿ ਇਹ ਨੂਰਨ। ਤੇ ਕਹਿੰਦੇ ਮੈਂ ਅੱਗੇ ਜਾ ਗਿਆ ਤੇ ਉਹਨਾਂ ਨੇ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ। ਤੇ ਕਹਿੰਦੇ ਰਫੀ ਸਾਹਿਬ ਕਹਿੰਦੇ नहीं सिर्फ सलाम वालेकुम नहीं, बाजी के साथ हाथ मिलाओ। ਹਾਏ ਹਾਏ ਵਾਹ ਵਾਹ ਵਾਹ। ਇਹ ਬਾਤ ਰੋਲੇ ਮੁਕਾ ਕਹਿੰਦੇ ਨਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਹ ਕਰਨਿਆ, ਨਾ ਮੈਂ ਉਹਨਾਂ ਨੂੰ ਕਿਹਾ, ਤੇ ਉਹਨਾਂ ਨੇ ਮੇਰੀ ਮੁਹੱਬਤ ਮਿੱਟੀ ਕਰਤੀ। ਵਾਹ ਕਹਿੰਦੇ नहीं ऐसे नहीं, बाजी के साथ हाथ मिलाओ। ਤੇ ਮੈਂ ਕਿਹਾ ਬਾਜੀ ਸਲਾਮ ਵਾਲੇਕੁਮ। ਬਾਜੀ ਇਸਲ ਹਾਂ, ਉੱਥੋਂ ਮੈਂ ਸੁਣਿਆ, ਮੈਂ ਕੱਲ ਮੈਨੂੰ ਸਾਡੀ ਭੈਣ ਮਿਲੀ ਹੈ ਯਾਰ, ਸਾਡੇ ਮੁਆਸ਼ਰੇ ਦੀ, ਸਾਡੇ ਇਸ ਘਰ ਦੀ। ਤੁਹਾਡਾ ਘਰ ਕਿਹੜਾ ਜਿਹੜਾ ਤੁਹਾਡਾ ਘਰ, ਤੁਸੀਂ ਬਾਹਰ ਨਿਕਲੋ ਗਲੀ ਮਹੱਲਾ ਤੁਹਾਡਾ ਘਰ, ਘਰ, ਹਾਂਜੀ। ਉਸ ਤੋਂ ਬਾਅਦ ਫੈਸਲਾਬਾਦ ਤੁਹਾਡਾ ਘਰ, ਉਸ ਤੋਂ ਬਾਅਦ ਪਾਕਿਸਤਾਨ, ਘਰ ਉਸ ਤੋਂ ਬਾਅਦ ਦੁਨੀਆ ਪੂਰੀ। ਸਾਡਾ ਘਰ ਸਹੀ ਬਾਤ। ਮੇਰਾ ਪੁਰੀਆ ਅੱਛਾ ਅਸੀਂ ਤਾਂ ਰਹਿ ਰਹੇ ਨਾ, ਜੀ। ਤੂੰ ਇੱਕ ਕਮਰੇ 'ਚ ਰਹਿ ਰਿਹਾ, ਤੈਨੂੰ ਮੈਂ ਇੱਕ ਲੌਜੀਕਲੀ ਗੱਲ ਦੱਸਦਾ, ਤੂੰ ਆਪਣੇ ਘਰ ਦੇ ਇੱਕ ਕਮਰੇ 'ਚ ਰਹਿ ਰਿਹਾ ਜੀ। ਤੇ ਤੂੰ ਬਾਹਰ ਕੀ ਕਹਿੰਦਾ ਮੈਂ ਕਿੱਥੇ ਆ? ਕਮਰੇ ਚ ਆਪਣੇ ਕਮਰੇ ਚ ਘਰ ਆ ਘਰ ਦੇ ਘਰ ਆ, ਹਾਂਜੀ ਮੈਂ ਤੈਨੂੰ ਪੁੱਛਿਆ ਮਿੱਠੇ ਬਾਹਰ ਆ ਗਏ? ਘਰ ਆ। ਘਰ ਆ ਜੀ, ਹਾਂਜੀ ਘਰ ਆ। ਹਾਂਜੀ। ਘਰ ਤੇ ਤੇਰਾ 99% ਤੂੰ ਤੇ ਹੈ ਨਹੀਂ, ਤੂੰ ਤੇ 1% ਦੀ ਜਗ੍ਹਾ ਤੇ ਬੈਠਾ, ਤੇ ਤੂੰ ਕੀ ਕਹਿ ਰਿਹਾ? ਮੈਂ ਘਰ ਆ, ਤੇ ਤੂੰ ਮਤਲਬ ਆਪਣੇ ਮਹੱਲੇ ਦੇ ਵਿੱਚ ਹਾਂਜੀ ਆਪਣੇ ਘਰ ਬੈਠਾ, ਤੇ ਉਹ ਬਾਕੀ ਮਹੱਲਾ ਵਿੱਚ ਪਾਲਾ, ਤੇ ਉਹ ਸਾਰਾ ਤੇਰਾ ਕੀ ਹੋਇਆ? ਘਰ ਆ ਜੀ, ਤੇ ਹੁਣ ਤੂੰ ਉਸ ਸ਼ਹਿਰ ਦੇ ਵਿੱਚ, ਜਿਸ ਮਰਜ਼ੀ ਮਹੱਲੇ ਚੋਂ, ਸ਼ਹਿਰ ਤੇਰਾ ਕੀ ਹੋਇਆ? ਘਰ ਆ, ਉਸ ਮੁਲਕ 'ਚ ਜਿੱਥੇ ਮਰਜ਼ੀ ਆ, ਘਰ ਆ ਉਧਰ ਰਹਿ ਰਹੇ ਆ, ਉਸ ਜਗ੍ਹਾ ਤੇ ਜੀ ਜੀ ਸਰਵਾਈਵ ਕਰ ਰਹੇ ਆ, ਰਹਿ ਰਹੇ ਆ ਉਸ ਪੂਰੀ ਦੁਨੀਆ 'ਚ। ਤੂੰ ਇੱਕ ਜਗ੍ਹਾ ਤੇ ਪੂਰੀ ਦੁਨੀਆ ਤੇਰਾ ਕੀ ਆ? ਘਰ ਆ। ਕਿਉਂਕਿ ਤੂੰ ਕਿਤੇ ਵੀ ਆ ਜਾ ਸਕਦਾ ਹੀ, ਉਹ ਸਾਰਾ ਲੇਕਿਨ ਘਰ ਜੀ ਹਿੱਸੇ ਹੋਣੇ ਜ਼ਿਆਦਾ ਫਿਰ ਵੀ ਕਹਿ ਸਕਦਾ। ਬਾਹਰ ਜਗ੍ਹਾ ਵੀ ਸੀ। ਲੇਕਿਨ ਬਾਜੀ ਐਸ਼ਾ ਜੇ ਤੁਹਾਡੇ ਤੋਂ ਬੜਾ ਨਾ ਕਨਵਿੰਸ ਜੀ, ਹੋਈ ਕਿ ਐਡੀ ਵੱਡੀ ਸੈਲਿਬ੍ਰਿਟੀ ਯਾਰ, ਦੁਨੀਆ ਦਾ ਮਿਟਿਆ ਇਨਸਾਨ, ਉਹਨੂੰ ਡਾਇਰੈਕਟ ਬਾਜੀ ਕਹਿਤਾ। ਇਹ ਤੇ ਨਹੀਂ ਉਹਨਾਂ ਨੇ ਕਿਹਾ। ਨਹੀਂ ਉਹ ਮੈਂ ਦੇਖਿਆ ਸੀ ਫੇਸ ਐਕਸਪ੍ਰੈਸ਼ਨ, ਜੋ ਬਹੁਤ ਅੱਛੇ ਬਾਜੀ ਤੁਹਾਡੇ ਤੋਂ ਬੜਾ ਕਨਵਿੰਸ ਸਾਡੇ ਹੋਇਆ। ਮੁਹਤਰਮ ਆਉਣ ਵਾਲੀ ਨੇ ਵੀ ਬੜਾ ਅੱਛਾ ਆਉਣ ਰਿਸਪੌਂਸ ਤੇ ਵੀਰ ਆ ਨਾ ਸਾਡਾ ਯਾਰ, ਆਉਣ ਦੇ ਭਰਾ। ਉਹ ਸਾਡਾ ਘਰ ਬਾਜੀ ਆ। ਹਾਂ ਹਨੀ ਭਾਜੀ ਵੀ। ਹਨੀ ਭਾਜੀ ਨਹੀਂ ਇਹ ਤੇ ਆਲਰੇਡੀ ਮੇਰੇ ਨਾਲ ਤਲਕ ਹੈ ਨਾ, ਪਿਆਰ ਹੈ ਨਾ। ਜੀ। ਇੱਕ ਜਿਹਦੇ ਨਾਲ ਮੈਂ ਹੁਣ ਆਇਸ਼ਾ ਜਹਾਂ ਜ਼ੇਬ ਬਾਜੀ ਨਾਲ ਮੈਂ ਪਹਿਲੀ ਵਾਰੀ ਮਿਲਿਆ, ਜ਼ੈਨ ਉਹਨਾਂ ਨਾਲ ਮੈਂ ਪਹਿਲੀ ਵਾਰੀ ਮਿਲਿਆ, ਅਲੀ ਜ਼ਰੀਉਨ ਭਾਜੀ ਨਾਲ ਪਹਿਲੀ, ਉਹ ਹੋਰ ਗੱਲ ਆ। ਹਾਂਜੀ ਠੀਕ ਹੈ ਨਾ। ਹੁਣ ਜਿਹੜੀ ਮੈਂ ਬਾਜੀ ਐਸ਼ਾ ਜੇ ਉਹਨਾਂ ਸੈਲਫੀ ਲਈ ਦਾਣਾ ਸਾਹਿਬ ਉਹ ਜੈਨ ਇਹ ਨਹੀਂ ਹੈ ਯਾਰ, ਉਹੀ ਜਹਾਂ ਜ਼ੇਬ ਜੇ ਮੈਂ ਸੈਲਫੀ ਲਈ ਮੇਰੇ ਕੋਲ ਪਈ ਆ ਬਾਜੀ ਐਸ਼ਾ ਦੇ ਰੰਗ ਚ ਤੇ ਮੇਰੇ ਰੰਗ ਚ 19-20 ਦਾ ਫਰਕ ਆਇਆ।
ਯਾਰ ਤੂੰ ਕਿੱਧਰ ਨੂੰ ਲੈ ਕੇ ਤੁਰ ਪਿਆ? ਗੱਲ ਹੋ ਰਹੀ ਸੀ ਉਹ ਮੈਨੂੰ ਉਹਨਾਂ ਨੇ ਵੇਖਿਆ ਸੀ ਕੋਈ 6 ਮਹੀਨੇ ਪਹਿਲੇ ਤੇ ਹੁਣ ਮੈਨੂੰ ਵੇਖ ਕੇ ਕਹਿੰਦੇ ਫੈਜ਼ਲ ਬੜੇ ਸਮਾਰਟ ਹੋ ਗਏ, ਹੀ ਇਜ਼ ਵੈਰੀ ਕੌਨਸ਼ੀਅਸ। ਆਪਾਂ ਇੱਕ ਕੰਮ ਨਾ ਕਰੀਏ ਜੀ ਬਾਜੀ ਕੋ ਚੱਲੀਏ ਘਰ, ਉਹਨੂੰ ਕੀ ਬਾਜੀ ਆਪਾਂ ਇੱਕ ਸ਼ੋਅ ਸ਼ੁਰੂ ਕਰਦੇ, ਤੂੰ ਹੋਸਟ ਕਰ ਤੇ ਇੱਕ ਅੱਛਾ ਸ਼ੋਅ ਸ਼ੁਰੂ ਕਰਦੇ। ਮੈਂ ਕਿਹਾ ਛੱਡ ਗੱਲਾਂ ਤੇ ਬਾਜੀ ਦੇ ਚੀਕਾਂ ਪਵਾ ਦੇਾਂਗੇ, ਇਦਾਂ ਦੇ ਲਾਫਟਰ ਨਿਕਲਣਗੇ ਬਾਜੀ ਦੇ। ਲੈ ਕੱਲ ਵੀ ਬਹੁਤ ਹੱਸੇ ਨੇ ਉਹ। ਬਹੁਤ ਹੱਸੇ ਬਾਜੀ ਕਰ ਇਸ ਤਰ੍ਹਾਂ ਹੀ। ਬਾਜੀ ਕੋ ਪੈਸੇ ਭਾ ਨਹੀਂ ਸੀ, ਉਹਨੇ ਨਜ਼ਰਾਂ ਦੇਣੀ ਸੀ ਸਾਨੂੰ। ਉਸਤਾਦ ਜੀ ਦੇ ਮੇਰਾ ਇਹ ਮੁਤਾਲਬਾ ਵਾ ਕਿ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰੋ। ਤੁਹਾਡੀ ਗੱਡੀ ਦੇ ਅੱਗੇ ਡਾਲਾ ਹੋਵੇ, ਵਿੱਚ ਗਾਰਡਸ ਬੈਠੇ ਹੋ, ਤੁਸੀਂ ਕਾਲੀ ਐਨਕ ਲਾਈ ਹੈ, ਡੈਸ਼ਬੋਰਡ ਤੇ ਲੱਤਾਂ ਉੱਤੇ ਰੱਖੀਆਂ ਨੇ, ਪਿੱਛੇ ਮੈਨੂੰ ਬਾਡੀਗਾਰਡ ਲੋਕਾਂ ਨੇ ਨਾ ਮੇਰੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਣਾ, ਨਹੀਂ ਹੁੰਦੇ। ਤੈਨੂੰ ਪਤਾ ਹੀ ਨਹੀਂ। ਕੀ ਬਾਤ ਹੈ ਉਸਤਾਦ ਜੀ ਐਡਾ ਵੱਡੀ ਨੱਸ ਕੇ ਲੋਕੀ ਉਹਦੇ ਵੇਖਿਆ ਉਹ ਚਾਦੀ ਵਾਹ ਲਾਦ ਮੱਚ ਪਰ ਇਹ ਦੂਰ ਹੋ ਜਾਣਾ ਲੋਕਾਂ ਨੇ। ਉਸਤਾਦ ਜੀ ਲੇਕਿਨ ਤੁਸੀਂ ਸਟੇਜ ਤੇ ਜਾਓ, ਮੰਚ ਤੇ ਜਾਓ, ਫਿਰ ਇੱਧਰ ਤੁਹਾਡੇ ਸੋਨੇ ਦਾ ਬ੍ਰੈਸਲੇਟ ਪਾਇਆ ਹੋਵੇ, ਫਰੋਜ਼ਾ ਟੈਬ ਵੱਡਾ ਖੁੱਲਾ ਜਿਹਾ, ਸਲਮਾਨ ਖਾਨ ਪਿੱਛੇ, ਤੁਹਾਡੇ 2 ਬਾਕਸਰ ਹੋਣ, ਐਂਟਰੀ ਵੱਡੀ ਹੋਵੇ ਬਸ। ਉਸਤਾਦ ਜੀ ਬ੍ਰੈਸਲੇਟ ਤੇ ਪਾਣਾ ਚਾਹੀਦਾ ਨਾ ਤੁਹਾਨੂੰ। ਚੈਨ ਉਹ ਨੀਲਮ ਕਿੱਥੇ ਜੇ? ਨੀਲਮ ਕਿੱਥੇ ਜੇ? ਉਹ ਮਨੀਰ ਕੋਲ ਗਈ ਜ਼ਰਾ, ਇੱਧਰ ਮੇਰੀ ਗੱਲ ਸੁਣੋ। ਉਸਤਾਦ ਜੀ ਸੋਨੇ ਦੀਆਂ ਚੈਨਾਂ ਪਾਈਆਂ, ਹੁਣ ਤੁਸੀਂ ਬੱਪੀ ਲੈ ਦੀ ਸਟਾਈਲ ਇੱਕ ਵੱਡਾ ਜੇ ਵਾਲਾ ਲਾਕਟ, ਜੇ ਲਿਖਿਆ ਹੋ। ਜੇ ਡਾਟ ਨਹੀਂ ਉਸਤਾਦ ਜੀ, ਵੱਡਾ ਸੋਨੇ ਦੀ ਮਤਲਬ ਵੱਡੀਆਂ ਸੋਨੇ ਦੀਆਂ ਚੈਨਾਂ ਪਾ ਕੇ, ਲੋਕਟ ਪਾ ਕੇ, ਇੰਜ ਪੂਰਾ ਕਰਕੇ, ਵਾਲ ਅੱਛੇ ਡਾਈ ਹੋਏ ਹੋਣ, ਫੇਸ ਤੇ ਮੈਂ ਉਹਨੂੰ ਕਹਾਂ ਇਹਦਾ ਇੱਕ ਭਰਾ ਕੋਬਾ ਸੀ ਹੈ। ਨਹੀਂ 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 ਉਸਤਾਦ ਜੀ ਗੱਲ ਦੀ ਹੁੰਦੀ ਆ। ਉਹ ਯਾਰ ਨਹੀਂ ਯਾਰ ਉਹ ਤੁਸੀਂ ਯਾਰ ਬਸ ਕਰੋ ਪੈ ਰਹੇ ਹੋ, ਤੁਹਾਨੂੰ ਸਮਝ ਨਹੀਂ ਹੈਗੀ ਕਿਸੇ ਗੱਲ ਦੀ। ਜੌਨ ਸਿੰਘ ਨੇ ਪਾਇਆ ਹੁੰਦਾ ਪਹਿਲੇ ਤਾਰਾ। ਯਾਰ ਤੁਸੀਂ ਦੇਖੋ ਵੱਡੇ, ਕੋਈ ਦੱਸੋ ਮੈਨੂੰ, ਤੁਸੀਂ ਉਹ ਰੋਨਾਲਡੋ ਦੇਖੋ, ਕਿਹੜੀਆਂ ਉਹਨੇ ਚੈਨਾਂ ਪਾਈਆਂ ਤੇ ਕਿਹੜੀ ਉਹਨੇ ਗੱਲਬਾਤ ਕਹੀ ਤੇ ਕਿਹੜਾ ਉਹਨੇ ਗੱਲਬਾਤ। ਤੁਹਾਨੂੰ ਪਤਾ ਉਹਦੀ ਅਗਰ 1 ਅਰਬ ਰੁਪਇਆ ਸੈਲਰੀ ਹੈ ਨਾ, ਉਹ ਕਮ ਤੋਂ ਕਮ ਜਿਹੜਾ ਪਾਉਣਾ ਹੀ ਸੈਲਰੀ ਆਪਣੀ ਫਿਟਨੈਸ ਤੇ ਲਾਉਂਦਾ ਵਾ। ਫਿਟਨੈਸ ਤੇ ਲਾਉਂਦਾ ਤੂੰ। ਇਹ ਸ਼ੋਅਬਾਜ਼ੀ ਦੀ ਗੱਲ ਹੋਰ, ਸ਼ੋਅਬਾਜ਼ੀ ਨੂੰ ਕਿਹੜੀ ਵੇਖੀ ਉਹਦੀ? ਆਏ ਡਰੈਸਿੰਗ ਉਹਦੀ ਬੱਬ ਹੁੰਦੀ ਉਹ ਜੀ, ਕੱਕ ਨਹੀਂ ਯਾਰ, ਤੁਸੀਂ ਕੁਛ ਨਹੀਂ। ਉਹਨੂੰ ਕਦੇ ਵੇਖਿਆ ਕਿਸੇ ਉਹਦਾ ਵਜੂਦ ਐਸਾ ਵਾ, ਉਹ ਜੋ ਵੀ ਪਾਲਵੇ ਉਹਨੂੰ ਸੋਹਣਾ ਸੋਹਣਾ ਲੱਗਦਾ। ਉਹ ਮੈਨੂੰ ਵੈਸੇ ਸੋਹਣਾ ਲੱਗਦਾ। ਉਹ ਇੱਕ ਬੂਟ ਦੂਸਰੀ ਵਾਰੀ ਨਹੀਂ ਪਾਉਂਦਾ। ਹਾਂ ਰੋਜ਼ਾਨਾ ਮਾਸਲਾ brand ਤੁਹਾਡੀ ਬੂਟ ਚੱਪਲ 'ਚ ਨਵੇਂ। ਸਰਾਖ ਹੋਏ ਮੈਂ ਆਪ ਦੇਖੇ ਆ। ਗਿੱਲੀ ਥਾਂ ਤੋਂ ਉਹ ਇਸ ਤੋਂ ਕਿ ਮੈਂ ਕਿਸ ਟਾਈਮ ਚਿੱਕੜ ਚੋਂ ਲੰਘਾ ਨਾ ਤੇ ਉਹ ਛਾਨੇ ਨਹੀਂ ਟੈਪ ਪਾਣੀ ਨਿਕਲ ਜਾਊ, ਅੱਗੋਂ ਫੇਰ ਸੁੱਕ ਜਾਊ। ਅੱਛਾ ਉਸਤਾਦ ਜੀ ਆਪਸ ਦੀ ਗੱਲ ਹੈ, ਉਹ ਨੀਲਮ ਕਿੱਥੇ ਜੇ? ਉਹ ਜਿਹੜਾ ਕੁਵੈਤ ਤੋਂ ਆਇਆ, ਪਿਆ ਸਾਰਾ ਕੁਝ। ਜੇ ਨਾ ਪਿਆ ਹੋਵੇ ਤੇ ਕੋਈ ਲੈ ਗਿਆ ਹੋਣਾ। ਫੇਰ ਤੈਨੂੰ ਇਹ ਵੀ ਪਤਾ ਹੋਣਾ ਵੀ ਉਹ ਕਿੱਥੇ ਹੈ। ਨਹੀਂ ਤੇ ਉਸਤਾਦ ਜੀ ਬ੍ਰੈਸਲੇਟ ਤੇ ਹੋਣਾ ਚਾਹੀਦਾ ਨਾ ਕਮ ਤੋਂ ਕਮ। ਤੁਹਾਡੇ ਕੋਲ ਇੱਕ ਬ੍ਰੈਸਲੇਟ ਵੀ ਸੀਗਾ। ਸਵੇਰੇ ਤੁਸੀਂ ਉੱਠਣਾ ਵਾ, ਜਿਨ੍ਹਾਂ ਨੂੰ ਜ਼ਰਾ ਸੁਸਤੀ ਆ, ਨੈਸ਼ੀ ਆ, ਪੇਟ ਵਧੀ ਜਾ ਰਿਹਾ, ਨਿਜ਼ਾਮ ਇਦਾਂ ਦਾ ਹੋ ਗਿਆ, ਸਵੇਰੇ ਤੁਸੀਂ ਉੱਠਣਾ ਵਾ। ਠੀਕ ਹੈ। ਤੁਸੀਂ ਉੱਠ ਕੇ ਜਨਾਬ ਜੀ ਅਗਰ ਚਾਹ ਪੀਂਦੇ ਹੋ, ਇੱਕ ਚਾਹ ਨਾਲ ਅੰਡਿਆਂ ਦੀ ਸਫੇਦੀ 3 ਚੋਂ ਦੀ, ਉਸ ਤੋਂ 1-1.5 ਘੰਟੇ ਬਾਅਦ ਤੁਸੀਂ ਇੱਕ ਗ੍ਰੀਨ ਟੀ, ਇੱਕ ਸੇਬ, ਦੁਪਹਿਰ ਨੂੰ ਫੇਰੇ, ਰਾਤ ਨੂੰ ਫੇਰ ਚਾਹ ਨਹੀਂ, ਗ੍ਰੀਨ ਟੀ, ਸੇਬ, ਥੋੜਾ ਜਿਹਾ ਸਲਾਦ, ਰਾਤ ਨੂੰ ਫੇਰੇ। 10 ਦਿਨ ਤੁਸੀਂ ਇਹ ਕਰਨਾ। 10 ਦਿਨ ਬਾਅਦ ਤੁਸੀਂ ਮੈਨੂੰ ਵਜ਼ਨ ਦੱਸਣਾ ਤੁਹਾਡਾ ਕਿੰਨਾ ਘਟਿਆ। ਗ੍ਰੀਨ ਟੀ ਨਾ ਸੇਬ ਕੌਣ ਖਾਂਦਾ ਵਾ? ਜਿਨ੍ਹਾਂ ਨੇ ਡਾਈਟ ਕਰਨੀ ਹੈ ਨਾ, ਆ ਮੈਂ ਖਾਤਾ ਸੇਬ ਮੁੱਕ ਗਿਆ, ਹੁਣ ਮੈਂ ਗ੍ਰੀਨ ਟੀ ਪੀ ਰਿਹਾ। ਬੈਠੇ ਇਹ ਤਾਂ ਕੋਈ ਹੋਰ ਹਿਸਾਬ ਆ। ਲੇਕਿਨ ਪੁੱਛ ਕੇ, ਇਹ ਨਹੀਂ ਹੁਣ ਤੁਹਾਨੂੰ ਅੱਲਾ ਮਾਫੀ ਦੇਵੇ ਸ਼ੂਗਰ ਆ ਜਾਂ ਪਤਾ ਨਹੀਂ ਕੀ ਚੀਜ਼ਾਂ ਤੇ ਤੁਸੀਂ ਮੇਰੇ ਕਹਿਣ ਤੇ ਸ਼ੁਰੂ ਹੋ ਜਾਓ। ਹਾਂਜੀ, ਉਹ ਆਪਣੇ ਮੇਰੇ ਤੇ ਪਰਚੇ ਹੋਏ ਹੁਣ, ਘਰਦਿਆਂ ਨੇ ਕਰਾਏ ਹੁਣ ਵੀ ਇਹਦਾ ਬੇੜਾ ਗਰਕ ਹੋਇਆ। ਜਾਨੀ ਨਾਰਮਲ ਹੋ ਤੁਸੀਂ, ਤੁਹਾਨੂੰ ਬਿਮਾਰੀ ਕੋਈ ਨਹੀਂ, ਕੋਈ ਅੱਲਾ ਮਾਫੀ ਦੇਵੇ, ਕੋਈ ਗੱਲਬਾਤ ਕੋਈ ਨਹੀਂ। ਫੇਰ ਸਾਜੀ ਵਾਲ ਕਟਾ ਇਹ ਨਾ ਡਾਕਟਰ ਨੇ ਦੱਸਿਆ ਹੋਵੇ ਤੂੰ ਭੁੱਖ ਨਹੀਂ ਰੱਖਣੀ, ਤੂੰ ਬਿਲਕੁਲ ਤੇਰੀ ਕੰਡੀਸ਼ਨ ਐਸੀ ਹੈ ਕਿ ਤੂੰ ਜਦੋਂ ਭੁੱਖ ਲੱਗੇ ਖਾਣਾ ਕੁਛ, ਤੁਸੀਂ ਸਵੇਰ ਨੂੰ ਸਿਰੀ ਗ੍ਰੀਨ ਟੀ ਪੀ ਕੇ 6 ਵਜੇ ਹੱਕ ਹੋ ਜਾਓ। ਆਹੋ ਇੱਧਰ ਰਾਤ ਨੂੰ ਮੇਰੇ ਤੇ ਸਿਆਪਾ ਪਿਆ ਹੋਇਆ। ਪ੍ਰੋਬਲਮ ਉਹ ਇਹਨਾਂ ਕਲਿੱਪ ਕੱਟ ਕੇ ਦੁਨੀਆ ਨੂੰ ਤੁਹਾਡੇ ਪਿਛਲੇ ਵਹਾਉਂਦੇ ਫਿਰਾਂ ਦੇ ਇਹਦਾ ਬੇੜਾ ਗਰਕ ਹੋਇਆ। ਨਹੀਂ ਇਹ ਨਹੀਂ ਕੰਮ ਕਰਨਾ, ਮਤਲਬ ਨਾਰਮਲ ਹੋਵੋ ਤੇ। ਹਾਂਜੀ ਸਾਜੀ, ਹੇਅਰ ਕਟਿੰਗ ਤੁਹਾਡਾ ਸਟਾਈਲ ਦੁਨੀਆ ਤੋਂ ਅਲੱਗ ਹੋਣਾ ਚਾਹੀਦਾ ਵਾ। ਇੰਜ ਸਿਰਫ ਇੱਥੇ ਵਾਲ ਹੋਣ, ਬਾਕੀ ਸਾਰੀ ਟੇਨ। ਲੈ ਮਿਸਟਰ ਟੀ ਕਾਮੇਡੀਅਨ ਹੁੰਦੇ ਸੀ ਹਾਲੀਵੁੱਡ ਦੇ, ਹਾਂ। ਸਿਰਫ ਉਹ ਹੋ ਗਏ। ਬਸ ਕਰਦੇ ਯਾਰ, ਉਹ ਵਿਲਨ ਦਾ ਰੋਲ ਕਰਨਾ ਉਹਨੇ ਸ਼ਫਕੇ ਚੀਮਾ ਸਾਹਿਬ ਨੇ। ਯਾਰ ਚੁੱਪ ਕਰ। 2000 ਜਾ ਜਾਨੀ ਸਾਹਿਬ ਜਾ ਉਹਨਾਂ ਨੇ ਇੰਜ ਕੱਢਾ ਇਓ ਸਵਾ ਇਓ। ਬਹੁਤ ਅੱਛਾ ਗਿਆ। ਇਹ ਇਹਦਾ ਦੌਰ ਉਸਤਾਦ। ਯਾਰ ਥੋੜੀ ਚੇਂਜ ਕਰ ਲੈਣ, ਸਾਈ ਖਾਬਰ ਵਾਲਾ ਲੰਬਾ ਕਾਟਾ ਨਹੀਂ, ਸਿਰਫ ਉਹੀ ਪਾ ਕੇ ਫਿਰੀ ਜਾਣਾ ਉਸਤਾਦ ਜੀ ਬਸ। ਨਾਲ ਏਦਾਂ ਇੱਕ ਚਿਮਟਾ ਵੀ ਲਾ ਦੇਣਾ। ਸਿਰਫ ਛਿੱਟੇ ਪਾਉਣੇ, ਮੈਨੂੰ ਤੇਰੀ ਪੂਰੀ ਕੋਸ਼ਿਸ਼ ਆ। ਅੱਛਾ ਕੱਲ ਵੀ ਇਦਾਂ ਹੋਇਆ, ਨਸੀ ਤੇ ਪਾਓ ਨਾ ਇੱਕ। ਮੈਂ ਦੱਸਦਾ, ਅਸੀਂ ਗਏ ਆ ਤੱਤੀ ਤੇ ਆਡੀਅנס ਸਾਰੀ ਇੰਜ ਉਹ ਅੱਗੋਂ ਹਸਾ ਰਹੇ ਨੇ, ਗੱਲਾਂ ਕਰ ਰਹੇ ਨੇ ਤੇ ਇੰਜ ਹਾਰਟ ਕੋਈ ਮੋਬਾਈਲ ਤੇ ਲੱਗਾ ਤੇ ਮੈਂ ਕਿਹਾ ਯਾਰ ਐਡੀ ਆਡੀਅנס ਜਿਹੜੀ ਆ ਆਫ ਆ ਬਿਲਕੁਲ। ਐਦਾਂ ਹੀ ਸਰ। ਤੇ ਕੀ ਕਰਾਂਗੇ, ਇੱਕ ਚੀਜ਼ ਹੁੰਦਾ ਕਿ ਆਡੀਅנס ਅੱਗੇ ਹੀ ਹੱਸ ਖੇਡ ਰਹੀ ਆ ਤੇ ਅਸੀਂ ਐਂਟਰੀ ਹੋ ਗਈ ਤੇ ਹੋਰ ਸੋਨੇ ਤੇ ਸੁਹਾਗਾ। ਇਹ ਤੇ ਬਿਲਕੁਲ ਸਾਨੂੰ ਇੱਕ ਹਿਸਾਬ ਦਾ ਇਸ ਤਰ੍ਹਾਂ ਵਾ। ਤੇ ਮੈਂ ਜਾ ਕੇ ਨਾ, ਤੇ ਉਹ ਹੁਣ ਉਰਦੂ ਸਾਰੇ ਬੋਲ ਰਹੇ ਸੀ, ਬਾਜੀ ਵੀ ਉਰਦੂ ਬੋਲ ਰਹੀ ਸੀ ਤੇ ਅਲੀ ਭਾਈ ਵੀ ਉਰਦੂ। ਮੈਂ ਕਿਹਾ ਠੀਕ ਆ। ਮੈਂ ਜਾਂਦੇ ਪੰਜਾਬੀ ਅਸਲਾਮ ਅਲੈਕਮ
ਹਾਂ ਤੁਹਾਡੀ ਉਰਦੂ ਸੁਣ ਮੈਂ ਮੇਰੀ ਮੱਤ ਵੱਜ ਗਈ ਯਾਰ ਪੰਜਾਬੀ। ਉਹ ਮੈਂ 2-4 ਗੱਲਾਂ ਕੀ ਕਹਿੰਦੇ ਥੋੜੇ ਚਿਹਰੇ ਨਾ ਇੰਜ ਹੋਏ। ਹਾਂਜੀ। ਮੈਂ ਦੇਖਿਆ, ਮੈਂ ਕਿਹਾ ਸ਼ੁਕਰ ਆ। ਮੈਂ ਕਿਹਾ ਦੇਖੋ ਮੈਂ ਪੰਜਾਬੀ ਹਲੇ ਕੋਈ ਗੱਲ ਕੋਈ ਜੁਗਤ ਕੋਈ ਸ਼ੁਗਲ ਨਹੀਂ ਕੀਤਾ, ਸਿਰਫ ਪੰਜਾਬੀ ਬੋਲੀ ਲੋਕਾਂ ਦੇ ਚਿਹਰਿਆਂ ਦੇ ਆ ਮੁਸਕਾਨ ਪੰਜਾਬੀ ਦੀ ਪਨਾਈਅਤ ਦੇ ਨਾਲ ਹਾਸਾ ਆ ਗਿਆ। ਉਹ ਤੋਂ ਫਿਰ ਮੈਂ ਕਿਹਾ ਗੜਗੀਲਾ ਆ, ਗੜਗੀਲੇ ਨੇ ਇਸ ਕਿਸਮ ਦੇ 2-3 ਮੂੰਹ ਬਣਾਏ, ਉਹਨਾਂ ਦੀਆਂ ਖੱਲੀਆਂ ਪੈ ਗਈ। ਬਹੁਤ ਅੱਛਾ ਭਾਈ। ਬੇਸਿਕਲੀ ਆਡੀਅנס ਨੂੰ ਉਸਤਾਦ ਜੀ ਤੋਂ ਉਸ ਤੋਂ ਬਾਅਦ ਭਾਈ ਇਮਦਾਦ ਨੇ ਖੋਲਿਆ ਵਾ। ਅੱਛਾ ਜੀ। ਆਡੀਅנס ਨੇ ਖਿੜੀ ਆ, ਵੱਡੇ ਲਾਫਟਰ ਆਏ ਆ ਭਾਜੀ, ਇਦਾਂ ਹੀ ਹੋਈ। ਉਹ ਭਾਈ ਨੂੰ ਗਵਰਨਮੈਂਟ ਦਾ ਸੀ ਸਾਰਾ, ਉਹ ਮੈਡਮ ਅਦਾ ਸਾਡੀ ਗਵਰਨਮੈਂਟ ਦਾ ਸੀ ਸ਼ੋਅ, ਤੇ ਗੜਗੀਲਾ ਸਾਹਿਬ ਉੱਥੇ ਕੁੱਤੇ ਵਾਲੀਆਂ ਜੁਗਤਾਂ ਕਰੀ ਜਾ ਰਹੇ ਨੇ। ਅੱਗੇ ਕੀ ਰੀਜ਼ਨੇਬਲ ਲੋਕ ਬੈਠੇ ਨੇ, ਅਲਹਮਰਾਟ ਕੌਂਸਲ ਮਰੀ ਚ ਗੜਗੀਲਾ ਸਾਹਿਬ ਹੈ ਕੁੱਤਾ। ਮੈਂ ਕਿਹਾ ਗੜਗੀਲੇ ਬੇਟਾ ਇਹ ਉਹ ਸ਼ੋਅ ਨਹੀਂ ਜਿੱਥੇ ਫੋਨ ਕਰਕੇ ਤੈਨੂੰ ਫੜਨ ਵਾਲੇ ਬੰਦੇ ਉਹਨਾਂ ਨੇ ਬਾਹਰੋਂ ਬੁਲਾਉਣੇ ਆ। ਤੈਨੂੰ ਇੱਥੋਂ ਹੀ ਫੜ ਲੈਣਾ ਕਿਤੇ ਪਿੱਛੇ ਢੋਲਕ ਵਾਲੇ ਫੜ ਲਵੇ ਤੇਰਾ ਬੇਟਾ। ਅਸੀਂ ਉਹ ਨਹੀਂ ਹੈਗੇ। ਹਟ ਜਾ। ਤੇ ਉਸ ਤੋਂ ਬਾਅਦ ਗੜਗੀਲਾ ਹੁਣ ਥੋੜਾ ਜਾਣਾ ਕਿ ਯਾਰ ਆਹੋ, ਤੇ 10 ਮਿੰਟ ਗੜਗੀਲਾ ਬੋਲਿਆ ਹੀ ਨਹੀਂ, 6-7 ਮਿੰਟ। ਤੇ ਮੈਂ ਕਿਹਾ ਕੈਸਾ ਮੈਂ ਗੜਗੀਲੇ ਦਾ ਕੁੱਤਾ ਬੈਨ ਕੀਤਾ, ਗੜਗੀਲਾ ਚੁੱਪ ਹੋ ਗਿਆ। ਲੇਕਿਨ ਅਸੀਂ ਉੱਥੇ ਲੇਕਿਨ ਨਹੀਂ ਕੀਤੀਆਂ ਕਿ ਭੈਣ ਗੜਗੀਲੇ ਦਾ ਸਟੇਜ ਦਾ ਉਹਨਾਂ ਨੂੰ ਐਕਸਪੀਰੀਅੰਸ ਆ, ਉਹਨਾਂ ਨੂੰ ਪਤਾ ਵਾ ਕਿ ਉਹ ਯਾਰ ਅਸੀਂ ਮਰੀ ਗਏ, ਸਾਨੂੰ ਕੋਈ ਨਹੀਂ ਪਛਾਣ ਰਿਹਾ। ਆ ਭਾਜੀ ਤੁਸੀਂ ਇਹਨੂੰ ਪਛਾਣ ਰਿਹਾ। ਉਹਨੇ ਚੱਪੇ ਤੇ ਉਹਨੇ ਸ਼ੋਅ ਕੀਤਾ। ਸਹੀ ਗੱਲ, ਹਰ ਜਗ੍ਹਾ ਤੇ ਜਿੱਧਰ ਤੁਸੀਂ ਪਿੰਡਾਂ ਚਲ ਜਾਓ, ਇੱਧਰ ਚਲ ਜਾਓ, ਗੜਗੀਲੇ ਨੂੰ ਫੈਸਲ ਨੂੰ ਘਾਟੇ ਨੂੰ ਬਹੁਤਾ ਜਾਣਦੇ ਆ। ਫੈਸਲ ਨੇ ਇੱਕੋ ਜਗ੍ਹਾ ਤੇ ਜ਼ਿਆਦਾ ਸ਼ੋਅ ਕੀਤੇ ਆ। ਇਹਨੇ ਪੂਰਾ ਪਾਕਿਸਤਾਨ ਫਿਰਿਆ ਯਾਰ। ਜਦੋਂ ਇਹ ਕਰਦਾ ਸੀ ਨਾ ਫੇਸਬੁੱਕ ਤੇ ਕੰਮ, ਉਹ 3 ਮਹੀਨੇ ਉੱਥੇ ਰਹਿ ਕੇ ਆਇਆ। ਵੈਸੇ ਗੜਗੀਲਾ ਜੀ ਇਹ ਨਾ ਨਾਮ ਥੋੜਾ ਜਿਹਾ ਮੇਰੇ ਹਿਸਾਬ ਨਾਲ ਜੀ FFF ਜੀ ਥੋੜਾ ਜਿਹਾ ਮੇਰੇ ਹਿਸਾਬ ਨਾਲ ਹੁਣ ਚੇਂਜ ਹੋ ਗਿਆ ਸਾਜੀ ਉਹਨਾਂ ਦਾ ਨਾਮ। ਕੀ ਉਹਨਾਂ ਨੂੰ ਹੁਣ ਯਾਦ ਕਰ ਕੋਈ ਸਟੋਰੀ ਇਸ ਤਰ੍ਹਾਂ ਕੋਈ ਕਰ ਲੈਣਾ। ਹੁਣ ਉਹਨਾਂ ਨੇ 4 ਕਰ ਲਏ। 4 ਹੋ ਗਏ। ਇੱਕ ਬੰਦਾ ਭਾਈ ਪਾ ਗਿਆ ਮਸਲਨ ਇਦਾਂ ਵੀ ਕਹਿੰਦੇ FF ਮਜ਼ਾ 3F ਹਾਂਜੀ, ਉਹ ਇੰਜ ਵੀ ਕਹਿ ਦਿੰਦੇ ਨਹੀਂ ਵੇਰਾ ਹੁਣ ਉਹਦੇ ਮੂੰਹ ਦੇਖੀ ਨਿਕਲ ਗਿਆ। ਉਸੇ ਜਾਲ ਬੰਦਾ ਅਨਪੜ੍ਹ ਬੰਦਾ, ਉਹਨੂੰ ਕੀ ਪਤਾ ਨਾਮਾਂ ਦਾ ਸਾਨੂੰ ਪਤਾ ਨਹੀਂ। ਹੁਣ ਕਈ ਬੰਦੇ 11 ਭਾਈ, ਕਈ ਕਹਿੰਦੇ 1122, ਕਈ ਕਹਿੰਦੇ ਯਾਰ ਉਹ ਇੱਕ ਨਹੀਂ ਇਹ ਕੋਈ ਨਹੀਂ ਕਹਿੰਦਾ। ਨਹੀਂ ਕੋਈ ਨਹੀਂ ਕਹਿੰਦਾ। ਸੋਚ ਰਿਹਾ ਹੁਣ 1122 ਕਹਿੰਦੇ ਨੇ, 1122 ਕਹਿੰਦੇ 11 ਭਾਈ ਕਹਿੰਦੇ ਨੇ। ਹਾਂ ਬਸ ਉਹੀ ਕਹਿੰਦੇ। ਰੈਸਕਿਊ ਤਾਂ ਵੀ ਕਹਿੰਦੇ ਆ, ਰੈਸਕਿਊ ਤੇ ਕਾਲ ਚਲੋ ਠੀਕ। ਮੇਰੀ ਗੱਲ ਹੋਈ ਹੈ ਕਿ ਇੱਕ ਡੋਲੇ ਤੇ ਟੈਟੂ ਬਣਵਾਉਣਾ ਸਟਾਰਟ ਤੁਸੀਂ ਸੁਪਰਮੈਨ ਨਹੀਂ ਸ਼ੇਰ ਦਾ। ਸ਼ੇਰ ਸੁਪਰਮੈਨ ਯਾਰ ਉਹ ਆਰਟਿਸਟ ਨੇ ਜਾਂ ਮਤਲਬ ਕੋਈ ਪਹਿਲਵਾਨ ਨੇ, ਮੈਨੂੰ ਪਹਿਲਾਂ ਹੀ ਦੱਸੋ ਯਾਰ। 2025 ਆ ਭਰਾਵਾ, AI ਦਾ ਦੌਰ ਆ, ਨਵੀਂ ਜਿੱਦਤ ਆ ਉਸਤਾਦ ਜੀ। ਪਲੀਜ਼ ਲਾਈਫ ਸਟਾਈਲ ਥੋੜਾ ਜਿਹਾ ਮੇਰੀ ਬੜੀ ਖੁਆਇਸ਼ ਉਸਤਾਦ ਜੀ, ਤੁਸੀਂ ਇੱਕ ਵਾਰੀ ਲਾਚਾ ਕੁੜਤਾ ਪਾ ਕੇ ਖਵਾ ਦਿਓ। ਉਹ ਕਿਤੇ ਨੇਜਾ ਸੁੱਟਣਾ ਵਾ। ਲਾਚਾ ਕੁੜਤਾ ਯਾਰ, ਕਮਲ ਦਾ ਮਿੱਠੇ ਇੱਕ ਨਤੀ ਹੋਵੇ ਉਸਤਾਦ ਦੇ ਕੰਨ 'ਚ। ਹਾਏ ਹਾਂ ਚ ਗੰਡਾਸਾ ਹੋਵੇ, ਨਤੀ ਹੋਵੇ ਕੰਨ ਦੇ ਵਿੱਚ ਉਸਤਾਦ ਦੇ, ਠੀਕ ਹੈ। ਤੇ ਮੈਂ ਕਹਿੰਦਾ ਮਜ਼ੇ ਆ ਜਾਣ। ਟੈਟੂ ਬਣਿਆ ਹੋਵੇ ਉਸਤਾਦ ਦੇ। ਚਲੋ ਵਕਤ ਦੇ ਨਾਲ ਚੱਲਣ, ਬੈਗੀ ਸਟਾਰ, ਖੁੱਲੀ ਪੈਂਟ ਪਾਉਣ, ਖੁੱਲੀ ਪੈਂਟ ਥੱਲੇ ਫਲੀਟ ਅੱਛੇ ਵਾਲੇ, ਹਦਾਇਤ ਵਾਲੇ, ਲੌਂਗ 3/4 ਟੀ-ਸ਼ਰਟ ਪਾਈ ਹੋਵੇ ਉਸਤਾਦ ਜੀ, ਬਲੈਕ ਗਲਾਸਿਸ ਲਾ ਕੇ, ਤੁਹਾਡੀ ਐਂਟਰੀ ਵੱਡੀ ਹੋਵੇ, 8 ਉਂਗਲੀਆਂ ਚ ਅੰਗੂਠੀਆਂ ਹੋਣ। ਆਏ ਹਾਏ ਤੇ ਲਾਂਚਾ ਕੁੜਤਾ ਹੋਵੇ, ਅੰਗੂਠੇ ਹਮਸਾਏ ਦੇ ਚ ਵੀ ਪਾ ਲੈਣ। ਇਹ ਚ ਵੀ ਪਾ ਲੈਣ। ਪੂਰਾ ਲਿਖਿਆ ਜਾਵੇ ਨਾ ਅੰਗੂਠੀਆਂ ਨਾਲ ਸਜਾਦ ਜਾਨੀ, ਸਪੈਲਿੰਗ ਵੱਖਰਾ ਹੋਵੇ। ਹਾਂ, ਜਿੱਦਾਂ ਯੋ ਸਜਾਦ ਜਾਨੀ, ਠੀਕ ਹੈ ਨਾ, ਇੰਜ ਕਰਕੇ ਆਣ ਜਾ ਸਾਹਿਬ। ਨਹੀਂ ਉਹ ਲਾਂਚਾ ਕੁੜਤਾ ਨਾਲ ਮੁੰਦਰੀ, ਹੱਥ ਚ ਗੰਡਾਸਾ, ਤੇ ਬਾਹਰ ਚੌਂਕ ਤੇ ਜਾ ਕੇ ਕਹਿਣ, ਓਏ ਨੂਰੀ ਨੱਥ ਮੇਰਾ ਨਾਂ ਏ ਸੋਹਣਿਆ, ਮੈਂ ਮਾਰਾਂਗਾ ਤੇ ਠੱਕ ਠੱਕ ਦੀ ਨਹੀਂ, ਨੂਰੀ ਨੱਥ ਨੱਥ ਦੀ ਆਵਾਜ਼ ਆਏਗੀ ਸੋਹਣਿਆ। ਸਾਰੇ ਹੀ ਮਰਦੇ। ਵੈਸੇ ਆਪਸ ਦੀ ਗੱਲ ਆ, ਨੂਰੀ ਆ ਮੂੰਹ ਤੇ ਕਿਤੇ ਘੋੜਾ ਪੈਰ ਰੱਖ ਗਿਆ ਸੀ। ਕਿਉਂ ਜੀ, ਘੋੜਾ ਵੀ ਸਟੇਅਰ ਕਰਾ। ਉਸਤਾਦ ਜੀ ਵੈਸੇ ਨਾ ਇਸ ਤੇ ਥੋੜਾ ਜਿਹਾ ਗੌਰ ਕਰੋ, ਬਾਕੀ ਕਰਨੀ ਆਪਸ ਚ ਕਰੀਓ ਯਾਰ। 19 ਮਿੰਟ ਹੋ ਗਏ, ਮੈਂ 20 ਦੇ ਕੱਟ ਲਾਉਣਾ, ਮਿੰਟ ਘੋਰ ਕਰੋ ਆਪਣੀ। ਉਸਤਾਦ ਜੀ ਇੱਕ ਇੱਥੋਂ ਮੁੰਦਰੀ ਨੰਗਾਣੀ ਹੈ, ਅੱਖ ਚ ਉੱਪਰ ਵੱਟੇ ਤੋਂ। ਉਹ ਭਰਵੱਟਾ ਬੜਾ ਸੋਹਣਾ ਲਾਉਣਾ ਉਸਤਾਦ ਜੀ, ਇੱਥੋਂ ਟੱਕ ਲਾਣਾ ਤੁਸੀਂ ਭਰਵੱਟੇ ਤੇ। ਬਈ ਮੈਂ ਕਹਿੰਦਾ ਉਸਤਾਦ ਜੀ ਐਡੇ ਕੁ ਬਚਣਾ ਯਾਰ। ਤੁਸੀਂ ਇਮੇਜਿਨ ਕਰਨਾ ਇੱਥੇ ਬਹਿ ਕੇ ਕਿ ਉਸਤਾਦ ਜੀ ਦਾ ਹਲਕਾ ਜਿਹਾ ਫਲੇਵਰ ਕਰਨਾ ਜੀ, ਇਮੇਜਿਨ ਕਰਨਾ ਵਾ ਇੱਥੋਂ ਚਾਹਤ ਫਤਿਹ ਅਲੀ ਖਾਨ ਸਾਹਿਬ ਵਰਗਾ ਫੇਸ ਹੋ ਜੇ, ਇੱਥੋਂ ਪਿੱਛੇ ਝਾਲਰ ਬਣ ਜੇ ਵਾਲਾਂ ਦੀ। ਹਾਏ 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 ਹਾਏ, ਸੋਨੇ ਤੇ ਸੁਹਾਗਾ ਜ਼ਬਾਨ ਤੇ ਨਾ ਉਹ ਜਿਹੜਾ ਕੋਕਾ। ਓਏ ਹੋ ਪਾਜੀ, ਇੰਨਾ ਕੁ ਫਫੜਾ ਜੇ ਨਾ ਤੁਹਾਨੂੰ। ਇਹਦੇ ਕੈਸੇ ਬਗੈਰ ਦਾ ਨਹੀਂ ਉਸਤਾਦ ਜੀ, ਇੰਡਸਟਰੀ ਨਵੀਂ ਚੀਜ਼ ਤੁਸੀਂ ਹਮੇਸ਼ਾ ਕੀਤੀ ਹੈ, ਫੈਸ਼ਨ ਵੀ ਨਵਾਂ ਹੀ ਤੁਹਾਡਾ ਹੋਣਾ ਚਾਹੀਦਾ। ਫੈਸ਼ਨ ਨਵਾਂ ਹੋਣਾ ਚਾਹੀਦਾ। ਆਪਰ ਵੱਟੇ ਤੇ ਇੱਥੇ ਵਾਲੀ ਹੁੰਦੀ ਹੈ। ਹਾਂ, ਇੱਥੇ ਤੁਸੀਂ ਐਂ ਕਰਕੇ ਸ਼ੂਜ਼ ਪੁੱਠੇ ਪਾ ਲੈਣ। ਬਈ ਕਮਾਲ ਮੇਰਾ ਉਸਤਾਦ, ਮੈਂ ਕਹਿੰਦਾ ਜਾਂਦੇ ਨਜ਼ਰ ਆਣਗੇ ਕਿ ਯਾਰ ਮੇਰੀ ਜ਼ਿੰਦਗੀ ਦੀ ਖੁਆਇਸ਼ ਹੈ, ਮੈਂ ਆਪਣੇ ਮਰਨ ਤੋਂ ਪਹਿਲਾਂ ਨਾ ਉਸਤਾਦ ਜੀ ਦੀ ਇੱਕ ਵਾਰੀ ਮੈਕਲ ਜੈਕਸਨ ਸੰਦਰਾ ਨਾ ਉੱਪਰੋਂ
ਹੈਲੀਕਾਪਟਰ ਤੋਂ। ਕੱਟ ਲਾ ਲਓ ਯਾਰ। ਆ ਜਿਹੜਾ ਅਸੀਂ ਕਹਿੰਦੇ ਨਾ ਜੀ ਕਿ ਕੱਟ ਲਾ, ਇਹਦਾ ਮਤਲਬ ਇਹ ਹੈ ਕਿ ਅਸੀਂ ਕੈਮਰੇ 'ਚ 2-3 ਹਿੱਸਿਆਂ 'ਚ ਰਿਕਾਰਡ ਕਰਦੇ ਹਾਂ ਪ੍ਰੋਗਰਾਮ, ਯਾਨੀ 20-22 ਮਿੰਟ ਤੋਂ ਬਾਅਦ ਕੈਮਰੇ ਬੰਦ ਕਰਕੇ 2-4 ਮਿੰਟ ਜ਼ਰਾ ਸਾਹ ਦਵਾ ਕੇ ਉਹਨਾਂ ਨੂੰ ਹੀਟ ਅਪ ਹੋ ਜਾਂਦੇ ਨਾ, ਫਿਰ ਅਸੀਂ ਕਰਦੇ ਹਾਂ। ਆ ਹੁਣ ਜਿਹੜਾ ਪਿੱਛੇ ਮੈਂ ਕਹਿੰਦਾ ਕੱਟ ਲਾ, ਉਸ ਤੋਂ ਬਾਅਦ ਆ ਹੁਣ ਵਿੱਚ ਕੱਟ ਲੱਗ ਗਿਆ, ਤੁਹਾਨੂੰ ਪਤਾ ਲੱਗਾ? ਹਾਂ ਇਸ ਬੈਲ ਦੀ ਚੱਸ ਨਹੀਂ ਹੁੰਦੀ, ਉਹ ਬੈਲ ਸਿੱਧੀ ਸ਼ੋਰ ਵੱਜਦੀ, ਨਹੀਂ ਇਹ ਠੀਕ ਆ। ਸ਼ੋਰ ਨਹੀਂ ਕਰਦੀ। ਹਾਂ ਸਰ ਜੀ ਤੁਸੀਂ ਉਹ ਜੋ ਹਨੀ ਸਿੰਘ ਸਾਹਿਬ ਦਾ ਗਾਣਾ ਸੁਣਿਆ ਬਿੱਲੋ ਸ਼ਰਟ ਤੇ? ਹਾਂ। ਉਹਦੇ ਚ ਉਹਨਾਂ ਨੇ ਇੱਕ ਸ਼ਰਟ ਪਾਈ ਪੌਣਾ ਟੈਪ ਨੁੱਕਰ ਥੱਲੇ, ਹਾਂ ਉਹੋ ਜਿਹੀਆਂ ਸ਼ਰਟਾਂ ਤੁਸੀਂ 10 ਸਵਾਣੀ। ਮੈਂ ਰਾਤੀ ਮੈਂ ਕਿਹਾ ਇਹ ਹਿਸਾਬ ਲਾਇਆ ਸੀ ਜੀ, ਅਬਜ਼ਰਵੇਸ਼ਨ ਕੀਤਾ ਰਾਤੀ ਮੈਂ ਕਿ ਸਿੰਗਰ ਦੀ ਲਾਈਫ ਜ਼ਿਆਦਾ ਵਾ, ਕਾਮੇਡੀਅਨ ਦੀ ਲਾਈਫ ਘੱਟ ਵਾ। ਐਦਾਂ ਹੀ ਹਾਂ ਕਾਮੇਡੀਅਨ ਜਿਹੜਾ ਵਾ ਵਿਚਾਰੇ ਨੂੰ ਦਿਮਾਗ ਖਪਾਉਣਾ ਪੈਂਦਾ ਵੀ ਕਿੱਥੇ ਜਵਾਬ ਦੇਣਾ, ਕਿੱਥੇ ਹਸਾਉਣਾ, ਕਿੱਥੇ ਆਵਾਮ ਨੂੰ ਉਠਾਉਣਾ। ਸਿੰਗਰ ਜਿਹੜਾ ਪੁਰਾਣਾ ਗਾਣਾ ਵੀ ਕਰਦੇ ਲੋਕ ਉਹ ਇੰਜ ਵੀ ਕਰ ਲੈਂਦਾ, ਅਸੀਂ ਇੰਜ ਨਹੀਂ ਕਰ ਸਕਦੇ ਯਾਰ। ਉਸਤਾਦ ਜੀ ਇਹ ਰੌਲਾ ਹੈਗਾ ਕਾਮੇਡੀਅਨ ਜਿਹੜਾ ਨਾ, ਜਾਂ ਜਿਹਨੇ ਪਰਫਾਰਮ ਕਰਨਾ ਕਾਮੇਡੀ ਨੇ, ਉਹਦਾ ਜੈਕ ਲੱਗ ਜੇ ਅੱਗੋਂ ਆਵਾਮ ਦਾ ਮੂਡ ਹੱਸ ਪਵੇ ਤੇ ਉਹ ਵਿਚਾਰਾ ਕਾਮਯਾਬ, ਨਹੀਂ ਤੇ ਉਹ ਵਿਚਾਰਾ ਘਟ ਕੇ ਥੱਲੇ ਆ ਗਿਆ। ਸਿੰਗਰ ਦਾ ਉਹਨੇ ਪਹਿਲੇ ਹੀ ਸੋਚਿਆ ਮਸ਼ਹੂਰ ਗਾਣਾ ਮੇਰਾ ਸਾਰਿਆਂ ਨੇ ਸੁਣਿਆ ਹੀ ਆ ਬਈ, ਅਗਰ ਬਹੁਤ ਜ਼ਿਆਦਾ ਵੀ ਨਾ ਲੱਗ ਲਾਇਆ ਤੇ ਇੱਥੋਂ ਮੈਂ ਇੰਜ ਨਹੀਂ ਜਾਂਦਾ ਬਈ, ਠੀਕ ਹੈ ਨਾ? ਉਹ ਸਹੀ ਹੈ ਹਿਸਾਬ। ਸ਼ਾਇਰ ਨੂੰ ਵੀ ਇਹ ਮੈਂ ਘਰੋਂ ਲਿਖ ਕੇ ਲਿਆਇਆ ਹਾਂ, ਲੇਕਿਨ ਸਿੰਗਰ ਦਾ ਲੇਕਿਨ ਬਹੁਤ ਕਾਮੇਡੀਅਨ ਵੀ ਇਹੀ ਕੁਝ ਕਰਦੇ ਨੇ ਵੀ ਉਹਨਾਂ ਨੂੰ ਪਤਾ ਸੀ ਆ 40 ਜੁਗਤਾਂ ਸਾਡੇ ਕੋਲ ਅਸੀਂ ਕਰ ਦਾਂਗੇ। ਜਿਹੜਾ ਜਿਹਨੇ ਉੱਥੇ ਉਸ ਹਿਸਾਬ ਨਾਲ ਗੱਲ ਕਰਨੀ ਨਾ ਫਿਲਮ ਦੀ ਆਮਦ ਨਾਲ, ਉਹ ਕੱਲ ਫੈਸਲ ਨੇ ਕੀਤੀਆਂ ਨੇ ਫਿਲਮ ਦੀ ਗੱਲਾਂ। ਓਏ ਉਹਨੇ ਕਿਹਾ ਉਹ ਪਹਿਲੇ ਖੱਬੇ ਪਾਸੇ ਸਲਾਮ ਫੇਰਿਆ, ਉਹਨੇ ਕਿਹਾ ਜੀ ਮੈਂ ਖੱਬੂ ਹਾਂ। ਕਲੈਪ ਨਵੀਂ ਗੱਲ, ਕਲੈਪ ਤੁਸੀਂ ਹੋਰ ਵੀ ਨਹੀਂ ਰੁਕੀ ਆ। ਲੇਕਿਨ ਉਸਤਾਦ ਜੀ ਮਾਦਰਤ ਨਾਲ ਜਿਹੜੀ ਮਿੱਠੇ ਨੇ ਗੱਲ ਕੀਤੀ, ਸਿੰਗਰ ਨੂੰ ਉੱਥੇ ਆਉਣ ਵਾਸਤੇ ਭਾਵੇਂ ਤੁਸੀਂ ਉਹਦਾ ਰਿਆਜ਼ ਨਹੀਂ ਵੇਖਿਆ ਪਿਛਲਾ? ਨਹੀਂ ਕਾਮੇਡੀਅਨ ਨੂੰ ਕਿਹੜਾ ਵੀ ਉਹ ਇੱਕਦਮ ਕੋਈ ਹੋਰ ਕਿਤੇ ਪੈਂਚਰ ਲਾ ਰਿਹਾ ਤੇ ਉਹਨੂੰ ਕਹਿ ਰਿਹਾ ਵੀ ਆ ਜਾ ਤੈਨੂੰ ਕਾਮੇਡੀ ਬਣਾਈਏ, ਉਹਦਾ ਵੀ ਪਿੱਛੇ ਮੈਂ ਉਹੀ ਅਰਜ਼ ਕਰ ਰਿਹਾ, ਤੁਸੀਂ ਸਿੰਗਰ ਨੂੰ ਈਜ਼ੀ ਨਾ ਕਹੋ ਕਿ ਵੀ ਇਹ ਗਾਣਾ ਗਾਇਆ ਇਹ ਉਹ, ਭਾਵੇਂ ਉੱਥੇ ਉਹਨੂੰ ਮੰਚ ਤੇ ਆਉਣ ਵਾਸਤੇ ਇੱਕ ਅਰਸਾ ਲੱਗਾ। ਉਹ ਪੈਨ ਦੋਵਾਂ ਨੂੰ ਹੀ ਲੱਗਾ ਨਾ, ਤੇ ਅੱਗੇ ਮੰਚ ਦੀ ਗੱਲ ਕਰ ਰਹੇ ਨਾ ਸੀ। ਆਹੋ ਕਿੱਧਰ ਯਾਰ ਕੰਟੈਂਟ फैसल देखो सिंगर ਨੂੰ ਪਤਾ ਕੀ ਕਹਿਣਗੇ, ਉਹ ਆਪਕਾ ਜੋ ਪੁਰਾਣਾ ਗਾਣਾ था ना वो आया वो सुनाए, तो ਸਾਨੂੰ ਪਤਾ ਕਿ ਉਹ ਪੁਰਾਣੀ ਗੱਲਾਂ ਕਰਨੀ ਸੁਣੀ ਹੋਈ ਆ। ਆ ਲੈ ਹੈ ਫਰਕ ਕਿੰਨਾ ਵਾ? ਬੜਾ ਫਰਕ ਹੈ। ਹੁਣ ਕੀ ਹੋਇਆ, ਚੁੱਪ ਹੋ ਗਿਆ? ਐਦਾਂ ਹੀ ਉਹ ਵੀ ਬੜਾ ਆਸਰਾ ਵਾ ਜਿਹੜਾ ਇੰਜ ਕਰ ਦਿੰਦੇ ਕਿ ਚਲੋ ਜੀ ਉਹਨਾਂ ਤੇ ਸੁੱਟਤੀ, ਹਾਂ ਤੁਹਾਨੂੰ ਤੇ ਜੁਗਤ ਆਪ ਹੀ ਕਰਨੀ। ਹਾਂਜੀ ਭਾਈ, ਉਸਤਾਦ ਜੀ ਭਾਈ ਸਿੰਗਰ ਦਾ 뮤직 ਚੱਲ ਰਿਹਾ, ਉਹਦੇ ਦਰਮਿਆਨ ਉਹਨੂੰ ਕੋਈ ਹੂਟਿੰਗ ਕੋਈ ਆਵਾਜ਼ ਨਹੀਂ ਕਰ ਸਕਦਾ। 뮤직 ਚੱਲ ਰਿਹਾ ਗਾ ਰਿਹਾ, ਚੰਗਾ ਗਾ ਰਿਹਾ, ਮਾੜਾ ਗਾ ਰਿਹਾ, ਰਿਸਪੌਂਸ ਆ ਰਿਹਾ ਨਹੀਂ ਆ ਰਿਹਾ, 3.5 ਮਿੰਟ ਉਹਦਾ ਆਵਾਮ ਦੇ ਨਾਲ ਡਾਇਰੈਕਟਲੀ ਇੱਕ ਗੱਲਬਾਤ ਦਾ ਰਾਬਤਾ ਖਤਮ ਹੋਇਆ, ਉਹਨਾਂ ਨੇ ਸਿਰਫ ਸੁਣਨਾ ਵਾ ਬਿਲਕੁਲ। ਤੇ ਉਹ ਗਾ ਰਿਹਾ, ਉਹ ਮੁੱਕਾ ਤੇ ਉਸ ਤੋਂ ਬਾਅਦ ਕਦੀ ਕਿਸੇ ਨੇ ਕਿਹਾ ਓਏ ਜਾ ਓਏ ਤੂੰ ਕੱਖ ਨਹੀਂ, ਉਹ ਤੂੰ ਨਹੀਂ ਗਾ। ਕਦੀ ਇਦਾਂ ਕਿਸੇ ਨੇ ਕਿਹਾ ਕਿਸੇ ਨੂੰ, ਕੋਈ ਆਤਫ ਅਸਲਮ ਸਾਹਿਬ ਨੂੰ ਜਾਂ ਅਲੀ ਜ਼ਫਰ ਸਾਹਿਬ ਨੂੰ ਜਾਂ ਰਾਹਤ ਸਾਹਿਬ ਨੂੰ, ਕਦੀ, ਕਿਉਂਕਿ ਉਹਨਾਂ ਅੱਛਾ ਕਾਮੇਡੀਅਨ ਨੂੰ ਦਿਲ ਕਰੇ ਦੂਜੀ ਗੱਲ ਤੋਂ ਬਾਅਦ ਕਹਿੰਦੇ ਓਏ ਵਿੱਕੀ ਓਏ ਇਦਾਂ ਹੀ ਆ। ਤੇ ਮਰ ਗਿਆ ਉਹ। ਦੇਖੋ ਨਾ ਇਹ ਭਾਈ ਨਾ ਇਹ ਬਹੁਤ ਜ਼ਿਆਦਾ ਕੰਮ ਖਰਾਬ ਆ। ਹਾਂਜੀ ਉਸਤਾਦ ਜੀ ਕਾਮੇਡੀ ਹੁਣ ਉਹ ਵੀ ਨਹੀਂ ਕੰਮ ਹੈਗਾ ਕਿ ਤੁਸੀਂ ਜਾਓ ਕਿਤੇ ਵੀ 7 ਲੱਖ ਰੁਪਏ ਲੈ ਕੇ ਤੇ ਉਹ ਮੈਂ ਖੱਬੂ ਆ ਘਰ ਕੁਰ ਕੇ ਤੇ ਆ ਜਾਓ। ਲੇਕਿਨ ਉਸਤਾਦ ਜੀ ਕਾਮੇਡੀ ਆਸਾਨ ਕਿੱਦਾਂ ਹੋਏਗੀ? ਕੋਈ ਆਸਾਨ ਇਹਦਾ ਹੱਲ? ਤੇਰੇ ਤੋਂ ਤੂੰ ਆਸਾਨ ਹੀ ਕੀਤੀ, ਮੈਂ ਕਿੱਥੋਂ ਆਸਾਨ ਕੀਤੀ? ਤੂੰ ਇਸ ਤੋਂ ਵੀ ਆਸਾਨ ਕਰਨੀ, ਇਸ ਤੋਂ ਵੀ ਆਸਾਨ ਕਰਨੀ, ਦੂਜੀ ਵਾਰੀ ਸਾਲਣ ਵਾਲੀ ਕਰ ਉਸ ਤੋਂ ਆਸਾਨ ਕਾਮੇਡੀ ਕੋਈ ਨਹੀਂ ਦੁਨੀਆ ਤੇ। ਜਦੋਂ ਮੈਂ ਤੈਨੂੰ ਕਿਹਾ ਵੀ ਡੱਡੂ ਤੂੰ ਕਹਿਣਾ ਸੀ ਡੱਡੂ ਆਪ ਕਹਿੰਦੇ ਆ, ਕੀ ਕਰਦੇ ਹੋਰ ਇਸ ਤੋਂ ਆਸਾਨ ਕੀ ਕਰਦੇ? ਮਿਹਨਤ ਉਹ ਕੀਤੀ ਜਾਣਦੇ ਆ ਮਾਂ ਦੀ ਕਸਮ ਪਾ ਦਿਆ ਕਰਕੇ ਭਾਈ ਮੈਂ ਕੋਈ ਗੱਲ ਨਹੀਂ ਕਰਨੀ, 2 ਮਿੰਟ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਹੱਸ ਦੇ ਇਸ ਤੋਂ ਅੱਛੀ ਕਾਮੇਡੀ ਹੋਰ ਕਿਹੜੀ ਹੋਣੀ? ਸਾਡੇ ਮੋਹਤਰਮ ਜਿੰਨੀ ਮੈਂ ਮਿਹਨਤ ਕਰ ਰਿਹਾ ਹਾਂ ਨਾ, ਇੱਥੇ ਵੀ ਤੇ ਮਜ਼ਾਕ ਉਹਨੇ ਤੂੰ ਕੱਲ ਕਾਂਡਲਵਾਤ ਤੇ 6 ਘੰਟੇ ਰਸਤੇ ਦੇ ਵਿੱਚ ਮੈਂ ਸ਼ਰਮਿੰਦਾ ਆਇਆ ਕਿ ਯਾਰ ਫੈਸਲ ਰਾਮੇ ਨੇ ਉੱਥੇ 4-5 ਤੋਂ ਗੱਲਾਂ ਕੀਤੀਆਂ, ਚਾਰੇ ਹੀ ਤੂੰ ਸਾਰੀਆਂ ਐਡੇ ਸੀ ਅਸੀਂ ਜੋਦੀਆਂ ਸੁਣੀਆਂ ਨੇ। ਰਾਜੀ ਫਰਮਾਇਸ਼ੀ ਕੁਝ ਜੁਗਤਾਂ ਕੀਤੀਆਂ ਨੇ, ਫਰਮਾਇਸ਼ ਆਈ ਸੀ ਮਾਲਕਾ ਥਲੋ ਆਡੀਓ ਚ ਰਸ਼ ਪਿਆ ਸੀਗਾ ਵੀ ਆਹ ਕੋਈ ਜੁਗਤ ਕਰੋ। ਉਤੋਂ ਤੂੰ ਆਪਣਾ ਉਹ ਬਾਪ ਕਰਦੇ ਜ਼ਿੰਦਗੀ ਮੇਰੀ ਖਰਾਬ, ਬਾਪ ਮੇਰੀ ਜ਼ਿੰਦਗੀ ਕਿਹੜਾ ਵਾ ਉਹ ਤੂੰ ਕਿੰਨਾ ਕੁ ਵੇਚਣਾ? ਹੁਣ ਕੋਠੀਆਂ ਕਾਰਾਂ ਲੈ ਲਈਆਂ ਉਸੇ ਇੱਕ ਸ਼ੇਰ ਤੋਂ, ਬਸ ਤੈਨੂੰ ਕਿਸੇ ਨੇ ਕਿਹਾ ਉੱਥੇ ਉਹ ਸੁਣਾ, ਮੈਂ ਆਪਕੋ ਇੱਕ ਸ਼ੇਰ ਸੁਣਾਤਾ ਹੂੰ। ਮੈਨੂੰ ਅਸ਼ਾ ਨੇ ਕਿਹਾ, ਮੈਨੂੰ ਕਹਿੰਦੇ ਉਹ ਸ਼ੇਰ ਤੂੰ ਸੁਣਾਈ ਸਟਾਰਟ ਦੇ, ਉਹਨਾਂ ਨੇ ਮੈਂ ਉਹਦੇ ਬਾਜੀ ਦੇ ਕੋਲ ਸਭ ਤੋਂ ਜ਼ਿਆਦਾ ਮੈਂ ਖਲੋਤਾ ਸੀ। ਸਾਡੇ ਮੋਹਤਰਮ ਸਭ ਤੋਂ ਪਹਿਲੇ ਉਹ ਮੇਰੇ ਕੋ ਐਂਡ ਆਏ ਨੇ ਥੱਲੇ, ਤੇ ਜਦੋਂ ਉਹਨਾਂ ਨੇ ਕਿਹਾ ਕਹਿੰਦੀ ਉਹ ਸਾਥ ਜੋ ਹੈ ਉਨਕਾ ਨਾਮ क्या है, ਉਹਨੇ ਉਹ ਸਲਮਾਨ ਨੇ ਦੱਸਿਆ ਕਿ ਗੜਗੀਲਾ, ਤੇ ਉਹ ਹੱਸੀ ਜਾਵੇ ਕਹਿੰਦੀ ਇਹ ਕਿਹਦਾ ਨਾਮ ਹੁਆ। ਔਰ ਤੁਹਾਨੂੰ ਪਤਾ ਸਭ ਤੋਂ ਪਹਿਲੇ ਸਟੇਜ ਛੱਡ ਕੇ ਭਨ ਫੈਸਲ ਦੇ ਕੋਲ ਆ ਕੇ ਉਹਨੇ ਇਹੀ ਕਿਹਾ ਕਿ ਮੈਂ ਆਪਕੀ ਬਹੁਤ ਫੈਨ ਹੂੰ ਯਾਰ, ਬੜਾ ਮਜ਼ਾ ਆਇਆ। ਨਹੀਂ ਉਹਨੇ ਕਿਹਾ, ਉਹਨੇ ਜਦੋਂ ਮੈਨੂੰ ਕਿਹਾ ਮਿੱਠਾ ਨਹੀਂ ਸਾਥ ਆਇਆ, ਮੈਂ ਕਿਹਾ ਮਿੱਠੇ ਉਰੇ ਆ, ਮਿੱਠੇ ਨੱਸ ਗਿਆ ਹੈ, ਕਹਿੰਦੀ ਉਹ ਮਿੱਠਾ ਦੇखे ਵੈਸੇ ਵੀ ਸਕਰੀਨ पे भी वैसा वैसे भी तो बाजी है ही बड़ी लॉयल सिंगर मुकाबला है। ਨਹੀਂ ਬਾਜੀ ਅੱਛੇ ਸਨ, बाजी हेरो सेट सगे ਮਿੱਠੇ ਤੂੰ ਸ਼ਰਟ ਹੀ ਕਮਾਲ ਦੀ ਪਾਈ ਸੀ ਯਾਰ, ਬਸ backing ਪਤਾ page- ਲੱਗਦਾ ਸੀਗਾ ਕਿ ਯਾਰ ਕੋਈ ਸਟਾਰ ਹੈ ਯਾਰ। लेकिन ये देखो सी उन्होंने
10 ਸਾਲ ਪੁਰਾਣਾ ਸ਼ੇਰ ਵੀ ਬੋਲਿਆ, ਲਾਫਟਰ ਕਲੈਪਾਂ ਆਈਆਂ ਨੇ, ਥੰਡਰ, ਲੋਕੀ ਆਡੀਅנס ਉੱਠਣ ਲੱਗੀ ਸੀਗੀ। ਤੇ ਉਸਤਾਦ ਜੀ ਨੇ ਕੀ ਕੀਤਾ? ਫੈਨਾਂ ਦੀ ਗੱਲ, ਸੈਲਫੀ ਲੈਣ ਵਾਲੇ ਝੂਠੇ ਹੁੰਦੇ ਨੇ। ਦੱਸੋ ਯਾਰ ਤੁਸੀਂ ਉਸਤਾਦ ਜੀ, ਉਹ ਤੁਸੀਂ ਭਾਈ ਤੁਸੀਂ ਫਨੀ ਆਪਣਾ- ਗੱਲ ਕੀਤੀ, ਫਨੀ। ਫਿਰ ਐਂਡ ਦੇ ਵੀ ਕਿਹਾ ਕਿ ਹੋਤਾ ਉਨਕਾ ਪਿਆਰ ਹੀ ਹੈ, ਲੇਕਿਨ ਇਹ ਗੱਲਬਾਤ ਤੁਸੀਂ ਕਿਹਾ ਜੀ ਇਹ ਸੈਲਫੀ ਖਿੱਚੀ ਤੱਕ ਸਹੀ ਨਹੀਂ ਆਈ, ਝੂਠ ਬੋਲਿਆ। ਫਿਰ ਉਹਨੇ ਨਹੀਂ ਯਾਰ, ਤੈਨੂੰ ਪਤਾ। ਅੱਛਾ ਤੂੰ ਇੱਥੇ ਗੱਲ ਸ਼ੁਰੂ ਕਰਨੀ ਤੇ ਤੈਨੂੰ ਇਹ ਯਾਦ ਗੱਲ ਕੀ ਹੋਈ ਸੀ? ਉਹ ਤਾਂ ਮੈਂ ਵਾਰ ਵੀ ਕਿਹਾ ਮੈਨੂੰ ਝੂਠੇ ਮਿਲੇ ਜਿੰਨੇ ਮਿਲੇ ਅੱਜ ਤੱਕ। ਆਹੋ। ਉਹ ਕਹਿੰਦੇ ਇੱਕ ਸੈਲਫੀ ਕਿੰਨੀ, ਇੱਕ ਤੇ 4 ਖਿੱਚਦੇ। ਮੈਂ ਤੇ ਫਿਰ ਝੂਠੇ ਹੀ ਹੋਏ ਨਾ, ਹਾਂ। ਇੱਕ ਦਾ ਗਿਆ ਉਹ। ਲੇਕਿਨ ਹੁੰਦਾ ਤੇ ਪਿਆਰ ਆ ਨਾ ਉਹਨਾਂ ਦਾ, ਮੁਹੱਬਤ ਹੁੰਦੀ ਹੈ। ਇਹਨਾਂ ਨੂੰ ਸਮਝ ਨਹੀਂ ਆਈ ਗੱਲ ਦੀ। ਯਾਰ ਇਹਨੂੰ ਕਿੱਥੇ ਆਉਣੀ ਸਮਝ? ਨਹੀਂ, ਉਹਨਾਂ ਨੂੰ ਕਹਿਣਾ ਚਾਹੀਦਾ ਜਿਹਦਾ ਲੈਵਲ ਇਹ ਆ ਕਿ ਵੀ ਕੱਬੂ ਇਹ ਕੱਬੂ ਆ। ਗੋਲਡੀ ਦਾ ਸਿਗਰਟ ਉਸ ਤੋਂ ਤੇ ਚੰਗਾ ਹੀ ਹੈ। ਯਾਰ ਉਹਨੇ ਆਪਣੇ ਚਾਰਜ ਕੀਤੀ ਨਾ ਬਹਿ ਕੇ, ਉਹਨੇ ਮੁਫਤ ਕੀਤੀ। ਤੂੰ ਤਾਂ ਪੈਸੇ ਲੈ ਕੇ ਏਡੀ ਵੱਡੀ ਚਵਲ ਮਾਰਿਆ। ਸਾਡੇ ਮੋਹਤਰਮ ਮੈਂ ਨਾ ਗੱਲ ਕਰੋ। ਬਾਕੀ ਰਾਤੀ ਇੱਥੇ ਤਾਂ ਆਪਾਂ ਮਾਸ਼ਾਅੱਲਾ ਸਾਡੀਆਂ ਹੀ ਸੀਗੀਆਂ ਸਟਾਰਟ ਦੇ ਜਦੋਂ ਅਸੀਂ ਗਏ ਆ। ਇਹਨੇ 2 ਗੱਲਾਂ ਕੀਤੀਆਂ ਪੁਰਾਣੀਆਂ, ਅੱਗੋਂ ਲੋਕੀ ਹੱਸੇ। ਮੈਂ ਕਹਿੰਦਾ ਵੀ ਤੇਰਾ ਕੋਈ ਰੌਲਾ ਨਹੀਂ, ਮੈਨੂੰ ਇਹਨਾਂ ਦੀ ਸਮਝ ਆ ਗਈ। ਬਾਕੀ ਰਾਤੀ ਉੱਥੇ ਮੈਂ ਬੱਚਿਆਂ ਨੂੰ ਗੱਲਾਂ ਕਰਦਾ ਸੁਣਿਆ ਆਡੀਅנס ਨੂੰ ਕਿ ਉਹ ਭਾਈ ਰਾਮੇ ਨੇ 15 ਲੱਖ ਲਿਆ ਇੱਥੇ ਆਉਣ ਦਾ। ਅੱਛਾ ਜੀ ਇਨਸ਼ਾਅੱਲਾ ਤਾਲਾ ਲਵਾਂਗੇ ਮਿੱਠੇ 15 ਯਾਰ, ਵੀ ਲਾਂਗੇ। ਲੇਕਿਨ ਸਾਜ ਯਾਰ ਫੈਸਲ ਅਹਿਮਦ ਸਾਹਿਬ ਨੇ ਸ਼ੁਕਰ ਹੈ ਨਾ, ਉਹ 10 ਲੱਖ ਤਾਂ ਮਿਲਿਆ ਹੀ ਨਾ ਤੁਹਾਨੂੰ। ਭਾਈ ਜਿਹੜੇ 30,000 ਦੀ ਇਹਨੇ ਕਮਰੇ 'ਚੋਂ ਦਿਹਾੜੀ ਲਾਈ ਹੈ। ਆਹੋ ਸਾਜੀ, ਉਹ ਤੇ ਮੈਂ ਉਦੋਂ ਉੱਥੇ ਵੀ ਰੌਲਾ ਪਾਇਆ। ਇਹਨਾਂ ਦੀ ਜੇਬਾਂ 'ਚ ਉਦੋਂ ਹੈਗਾ ਸੀ 25,000। 60,000 ਰੁਪਇਆ ਮੇਰੇ ਕੋਲ 50,000 ਰੁਪਇਆ ਲਿਆ ਕਿ ਰੂਮ ਲੈਣਾ ਸੀ। ਲੈ ਦਾਨਿਸ਼ ਸਾਹਿਬ ਉਸ ਰੂਮ 'ਚ ਕਸਮ ਚਕਾਲਾ ਮੇਰੇ ਕੋ ਇੱਕ ਦੀਵਾਰ ਵਾਲਾ ਛੋਟਾ ਪੱਖਾ ਨਹੀਂ ਇੰਜਨ ਹੁੰਦਾ, ਉਹ ਲੱਗਾ ਪੂਰੇ 'ਚ ਏਸੀ ਤੇ ਛੱਡ ਦੇ, ਛੱਤ ਤੇ ਪੱਖਾ ਹੀ ਕੋਈ ਨਹੀਂ। ਦੱਸ ਇੱਕ ਬਲਬ ਆ, ਉਹ ਮੈਂ ਲਾਉਣਾ ਸੀ ਤੇ ਵਾਸ਼ਰੂਮ 'ਚ ਲਾ ਕੇ ਹੱਥ ਧੋ ਲੈਣਾ ਸੀ, ਬਾਹਰ ਆਉਣਾ ਸੀ ਤੇ ਉੱਥੇ ਲਾ ਕੇ ਚਲਾ ਲੈਣਾ ਸੀ। ਉਹ ਬਲਬ, ਉਹ ਤੁਹਾਡੀ ਨਾਲ ਡਿਊਟੀ ਹੈ ਕਿ ਤੁਸੀਂ ਜਿੱਥੇ ਜਾਣਾ ਉਹ ਬਲਬ ਨਾਲ ਲੈ ਕੇ ਜਾਣਾ। ਤੋਰਵਾ ਕੀਤਾ ਸੀ। ਦਿਹਾੜੀ ਲਾਈ ਨਾ ਦੋਨਾਂ ਨੇ। ਉਹ ਦਿਹਾੜੀ ਤੋਂ ਯਾਰ ਦਾਨਿਸ਼ ਜਿੰਨਾ ਮਰਜ਼ੀ ਮੁਖਲਸ ਹੋ ਕੇ ਫੈਸਲ ਰਾਮੇ ਤੇ ਮਿੱਠਾ ਪੁਰੀਆ ਟੁਰ ਲਵੇ ਨਾ, ਜੀ ਜੀ ਲੇਕਿਨ ਯਾਰ ਨਹੀਂ ਯਾਰ। ਜੀ ਮੇਰੇ ਅੱਬੂ ਨੇ ਕਿਹਾ ਸੀਗਾ ਕਿ ਬੇਟਾ ਤੂੰ ਜਿੱਦਾਂ ਮਰਜ਼ੀ ਕਰ ਲੈ, ਮੈਂ ਆਪਣੇ ਜਿਸਮ ਦਾ ਮਾਸ ਤੇ ਗੋਸ਼ਤ ਤੇ ਕੁਆਤ ਦਵਾਨਾ। ਤੇ ਯਾਰ ਤੇਰੇ ਅੱਬੂ ਨੇ ਕੀ ਕਿਹਾ ਸੀ? ਮਾਸਕ ਫੈਸਲ ਤੂੰ ਜਿੱਦਾਂ ਮਰਜ਼ੀ ਭਲਾ ਕਰ ਲੈ, ਹਾਂ ਭਲਾ ਕਰ ਲੈ। ਕਹਿੰਦੇ ਤੇਰਾ ਅੱਗੋਂ ਮਾੜੀ ਹੋਣੀ। ਮਾੜੀ ਹੁੰਦੀ ਰਾਜੀ ਹੁੰਦੀ ਨਹੀਂ ਮਾੜੀ। ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਨੇ ਤੈਨੂੰ ਜੰਮਿਆ ਸੀ, ਉਹਨਾਂ ਨੇ 20 22 23 ਸਾਲ ਪੁੱਤਰ ਸਮਝ ਕੇ ਤੇਰੇ ਤੇ ਕਰਕੇ ਸਾਰਾ ਹਿਸਾਬ ਕਿਤਾਬ ਦੇਖ ਲਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਹਿਸਾਬ ਲਿਆ ਉਹਨਾਂ ਕਿ ਫੈਸਲ ਮੈਂ ਕਲੀਅਰ ਕਰ ਦੇਣਾ, ਜੋ ਮਰਜ਼ੀ ਤੂੰ ਕਰ ਲਾ, ਤੇਰੇ ਨਾਲ ਅੱਗੋਂ ਭਲਾ ਨਹੀਂ ਹੋਣਾ। ਉਹਦੀ ਵਜ੍ਹਾ ਇਹ ਹੈ, ਇਹ ਉਹਨਾਂ ਦੀ ਤੈਨੂੰ ਗੱਲ ਨਹੀਂ ਸੀ, ਇਹ ਉਹਨਾਂ ਦੀ ਬਦਦੁਆ ਸੀ। ਬਈ ਮਰੀ ਚ 골ਡਨ ਕਮਰਾ ਲੈ ਕੇ ਦਿੱਤਾ, 골ਡਨ ਜਿਹਨੂੰ 골ਡਨ ਰੂਮ ਨਹੀਂ ਕਹਿੰਦੇ, ਜਿਹਦਾ ਪਰਦਾ ਗੋਲਡਨ ਪਰਦਾ ਚੁੱਕਣਾ ਤੇ ਵਿਊ ਹੀ ਯਾਰ ਹੋ ਗਏ ਯਾਰ। ਇਹਨਾਂ ਯਾਰ ਕੁਛ ਚੀਜ਼ਾਂ ਲੈ ਸੀ ਹੁੰਦੀਆਂ ਹੁਣ। 2600 ਰੁਪਏ ਦਾ ਕਮਰਾ ਸੀ, 2600 ਦਾ। ਯਾਰ ਦਾਨਿਸ਼ ਮੇਰਾ ਦਿਲ ਟੁੱਟ ਗਿਆ ਕਸਮ ਲਈ। ਇੱਕ ਪੱਖਾ ਉਹ ਵੀ ਇੱਧਰ ਲੱਗਾ ਨੁੱਕਰ 'ਚ, ਉਹਦੀ ਹਵਾ ਲੈਣੀ ਆ ਤੇ ਬਾਹਰ ਦੇ ਦਰਵਾਜ਼ੇ ਦੇ ਕੋਲ ਆ ਕੇ ਤੁਸੀਂ ਬਹਿਣਾ ਵਾ। ਤੁਸੀਂ ਜ਼ਰਾ ਜਿਹਾ ਕਮਰੇ ਦੇ ਅੰਦਰ ਚਲੇ ਗਏ ਤੇ ਮਿੱਟੀ ਤੇ ਮਰੀ ਗਰਮੀ 30 32 28 30 32 ਗਰਮੀ ਤੇ 30 32 ਕੀ ਗਰਮੀ ਹੁੰਦੀ, ਮਤਲਬ ਪੱਖੇ ਵਾਲੀ ਦਾਨਿਸ਼ ਸਾਹਿਬ ਉਸਤਾਦ ਜੀ ਹੁਣ ਕਿਤੇ ਜਾਂਦੇ ਆ ਕਿਤੇ ਰਹਿਣ ਵਾਸਤੇ 10-15 ਸਾਲ ਆ ਰੂਮ 'ਚ ਅਸੀਂ ਬੜਾਂਗੇ, ਇਹ ਰੂਮ ਦੀਆਂ ਚੀਜ਼ਾਂ ਇੱਥੇ ਏਦਾਂ ਹੀ ਪਈਆਂ ਰਹਿਣਗੇ। ਉਹ ਹੈਗਾ ਵਾ ਅਸਾਰੇ ਕਦੀਮਾ ਦਾ ਹੋਟਲ। ਉਹ ਜਿਹੜੇ ਯੂਰੋਨੀਅਮ ਵਾਲੇ ਉਹ ਹੁੰਦੇ, ਉਹ ਲੈਂਡ ਨੂੰ ਫਿਰਨ ਡਏ ਉਹ। ਹੁਣ ਇਹਨਾਂ ਦਾ ਰਲਣਾ ਹੀ ਨਹੀਂ ਬੋਲ ਕੋਈ ਸਾਜੀ। ਯਾਰ ਇਹਨੇ ਮੈਨੂੰ ਕਿਹਾ ਉਸਤਾਦ ਜੀ ਉਹਦਾ ਵਿਊ ਦੇਖਣਾ। ਮੈਂ ਕਹਿੰਦਾ ਵਿਊ ਦੇਖਣਾ ਤੁਸੀਂ ਇੰਜ ਪਰਦਾ ਕਰਕੇ ਤੇ ਇੰਜ ਨਹੀਂ ਕਰੀਦਾ ਸਿਰੇ ਉਹ ਕਰਨਾ। ਯਾਰ ਉਸਤਾਦ ਜੀ ਮੈਂ ਤੁਹਾਨੂੰ ਦੱਸਦਾ, ਮੈਂ ਪਰਦਾ ਇੰਜ ਕੀਤਾ ਤੇ ਉਹ ਗਲੀ ਹੈ ਨਾ ਵਿੱਚ, ਗਲੀ ਦੇ ਸਾਹਮਣੇ ਦੀਵਾਰ ਆ। ਹੁਣ ਜਿਹਨੇ ਪਰਦਾ ਇੰਜ ਕਰਨਾ ਉਹਨੇ ਸਾਹਮਣਾ ਵਿਊ ਦੇਖਣਾ, ਉਹਨੇ ਇਹ ਨਹੀਂ ਦੇਖਣਾ ਕਿ ਥੱਲੇ ਕੀ ਆ। ਤੇ ਮੈਂ ਪਰਦਾ ਇੰਜ ਕੀਤਾ ਤੇ ਸਾਹਮਣੇ ਲਿਖਿਆ ਬੈਤੁਲ ਖੁਲਾ, ਉੱਪਰਾਂ ਨਾ ਕਿਤੇ ਕਿਸੇ ਦਾ ਲਿਖਿਆ ਕੋਈ ਹਿਸਾਬ ਕਿਤਾਬ, ਬੈਤੁਲ ਖੁਲਾ ਅੱਗੇ ਮਿਟਿਆ ਤੇ ਥੱਲੇ ਲਿਖਿਆ ਆਲਮ ਨਜੂਮੀ ਫਲਾਣਾ, ਤੇ 4 ਤੋਂ 5 ਫੁੱਟ ਤੇ ਉਹ ਕੰਧ ਆ, ਉਹ ਵਿਊ ਜਿਹੜਾ ਐ ਕਰਕੇ। ਹਾਂਜੀ, ਤੇ ਉਹਦੇ ਥੱਲੇ ਵੀ ਲਿਖਿਆ ਯਹਾਂ ਪੇ ਕੱਪੜੇ ਇਸਤਰੀ ਕਰਨੇ ਕੀ ਸਹੂਲਤ ਮੌਜੂਦ ਹੈ। ਮੈਂ ਕਿਹਾ ਤੇਰੇ ਵਿਊ ਤੇ ਲਾਨਤ ਬੇਟੇ। ਯਾਰ ਜਦੋਂ ਉੱਥੇ ਇੰਜ ਕਰਕੇ ਉੱਥੋਂ ਹੀ ਮੈਂ ਵਾਪਸ ਇੰਜ ਹੋ ਗਏ। ਜਦੋਂ ਵੱਡੀਆਂ ਸੈਲੀਬ੍ਰਿਟੀਆਂ ਜਾਂਦੀਆਂ ਸੀ ਨਾ, ਉਹ ਕਿਤੇ 7 ਸਟਾਰ ਸੀ ਉਹ ਹੋਟਲ, ਪਹਿਲੇ ਭੱਲੇ ਵੀ ਤਾਂ 7 ਸਟਾਰ ਸੀ, ਉਹ ਬੰਦ ਕਰਾਤਾ ਸੀ। ਭਾਈਜਾਨ ਇਹਨਾਂ ਨੇ 50,000 ਰੁਪਏ ਲਿਆ ਮੇਰੇ ਕੋਲ, ਜਾਂ 50 ਜਾਂ 60 ਹਾਲੇ 60। ਉਹ ਕਮਰਾ 3,3500 ਤੋਂ ਉੱਤੇ ਵਾਲਾ ਨਹੀਂ ਸੀ। 2600 ਦਾ ਸਾਜੀ ਮੇਰੇ ਸਾਹਮਣੇ ਲਿਆ। 2600 ਦਾ। ਦਾਨਿਸ਼ ਮੇਰਾ ਵੀਰ ਤੂੰ ਐਲੇ ਜ਼ੋਕ ਬੰਦਾ ਹੈ ਮਾਸ਼ਾਅੱਲਾ, ਤੇਰੀ ਹਰ ਪਾਸੇ ਤਾਰੀਫ ਹੁੰਦੀ। ਸਾਰਾ ਖਰਚਾ ਮਰੀ ਦਾ ਮੇਰਾ, ਆਣ ਜਾਣ ਦਾ ਮਰਜ਼ੀ ਤਾਂ ਮੇਰਾ, ਉਸ ਤੋਂ ਬਾਅਦ ਹੋਟਲ ਦਾ ਵੀ ਮੇਰਾ। ਤੂੰ ਸਿਰਫ ਵੇਖ ਕੇ ਨੁਕਸ ਕੱਢਣੇ ਉਸ ਹੋਟਲ ਚੋਂ, ਬਈ ਅਗਰ ਦਾਨਿਸ਼ ਗਾਲੇ ਜੋ ਸਾਜੀ ਮੈਂ ਦੇਣ ਜਾਓ। ਐਲੇ ਜ਼ੋਕ ਬੰਦਾ ਹੈ।
ਤੂੰ ਇਹਨੂੰ ਛੱਡ ਦੇ, ਇਹ ਸਾਲਨ ਲੈ ਕੇ ਆਏ, ਇੱਕ ਹਲੀਮ, ਇੱਕ ਚਨੇ। ਹਾਂ ਮੈਂ ਤੈਨੂੰ ਕਹਾਂ ਨਾ ਦਾਨਿਸ਼, ਇੱਕ ਬੁਰਕੀ ਇੱਧਰ ਲਾ, ਇੱਕ ਬੁਰਕੀ ਇੱਧਰ ਲਾ, ਤੂੰ ਇੱਕ ਬੁਰਕੀ ਉਧਰੋਂ ਲਾ ਲਵੇਂ, ਇੱਕ ਉਧਰੋਂ ਲਾ ਲਵੇਂ, ਤੇ ਤੈਨੂੰ ਮੈਂ ਪੁੱਛਾ ਦੱਸ ਦੋਨਾਂ ਚੋਂ ਜ਼ਿਆਦਾ ਮਾੜਾ ਕਿਹੜਾ? ਤੂੰ ਘੰਟਾ ਸੋਚਦਾ ਰਹੇਗਾ ਦੋਨਾਂ ਚੋਂ ਕਿਹੜਾ ਮਾੜਾ? ਕਿਹੜਾ ਮਾੜਾ ਵਾ, ਤੂੰ ਘੰਟਾ ਸੋਚਦਾ ਰਹੇਗਾ। ਔਰ ਮੈਂ ਤੈਨੂੰ ਇਹ ਵੀ ਕਹਣਾ, ਦੱਸ ਦੋਨਾਂ ਚੋਂ ਜ਼ਿਆਦਾ ਮਜ਼ੇਦਾਰ ਕਿਹੜਾ? ਤੂੰ ਤਾਂ ਵੀ ਘੰਟਾ ਸੋਚੇਗਾ। ਹਾਂਜੀ ਉਸਤਾਦ ਜੀ ਰਸਤੇ ਉਹ ਰੋਟੀ ਲੈ ਕੇ ਆਏ ਮੇਰੇ ਲਈ। ਓਏ ਤੋਬਾ ਯਾਰ। ਸੁੱਕੀਆਂ ਰੋਟੀਆਂ ਫਿਰ। ਆਹੋ ਯਾਰ ਉਹ ਸਿਰਫ ਹਲਕਾ ਜਿਹਾ ਹੀ ਸੀਗਾ, ਉਹ ਰੂਮ ਹਲੇ ਡੈਕੋਰੇਟ ਨਹੀਂ ਸੀ ਹੋਇਆ, ਸਫਾਈ ਵਾਲੇ ਆਉਣੇ ਸੀ, ਉਸਤਾਦ ਜੀ ਨਹੀਂ ਨਾ ਸੀ। ਮੈਂ ਕਿਹਾ ਯਾਰ ਇਦਾਂ ਹੀ ਚੱਲਣ ਦਿਓ, ਕੋਈ ਨਹੀਂ ਸੀ ਆਪੇ ਕਰ ਓਏ ਉੱਥੇ ਡਾਕੂ ਰੇਟ ਸਿਰਫ ਸੀ, ਉਸਤਾਦ ਜੀ ਡੈਕੋਰੇਟ ਪਾਇਣੋ। ਪਤਾ ਕੀ ਇਹ ਮਰੀ ਲੋਕਾਂ ਨੇ ਕੀ ਕੀਤਾ, ਅੰਦਰ ਕੋਈ ਆਪਣਾ 1.5 ਮਰਲਾ ਜਗ੍ਹਾ ਵਾ, ਉਹਨੂੰ 17 ਉੱਤੇ ਲੈ ਗਏ ਮੰਜ਼ਲਾਂ 'ਚ। ਠੀਕ ਹੈ ਜੀ, ਉੱਥੇ ਉਹਨੂੰ ਸ਼ੁਰੂ ਕਰਤਾ ਕੰਮ। ਆਲੇ ਦੁਆਲੇ ਵੀ ਬਿਲਡਿੰਗਾਂ, ਕੋਈ ਵਿਊ ਨਹੀਂ, ਅੰਦਰ ਘੁੱਟਣ ਟੈਪ, ਉੱਤੋਂ ਇਧਰੋਂ ਪਸ਼ਤੋ ਦੀ ਆਵਾਜ਼ ਆ ਰਹੀ ਹੈ, ਇਧਰੋਂ ਸਰਾਇਕੀ ਦੀ ਆ ਰਹੀ, ਉਧਰੋਂ ਉਹਦੀ ਰਸ਼ ਪਿਆ। ਬੂਹਾ ਖੋਲ ਦੋ, ਬੂਹਾ ਬੰਦ ਕਰ ਦੋ, ਕੋਈ ਹਿਸਾਬ ਕਿਤਾਬ ਨਹੀਂ। ਹਾਂਜੀ ਯਾਰ ਜਦੋਂ ਮੈਂ ਗਿਆ ਨਾ, ਮੈਂ ਇੰਜ ਕਰਕੇ ਬਾਰੀ ਖੋਲੀ, ਜਿਵੇਂ ਹਲਕੇ ਹਲਕੇ ਸਟਾਰ ਜਿਹੇ ਨਹੀਂ ਅੰਦਰ ਆਉਂਦੇ ਹੁੰਦੇ, ਤੁਰ 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 ਤੁਰ, ਉਹ ਆਏ। ਏਦਾਂ ਹੁੰਦੇ ਉਸਤਾਦ ਜੀ, ਕੀ ਹੈ ਯਾਰ? ਉਹ ਉਤਲੇ ਕਮਰੇ ਦੇ ਕਿਤੇ ਆਏ ਨੇ। ਹਾਂਜੀ। ਠੀਕ ਹੈ ਜੀ। ਭਾਜੀ ਉਹ ਕਮਰਾ ਦਿੰਦੇ ਆ ਸੈਲੈਬ੍ਰਿਟੀਆਂ ਨੂੰ, ਭਲੇ ਵਕਤਾਂ ਦੇ ਵਿੱਚ ਕਹਿੰਦੇ ਇੱਥੇ ਅੰਜਲੀਨਾ ਜੋਲੀ, ਇੱਥੇ ਵੱਡੇ ਵੱਡੇ ਸਟਾਰ ਰੁਕਦੇ, ਸਟਾਰ ਉੱਥੇ ਉਹ ਉਦਾਂ ਹੀ ਉਹਨੇ ਬੰਦ ਕਰਤਾ ਭਾਈ। ਹੁਣ ਜਦੋਂ ਆਉਂਦੇ ਨੇ ਯਾਦਗਿਰੀ ਵਾਸਤੇ, ਉਹੀ ਹੋਟਲ ਖੋਲਿਆ ਜਾਂਦਾ ਸੀ, ਤਰਲੇ ਮਿੰਤਾ ਕਰਕੇ 700 ਰੁਪਏ ਮੈਂ ਕੋਲੋਂ ਪਾਇਆ, 5-7 ਭਾਈ ਫੈਸਲਾ ਵੀ ਲੱਗਾ, ਤਰਲੇ ਮਿੰਤਾ ਕਰਕੇ ਸਾਜੀ ਨੂੰ ਰੂਮ ਲੈ ਕੇ ਦਿੱਤਾ ਵਾ। ਤੂੰ ਉਹਦਾ ਵਿਊ ਹੀ ਬੜਾ। ਨਾ 15 ਦਿਨ ਉੱਥੇ ਅਲੀ ਜ਼ਫਰ ਸਾਹਿਬ ਰੁਕੇ ਰਹੇ। ਮੈਂ ਕਿਹਾ ਰੁਕੇ ਨਹੀਂ ਰਹੇ, ਉੱਥੇ ਫਸੇ ਰਹੇ ਨੇ। ਉਸਤਾਦ ਜੀ ਯਕੀਨ ਕਰੋ, 1 ਮਿੰਟ ਯਾਰ ਭਾਈ, ਹੁਣ ਮੈਂ ਗੱਲ ਸ਼ੋ ਕਰਾਂਗਾ। ਉਸਤਾਦ ਜੀ ਨੇ ਰਸਤੇ ਹੀ ਮੇਰੇ ਨਾਲ ਲੜੇ ਆ ਦੋਨੇ ਜਣੇ। ਕਿਉਂ? ਤੁਸੀਂ ਕਹਿੰਦੇ ਉਸਤਾਦ ਜੀ ਨੂੰ ਕਿਉਂ ਦੱਸਿਆ ਵੀ 25,000 ਸਾਡੀ ਜੇਬ 'ਚ? ਹਾਂ ਕਹਿੰਦੇ ਹੁਣ ਤੈਨੂੰ ਅਸੀਂ ਕਢਾਉਣਾ ਵਾ। ਚਲੋ ਅੱਲਾ ਖੈਰ ਕਰੇ, ਕੋਈ ਨਹੀਂ। ਅੱਛਾ ਮਿੱਠਾ ਜੀ, ਜ਼ਿੰਦਗੀ 'ਚ ਇੱਕ ਠਾਣ ਲਵੋ ਕਿ ਜੋ ਮਰਜ਼ੀ ਹੋ ਜਾਵੇ, ਉਸਤਾਦ ਜੀ ਨੂੰ ਕਹਿਣਾ ਕਿ ਆਪ ਹੀ ਕਰਨਾ ਤੁਸੀਂ। ਅਸੀਂ ਤੇ ਨਹੀਂ, ਮੈਂ ਤੇ ਅੱਜ ਤੋਂ ਬਾਅਦ ਮੈਂ ਠਾਣ ਲਈ 50,000 ਦੀ ਗੱਲ ਕੋਈ ਨਹੀਂ ਮਿੱਠੇ, ਇਦਾਂ ਹੀ ਆ। ਉਹ ਮੈਨੂੰ ਕੱਟ ਕੇ ਵਿਖਾਣ। ਮੈਂ ਤੈਨੂੰ ਜੈਨੂਨ ਕਹਿ ਰਿਹਾ, ਭਲਾ ਕਰ। ਭਲਾ ਨਹੀਂ ਕਰਨਾ ਮੈਂ। ਨਾ ਕਰੀ ਯਾਰ ਤੂੰ, ਉਸਤਾਦ ਨਾ ਜੀ ਭਲਾ ਕਰੀ ਮੇਰਾ। ਉਹ ਕਮਰਾ ਤੁਸੀਂ ਆਪ ਜਾਓ ਲੈਣ, 70 ਤੋਂ 80,000 ਦਾ ਤੁਹਾਨੂੰ ਮਿਲੇਗਾ ਉਹ ਕਮਰਾ। ਉਹ ਯਾਰੋ ਜਾ ਉਹਦੇ ਚ ਕੀ ਕਮਰੇ ਚ ਸੀ? ਉਹ 70-80 ਹਜ਼ਾਰ ਦਾ ਵੀਡੀਓ ਬਣੀ ਹੈ, ਤੁਸੀਂ ਵੇਖ ਲੈਣਾ ਪੈਣ। ਮੇਰਾ ਖਿਆਲ ਉਹਨੇ ਕਰਤੀ ਅਪਲੋਡ ਜਾਂ ਕਰਨੀ, ਵੇਖ ਲੈਣਾ, ਤੁਹਾਨੂੰ ਪਤਾ ਲੱਗ ਜੂ ਉਹ ਕਮਰਾ ਕੀ ਸੀ। ਦਾਨਿਸ਼ ਨੌਕ ਹੁੰਦੀ ਅੰਗਰੇਜ਼ ਨੂੰ 에ਅਰ ਹੋਸਟਸ ਆ ਕਹਿੰਦੀ ਆ, ਉਹ ਵੇਟਰ ਆਪਕਾ ਨਾਸ਼ਤੇ ਦਾ ਟਾਈਮ ਹੋ ਚੁੱਕਾ, ਉਹ ਬ੍ਰੇਕ। ਪਾਇਣ ਉਹਦੇ ਬੈੱਡ ਇਦਾਂ ਦੇ ਸੀ, ਜਦੋਂ ਤੁਸੀਂ ਉਹਦੇ ਤੇ ਪਾਸਾ ਲੈਂਦੇ ਨਾ, ਉਦੋਂ ਤੁਹਾਨੂੰ ਛੱਤ ਨਜ਼ਰ ਆਉਂਦੀ। ਲੈ ਸਿੱਧੇ ਪੈ ਨਹੀਂ ਆਉਂਦੀ। ਨਹੀਂ, ਸਿੱਧੇ ਪੇ ਕੰਧ ਨਜ਼ਰ ਆਉਂਦੀ। ਹਾਂਜੀ ਇੰਜ ਬੈੱਡ। ਅੱਛਾ 360 ਹਾਂ ਬਾਹਰ ਹਾਲ ਸਾਰਾ ਮਾਰਨ ਦਾ ਕੰਮ ਉਹਨਾਂ ਸੀ। ਦੀ ਕਸਮ ਕੀਤੀ ਖਰਾਈ ਖੂਜ ਭਾਰਤੀ ਉਸਤਾਦ ਨੇ। ਉਹ ਵੇਟਰ ਬਾਰ-ਬਾਰ ਆ ਕੇ ਕਹਿੰਦਾ ਸੀ ਕੋਈ ਸ਼ਾਇਦ ਹੋਣੀ ਚਾਹੀਏ, ਕੋਈ ਵੇਖਣ ਨਹੀਂ ਸੀ ਯਾਰ। ਹਾਂ ਉਹ ਸਿਰਫ ਇੱਕੋ ਹੀ ਗੱਲ ਆ ਕੇ ਕਹਿੰਦਾ ਸੀ, ਭਾਈ ਗੱਡੀ ਸਾਈਡ ਤੇ ਕਰ ਲਓ ਤੈਨੂੰ। ਫਿਰ ਉਸਤਾਦ ਜੀ ਜਿਹੜਾ ਤੁਹਾਨੂੰ ਖਾਣਾ ਖਵਾਇਆ ਇਹਨਾਂ ਨੇ, 80 ਰੁਪਈਆਂ ਦਾ ਇਹਨਾਂ ਨੇ ਸਾਲਣ ਪਵਾਇਆ। ਓਏ ਅੱਚੀ ਪੀਏ ਨਹੀਂ, ਅੱਚੀ ਪੀਏ ਦਾ ਕਿੱਥੋਂ ਉੱਥੇ ਆ ਗਿਆ? ਉਹ ਬਸ ਕਰ ਦਿਓ। ਉੱਥੇ ਆਲੂ ਛੋਲੇ ਦਾ ਪੈਕਟ ਜਿਹੜਾ 300 ਦੇਣ ਡਿਆ, ਤੇ ਅੱਚੀ ਨਾਲ ਚਾਲਣ ਕਿੱਥੋਂ ਆ ਗਿਆ? ਨਹੀਂ ਨਹੀਂ, ਸਾਡੀ ਸਾਡੇ ਯਕੀਨ ਉੱਥੇ ਕਰੋ, ਮਹਿੰਗਾ ਡੱਬੇ ਹੀ। ਨਾਲ ਯਾਰ ਐਡੀ ਬੋਟੀ ਸੀਗੀ, ਦੇਸੀ ਮੁਰਗੇ ਜਿਹੜੀ ਤੌਣ ਇੰਜ ਕਰਕੇ ਛੋਲਿਆਂ ਦੇ ਵਿੱਚ ਘਸਾਈ ਗਈ, ਉਹ ਸਾਜੀ ਖਾਧੀ ਨਹੀਂ, ਉਦੋਂ ਹੀ ਪਈ ਰਹੀ ਆ। ਕਸਮ ਵਾਲੀ ਗੱਲ ਆ। ਉਹ ਮੁਰਗ ਚਨੇ ਸਪੈਸ਼ਲ ਮਿੱਠੇ ਨੇ ਲੱਗ ਪੀਸ ਪਵਾਇਆ ਉਸਤਾਦ ਜੀ ਨੇ। ਪੂਰਾ। ਉਸਤਾਦ ਸ਼ੋਕ ਨਾ ਖਾਂਦਾ ਯਾਰ, ਤੁਸੀਂ ਖਾਦਾ ਲੈਗ ਪੀਸ ਉਸਤਾਦ ਜੀ ਠੀਕ ਹੈ ਨਾ। ਵਿੱਚੋਂ ਦੱਸਿਓ ਤੁਸੀਂ। ਨਹੀਂ ਦਾ ਕਿੱਥੇ ਲੈਗ ਪੀਸ ਕਦੇ ਉਹ ਖੇਡ ਭਾਈ ਵਿੱਚ ਹੀ ਸੀਗਾ, ਕਿਤੇ ਖੁਰ ਗਿਆ ਹੋਣਾ ਵਾ, ਅਸੀਂ ਕਿਹੜਾ ਨਹੀਂ ਪਵਾਇਆ। ਚਲੋ ਉਸਤਾਦ ਜੀ ਦਿਹਾੜੀ ਲੱਗ ਗਈ ਮੁੰਡਿਆਂ ਦੀ, ਤੁਸੀਂ ਤੇ ਅੱਗੇ ਹੀ ਕਹਿੰਦੇ ਹੋ ਕਿ ਮੇਰਾ ਕੋਈ ਖਾਵੇ ਤੇ ਮੈਂ ਉਹਨੂੰ ਅੱਗੋਂ ਫੜਾਂ। ਅੱਗੇ ਫੜੇ ਜਾਣ ਕੇ ਆਪੀ 50,000 ਦੀ ਦਿਹਾੜੀ ਕਿੰਨੇ ਕੁ ਦਿਨ ਖਾ। ਭਾਈ ਦਿਹਾੜੀ ਲਾਉਣੀ ਹੈ ਤੇ ਸਾਜੀ ਨੂੰ ਸਿੱਧਾ ਕਹਿਣਾ ਵੀ ਸਾਜ ਸਾਨੂੰ ਇੰਨੇ ਕੁ ਪੈਸੇ ਚਾਹੀਦੇ। ਉਂਝ ਦਿੰਦੇ ਆ। ਮੇਰੀ ਗੱਲ ਸੁਣ ਲਓ ਉਸਤਾਦ ਜੀ, ਜ਼ਿੰਦਗੀ 'ਚ ਗੱਲ ਯਾਦ ਰੱਖਣਾ। ਯਾਰ ਤੁਸੀਂ ਬਗੈਰ ਤੋਂ ਤੁਸੀਂ ਸੋਚ ਸਕਦੇ ਸੀ ਕਿ ਮਰੀ ਮਾਲ ਰੋਡ ਦੇ ਉੱਤੇ, ਹਾਂਜੀ ਕਸਮ ਵਾਲੀ ਗੱਲ ਆ, ਮਰੀ ਮਾਲ ਰੋਡ ਦੇ ਉੱਤੇ ਇਹ ਮਰੀਮ ਨਵਾਜ਼ ਸਾਹਿਬ, ਇਹ ਫਲਾਣੇ ਵੱਡੇ, ਇਹ ਅਲੀ ਜ਼ਫਰ ਸਾਹਿਬ, ਇਹ ਸਜਾਦ ਜਾਨੀ ਟੀਮ, ਇਹ ਅੱਗੇ ਉਹ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ, ਇਹ ਅੱਗੇ ਪਤਾ ਗਵਰਨਮੈਂਟ ਦੀ ਸੀ ਨਾ, ਉਹਨਾਂ ਨੇ ਜਿਹੜੇ ਲਾਈ, ਉਹਨਾਂ ਦੇ ਵਿੱਚ ਤੁਹਾਡੀ ਤਸਵੀਰ ਲੱਗੀ ਟੀਮ ਦੀ। ਵੱਡੀ ਗੱਲ ਆ ਉਸਤਾਦ ਜੀ, ਇਹ ਤੇ ਬੜੀ ਵੱਡੀ ਗੱਲ। ਬਗੈਰ ਤੋਂ ਜਿਸ ਬੰਦੇ ਦੀ ਵਜ੍ਹਾ ਤੋਂ ਲੱਗੀ, ਉਹਨੂੰ ਚੂਨਾ ਲਾਤਾ ਤੁਸੀਂ। ਇਹਨੇ ਚੂਨਾ ਚਾਨਾ ਕੋਈ ਨਹੀਂ ਲਾਇਆ। ਚਲੋ ਸਾਡਾ ਤਾਂ ਨਹੀਂ, ਇਹ ਤਾਂ ਬੱਚੇ ਆ, ਲੇਕਿਨ ਭਾਈ ਦਾ ਬਣਦਾ ਸੀਗਾ, ਭਾਜੀ ਦਾ ਬਣਦਾ ਸੀ ਆ। ਇਹ ਨਹੀਂ, ਤੇਰਾ ਵੀ ਬਣਦਾ ਵਾ, ਤੂੰ ਭਰਾ ਹੈ, ਤੂੰ ਮੇਰਾ ਸਟਰਗਲ ਹੀ ਆ। ਮੈਂ ਕਹਿੰਦਾ ਜਿੰਨੀ ਸਟਰਗਲ ਮਿੱਠੇ ਨੇ ਕੀਤੀ ਆ, ਹਜੇ ਵੀ ਕਰਨ ਡਿਆ ਵਾ। ਕੁੱਲੇ ਆਓ ਹਾਂ ਮਾਸ਼ਾਅੱਲਾ। ਇੰਨੀ ਕੁ ਜੁਗਤ ਤੈਨੂੰ ਯਾਦ ਹੈ, ਤੇਰੀ ਸੋਚ ਸਿਰਫ ਇਹਨੇ ਲੜ ਲੱਗ ਗਿਆ ਕਿ ਵੀ ਨਹੀਂ ਬਈ ਅਸੀਂ ਸਿਰਫ ਇਹਨਾਂ ਦੇ ਹੀ ਆ। ਬਿਲਟ ਪਤਾ ਕਿਉਂ ਦਿੰਦੇ ਇੱਕ ਦੂਜੇ ਨੂੰ ਸਾਜੀ? ਦੋਨੇ ਇੱਕ ਦੂਜੇ ਦੇ ਕਾਣੇ। ਲੈ ਆ ਅਸੀਂ ਵਾਪਸ ਆਉਣ ਲੱਗੇ ਆ, ਸਾਡਾ ਬੜੇ ਵਾਕਿਆਤ ਹੁੰਦੇ ਜਦੋਂ ਅਸੀਂ ਬਾਹਰ ਨਿਕਲਦੇ ਹਾਂ। ਸੱਚੀ ਅਸੀਂ, ਸਾਡੇ ਪਾਕ ਆਰਮੀ ਦਾ ਜਵਾਨ ਇੱਕ ਸਾਨੂੰ ਮਿਲਿਆ, ਦੂਰੋਂ ਆਇਆ ਉਹ, ਤੇ ਮੈਂ ਕਿਹਾ ਯਾਰ ਵਿਚਾਰਾ, ਮੈਂ ਮਿਲਿਆ ਜੇ ਹੱਥ ਪਾ ਕੇ ਹੈ, ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਜੀ ਇਸ ਤਰ੍ਹਾਂ ਅਸੀਂ ਇੱਥੇ ਮੇਰੀ ਮਾਲ ਰੋਡ ਤੇ ਡਿਊਟੀ ਆ, ਅਸੀਂ, ਮੈਂ ਪਤਾ ਨਹੀਂ ਕਿਹੜੇ ਸ਼ਹਿਰ ਦਾ ਵਾਂ,
ਨੰਬਰ ਅਸੀਂ ਉਹਦਾ ਲਿਆ, ਉਹਨੇ ਸਾਡਾ ਲਿਆ। ਉਹਨੇ ਕਹੀ ਕਦੀ ਤੁਸੀਂ ਮਾਲ ਰੋਡ ਤੇ ਆਓ ਭੈਣ, ਐ ਉੱਥੇ ਪਾਕ ਆਰਮੀ ਲਿਖਿਆ, ਕਸਮੇ ਰੂਹ ਖੁਸ਼ ਹੋ ਜਾਂਦੀ ਵੇਖ ਕੇ। ਪਹਿਲੇ ਤੇ ਪਾਕ ਆਰਮੀ ਵੇਖ ਸਹੀ ਗੱਲ। ਯਾਰ ਮੈਂ ਕੱਲਾ ਨਿਕਲਿਆ, ਸਲਮਾਨ, ਮੈਂ, ਤੇ ਸ਼ਰਾਬ, ਇੰਨੀ ਮੁਹੱਬਤ। ਤੇ ਹੁਣ ਅਸੀਂ ਜਾਣਾ ਵਾ। ਮੈਂ ਉਹਨੂੰ ਕਿਹਾ ਭੈਣ ਜਦੋਂ ਮੈਂ ਆਉਣਾ ਨਾ ਹੁਣ ਦੁਬਾਰਾ, ਜਦੋਂ ਆਪਾਂ ਮਿਲਣਾ ਤੇ ਤੁਸੀਂ ਸਿਵਲ ਸਲਵਾਰ ਕਮੀਜ਼ ਦੇ ਵਿੱਚ ਆਪਾਂ ਕਿਤੇ ਪਾਵਾਂਗੇ। ਕਹਿੰਦਾ ਭੈਣ ਜਿੱਦਾਂ ਕਹੋਗੇ ਉਦਾਂ ਪੈ ਜਾਏਗਾ। ਮੈਂ ਕਿਹਾ ਓਕੇ ਭੈਣ। ਹੁਣ ਦਸੰਬਰ 'ਚ ਜਾਣਾ ਹੈ, ਲੇਕਿਨ ਇੱਕ ਗੱਲ ਜ਼ਿਹਨ 'ਚ ਰੱਖਣਾ ਉਸਤਾਦ ਜੀ, ਕਮਰਾ ਤੁਸੀਂ ਆਪ ਲੈਣਾ ਜੀ। ਮੈਨੂੰ ਨਹੀਂ ਕਹਿਣਾ ਕਿ ਵੈਸਲ ਕਮਰਾ ਲੈ ਤੂੰ ਕਮਰੇ ਦੀ ਗੱਲ ਕਰਦਾ? ਹਾਂਜੀ। ਮੈਂ ਸਿਰਫ ਤੁਹਾਡੇ ਨਾਲ ਰਹਿਣ ਦੀ ਵਜ੍ਹਾ ਤੋਂ ਪਤਾ ਨਹੀਂ ਕਿਸ ਬੰਦੇ ਦੇ ਜਾਨੀ ਭਾਈ ਰੂਮ ਓਕੇ ਤੁਹਾਡੇ ਲਈ ਤਿਆਰ ਆ, ਤੁਸੀਂ ਆਓ, ਖਾਣਾ ਪੀਣਾ ਇਹ ਉਹ ਲਗਜ਼ਰੀ ਆਪਣੇ ਜਿਨ੍ਹਾਂ ਦੇ ਉੱਥੇ ਰੂਮ ਨੇ। ਮੈਂ ਛੱਡ ਕੇ ਬਗੈਰ ਤੋਂ ਮੈਂ ਤੁਹਾਡੇ ਨਾਲ ਰਹਿਣਾ ਹਾਏ ਹਾਏ ਹਾਏ। ਕਿ ਯਾਰ ਨਹੀਂ, ਜਿਸ ਬੈੱਡ ਤੇ ਇਹ ਸੌਂਦੇ ਨੇ ਉਸੇ ਤੇ ਹੀ ਮੈਂ ਸੌਣਾ। ਤੇ ਗੱਲਾਂ ਵੀ ਤਾਂ ਨਾ ਸੁਣਾਇਆ ਕਰੋ ਫਿਰ ਉਸਤਾਦ ਜੀ। ਲੇਕਿਨ ਤੁਸੀਂ ਜਿੰਨੇ ਦਾ ਆਇਆ ਉਹਨੇ ਪੈਸੇ ਲਵੋ। ਹਾਂਜੀ 60 ਦਾ ਆਇਆ ਉਸਤਾਦ। ਉਹ ਮਹਿੰਗਾਈ ਹੋਈ ਸੀਜ਼ਨ ਵਾ, ਮਰੀਜ਼ ਸੀਜ਼ਨ ਵਾ, ਸ਼ੁਕਰ ਕਰੋ ਕਮਰਾ ਲੱਭਣ ਨਹੀਂ। ਕਹਿੰਦਾ ਭਾਈ ਥੜੇ ਤੇ ਬਿਸਤਰੇ ਕਰ ਦਿੰਦੇ ਆ, ਉਹਦਾ ਵੀ 60,000। ਇੰਨਾ ਫਿਰੇ ਮੈਂ ਤੇ ਮਿੱਠੂ ਚੜਾਈਆਂ ਉਹ ਜਦੋਂ ਤੁਸੀਂ ਅਗਲੇ ਨੂੰ ਪਹਿਲੇ ਹੀ ਕਹਿਣਾ ਕਿ ਸਾਨੂੰ 4 ਤੋਂ ਥੱਲੇ ਥੱਲੇ ਦਾ ਦਿਖਾ, ਤੇ ਉਹਨੇ ਤੁਹਾਨੂੰ ਫਰਾਉਣਾ ਹੀ ਹੈ। ਤੂੰ ਉਹਨੂੰ ਕਹਿ ਸਾਨੂੰ 20-25 ਲੈ ਦਿਖਾ, ਉਹਨੇ ਕਹਿਣਾ ਭਾਜੀ ਆ ਫੜੋ ਇੱਧਰ ਆ। ਉਹੀ ਹੈ ਉਸਤਾਦ ਜੀ। ਯਾਰ ਹੋਟਲ 1 ਸੀ, ਹੋਟਲ 1 ਪਤਾ ਨਹੀਂ ਹੋਟਲ 1 ਸੀ ਯਾਰ। ਉੱਥੇ ਮਰੀ ਦੀ ਹਦੂਦ ਹੀ ਮੁੱਕ ਗਈ ਸੀ ਜਿੱਥੇ ਕਮਰੇ। ਉਸਤਾਦ ਜੀ 80,000 ਰੁਪਏ ਤੋਂ ਨਹੀਂ ਸੀ ਉੱਤੋਂ ਚੜਾਈ ਜਾ ਰਹੇ, ਮੈਨੂੰ ਬੁਰਾ ਹਾਲ। ਤੇ ਉਸਤਾਦ ਜੀ ਬਿਲਕੁਲ ਲੋ ਰੇਟ ਹੁੰਦਾ ਜਿਹੜਾ ਇੰਜ ਦਾ ਹੋਵੇ। ਹਾਂ ਸਭ ਤੋਂ ਅੱਲਾ ਘੱਟ ਤੇਰਾ ਭਲਾ ਕਰੇ। ਭਾਈ ਕਮ ਸੇ ਕਮ ਅੱਧਾ ਕਿਲੋਮੀਟਰ ਸਿਰ ਚੜਾਈ ਚੜਨੀ ਹੈ ਤੇ ਫਿਰ ਮਾਲ ਤੇ ਜਾਣਾ ਤੁਸੀਂ। ਤੂੰ ਹਿਸਾਬ ਲਾ, ਉੱਥੇ 60,000 ਦਾ ਜਿਹੜਾ ਥਲਾਈ ਤੇ ਸੀਗਾ, ਉੱਥੇ ਕਿੰਨੇ ਹੋਣਗੇ? ਹਵਾਈ ਤੇ ਯਾਰ। ਫੁੱਲ ਟੌਪ ਰੂਫ ਤੇ ਸੀਗਾ ਉਹ ਪੂਰਾ ਵਿਊ ਪੂਰਾ ਵਿਊ ਸੀਗਾ। ਇੱਥੋਂ ਚਾਈਨਾ ਨਜ਼ਰ ਆਉਣਾ, ਇਧਰੋਂ ਜਾਪਾਨ ਨਜ਼ਰ ਆਉਣਾ, ਸਾਰੇ ਮੁਲਕ ਨਜ਼ਰ ਆਉਣੇ ਸੀ। ਨਹੀਂ ਉਸਤਾਦ ਜੀ, ਅੱਜ ਤੋਂ ਬਾਅਦ ਮੇਰੇ ਤੇ ਨਾ ਉਮੀਦ ਰੱਖਣਾ, ਮਾਫੀ ਦੇਣਾ ਉਸਤਾਦ ਜੀ। ਮੈਂ ਜਿੰਨਾ ਜ਼ਲੀਲ ਹੋਣਾ ਸੀ ਮੈਂ ਹੋ ਗਿਆ ਉਸਤਾਦ ਜੀ। ਨਹੀਂ ਬਸ ਭਰਾ ਨੇ ਕੀ ਕਰ ਭਲਾ ਨਹੀਂ ਰਿਹਾ ਉਹ ਜਮਾਨਾ ਹੀ ਰਿਹਾ। ਵੈਸੇ ਉਸਤਾਦ ਜੀ ਵਾਰ ਕੇ ਛੱਡਦੀ ਅਸੀਂ ਤੁਹਾਡੇ ਤੋਂ, ਉਸਤਾਦ ਜੀ ਜ਼ਿਆਦਤੀ ਕੀਤੀ ਮੈਨੇ। ਅੱਗੇ ਤੋਂ ਭੈਣ ਮੈਂ ਲੈਦਾ ਰਿਹਾ ਕਰਨਾ, ਤੁਸੀਂ ਲੈਦਾ ਰਹਿਣਾ। ਸੋਹਣੀ ਗੱਲ ਉਸਤਾਦ ਜੀ। ਸਾਜੀ ਮੈਨੂੰ ਆਪਣੇ ਨਾਲ ਰੱਖਣਾ ਬਾਹਰ ਬੂਹੇ ਮੈਨੂੰ ਵੀ ਕਮਰੇ ਬੜੇ, ਤੁਹਾਨੂੰ ਵੀ ਕਮਰੇ ਬੜੇ। ਓਕੇ ਡਨ ਕਰ ਦਿਓ। ਉਸਤਾਦ ਜੀ ਇਹਨਾਂ ਨਾਲ ਰਹਿਣਾ ਤੁਹਾਡਾ ਬਣਦਾ ਹੀ ਨਹੀਂ। ਸ਼ੁਰੂ ਚ ਪ੍ਰੋਗਰਾਮ ਦੇ ਮੈਂ ਇਹੀ ਕਿਹਾ ਆਪਣਾ ਲਾਈਫ ਸਟਾਈਲ ਚੇਂਜ ਕਰੋ। ਇਹਨਾਂ ਦੇ ਨਾਲ ਹੀ ਤੁਸੀਂ ਉਹ ਹੀ ਬਣੇ ਹੋ ਨਾ। ਉਹ ਲਾਈਫ ਸਟਾਈਲ ਕਿਦਾਂ ਗ੍ਰੀਨ ਟੀ ਨਾਲ ਸੇਬ ਖਾਈ ਜਾਂਦੇ ਆ, ਕੰਬੀਨੇਸ਼ਨ ਸੋਚਿਆ ਲਾਈਫ ਸਟਾਈਲ ਆ ਜਿਹੜਾ ਤੁਹਾਨੂੰ ਨਹੀਂ ਨਾ ਲੱਗਦਾ ਕਿ ਸਹੀ ਆ, ਉਹ ਹੀ ਸਹੀ ਆ। ਅੱਛਾ ਗ੍ਰੀਨ ਟੀ ਦਾ ਸੇਬ ਕੀ ਮਤਲਬ ਕਿ? ਇਹ ਸਾਈਡ ਇਫੈਕਟ ਕਰਦੇ ਫਲਵੈਰੀ ਹੋ ਜਾਂਦੀ ਆ। ਦਾਨਿਸ਼ ਬਾਬਾ ਉਸਤਾਦ ਜੀ ਮਾਜ਼ਰਤ ਨਾ ਦਾਨਿਸ਼ ਗੁੱਜਰ ਪੂਰੇ ਭਾਰਲਾ ਪੂਰੇ ਇਲਾਕੇ ਚ ਮਾਸ਼ਾਅੱਲਾ ਅਣਖੀ ਦਾਨਿਸ਼ ਦੇਖ, ਜਿਵੇਂ ਤੇਰਾ ਖਾਨਦਾਨ ਤੇਰੀਆਂ ਤਾਰੀਫਾਂ ਕਰਦਾ, ਅਸੀਂ ਵੀ ਕਹਿੰਦੇ ਆ ਕਿ ਯਾਰ ਗੁੱਜਰ ਵਾਕਈ ਯਾਰ ਕੋਈ ਗੁੱਜਰ ਮਾਈ ਤੁਰਨ ਵਾਲਾ ਵਾ। ਤੂੰ ਦੱਸ ਅਸੀਂ ਗਲਤ ਹੈ ਹੋ ਸਕਦੇ ਨਹੀਂ ਕਦੀ ਨਹੀਂ। ਹੀਰੇ ਆ ਤੁਸੀਂ, ਹੀਰੇ। ਇਸ ਗੱਲ ਦੀ ਤਾਂ ਗਵਾਹੀ ਪੂਰਾ ਜ਼ਮਾਨਾ ਦਿੰਦਾ ਫਿਰਦਾ ਯਾਰ। ਫਿਰ ਇਹ ਸਾਡੇ ਤੇ ਇਲਜ਼ਾਮ ਲਾ ਦੇ ਯਾਰ ਹੀਰੇ ਹੈ ਲੇਕਿਨ ਉੱਥੇ ਖੀਰੇ ਹੋ ਗਏ ਸੀ। 50-60 ਹਜ਼ਾਰ ਤੇ ਮਾਮੂਲੀ ਗੱਲ ਆ। ਥੜੇ ਤੇ ਬਿਸਤਰੇ ਦਾ ਲੈ ਲੈਂਦੇ ਕਿਉਂ ਮਿਠਾਈ? ਉੱਥੇ ਭਾਜੀ ਮਰੀ ਅਗਲੇ ਬੰਦਾ ਨਹੀਂ ਲੱਭਣ ਡਿਆ ਉੱਥੇ। ਬੜਾ ਨਹੀਂ ਦਿੰਦੇ ਕਮਰੇ ਲੈ ਕੇ ਦਿੰਦੇ ਆ। ਗਈਆਂ ਭਾਈ। ਚਲੋ 20 ਮਿੰਟ ਹੋ ਗਏ, ਕੱਟ ਲਾ ਲਈ। ਲਓ ਜੀ ਕੱਟ ਮੁੱਕ ਗਿਆ ਭਾਜੀ। ਯਾਰ ਤੂੰ ਇਦਾਂ ਕਰੀ ਸ਼ਰਾਜ਼, ਇਹ ਕੱਟ ਵਾਲੀ ਨਾ ਇੱਕ ਛੋਟੀ ਜਿਹੀ ਵਿੰਡੋ ਬਣਾ ਲਈ। ਉਹ ਵੀ ਲੱਗੀ ਰਵੇ। ਉਹ ਲਾ ਦਿਆ ਕਰ ਵਿੱਚ ਕੀ ਉਹ ਜਿਹੜੀ ਲਾ ਕੇ ਨਾ ਕੋਈ ਟ੍ਰਾਂਜੈਕਸ਼ਨ ਜੀ ਕਿ ਵੀ ਇੱਥੇ ਕੱਟ ਹੋਇਆ ਸੀ। ਉਸਤਾਦ ਜੀ ਇੰਜ ਹੋ ਸਕਦਾ ਕਿ ਜਿਹੜਾ ਕੱਟ ਲੱਗਾ ਉਹ ਕੱਟ ਨੂੰ ਛੋਟੀ ਜਿਹੀ ਵਿੰਡੋ ਬਣਾ ਕੇ ਸਾਈਡ ਤੇ ਅਸੀਂ ਜੋ ਐਕਟੀਵਿਟੀਜ਼ ਕਰ ਰਹੇ ਆ ਕੱਟ ਦੇ ਦੌਰਾਨ ਉਹ ਵੀ ਚੱਲੀ ਜਾਣਾ। ਤੁਸੀਂ ਕਿਹਾ ਉਹ ਲਾਓ ਯਾਰ ਦੁਬਾਰਾ ਚਲੋ ਐਕਸ਼ਨ। ਨਹੀਂ ਉਹ ਅਸੀਂ ਥੋੜਾ ਕੁਝ ਕੀਤਾ। ਮੈਂ ਚਾਚੇ ਬੂਟੇ ਵਾਲੇ ਸ਼ੋਅ 'ਚ ਇਹੋ ਜਿਹੀਆਂ ਥੋੜੀਆਂ ਆਈਟਮਾਂ ਕੀਤੀਆਂ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਅਸੀਂ ਆਮ ਸਾਜੀ ਗੱਲ ਇਹ ਹੈ, ਲੌਜੀਕਲੀ ਗੱਲ ਇਹ ਹੈ ਕਿ ਇੱਕ ਰੂਲ ਹੁੰਦਾ ਨਾ ਜੀ, ਇਹ ਰੂਲ ਹੈ ਜੀ। ਹਾਂਜੀ ਕੈਮਰਾ ਸਿੱਧਾ ਰੱਖਣਾ ਜੀ ਐਂ ਕਰਕੇ ਬਸ। ਇਹ ਕੈਮਰੇ ਦਾ ਰੂਲ ਹੈ ਜੀ, ਕਰੈਕਟਰ ਪੂਰਾ ਆਵੇ, ਹੈਡ ਮਾਰਜਨ ਛੱਡਣਾ ਜੀ, ਸਾਈਡਾਂ ਇਦਾਂ ਹੋਣ ਜੀ, ਇਹ ਫਰੇਮ ਬਣ ਗਿਆ, ਰੂਲ ਚੱਲੇ ਆ ਰਿਹਾ। ਹਾਂਜੀ ਹੁਣ ਆਊਟ ਆਫ ਰੂਲ ਵੀ ਲੋਕੀ ਦੇਖਣ ਕਿ ਅੱਛਾ ਆਊਟ ਆਫ ਰੂਲ ਆ ਹੁੰਦਾ। ਇਸ ਤਰ੍ਹਾਂ ਹੀ ਉਹਦਾ ਇੱਕ ਲੈਦਾ ਮਜ਼ਾ ਵਾ। ਉਹਦਾ ਜ਼ਿਆਦਾ ਮਜ਼ਾ। ਮੈਂ ਚਾਚਾ ਬੂਟਾ ਤੈਨੂੰ ਦੱਸਿਆ ਨਾ, ਮੈਂ ਚਾਚਾ ਬੂਟਾ ਕਰਦਾ ਨਾ, ਮੈਂ ਕੈਮਰਾਮੈਨ ਨੂੰ ਕਹਿੰਦਾ ਹੁੰਦਾ ਕਿ ਯਾਰ ਤੂੰ ਨਾ ਕੈਮਰਾ ਇੰਜ ਲਈ ਜਾਣਾ ਸਾਈਡ ਤੇ। ਮਤਲਬ ਇਹ ਚਾਚਾ ਬੂਟਾ ਬੈਠਾ ਸਿੱਧਾ ਤੇ ਉਹ ਬੋਲੀ ਜਾ ਰਿਹਾ ਤੇ ਕੈਮਰਾ ਇੱਥੇ ਆ ਗਿਆ ਤੇ ਹੁਣ ਚਾਚਾ ਬੂਟਾ ਸਿਰ ਇੰਨਾ ਨਜ਼ਰ ਆ ਰਿਹਾ। ਤੇ ਚਾਚੇ ਬੂਟੇ ਨੇ ਦੇਖਿਆ ਵੀ ਕੈਮਰਾ ਇੱਧਰ ਹੋ ਗਿਆ ਤੇ ਹੁਣ ਇੱਕ ਵੈਸੇ ਹੁੰਦੀ ਨਾ, ਮੈਂ ਲੈਂਸ ਅੱਖ ਪਾਈ ਹੈ ਨਾ ਤੇ ਹੁਣ ਕੈਮਰਾ ਥੋੜਾ ਇੱਧਰ ਹੋ ਰਿਹਾ ਤੇ ਮੈਂ ਵੀ ਇੰਜ ਹੋਈ ਜਾ ਰਿਹਾ ਨਾਲ। ਉਹ ਐਟਾ ਖਾਣਾ ਫੜ ਕੇ ਕਾਲ ਆ ਗਈ ਮੈਨੂੰ ਏਦਾਂ ਕਰਦੇ। ਹੁਣ ਜਦੋਂ ਇੱਥੇ ਚਾਚਾ ਬੂਟਾ ਆ ਗਿਆ ਨਾ, ਇੱਥੇ ਅੱਗੋਂ ਥੱਲੇ ਨਹੀਂ ਹੋ ਸਕਿਆ ਤਾਂ ਉਹਨੂੰ ਉਦੋਂ ਸਮਝ ਆਈ ਕਿ ਇਹ ਤੇ ਕੈਮਰਾ ਇਹਨੂੰ ਕਰੀਦਾ ਕਹਿੰਦਾ ਓਏ ਸਿੱਧਾ ਕਰ ਇਹਨੂੰ, ਸਿੱਧਾ ਕਰ ਇੱਧਰ ਨੂੰ ਕਰ ਨਹੀਂ ਜਾਂਦਾ ਵਾ, ਸਿੱਧਾ ਕਰ। ਇੰਨੀ ਗੱਲ ਇੰਨਾ ਲੋਕਾਂ ਨੇ ਮਜ਼ਾ ਲਿਆ। ਤੇ ਇਹ ਨਾ ਆਊਟ ਆਫ ਰੂਲਸ ਜਾਣਾ ਕਿਸੇ ਚੀਜ਼। ਸਾਜਾ ਬੰਦਾ ਕੋਈ ਤੁਹਾਡੇ ਲਈ ਲੈ ਕੇ ਆਇਆ ਮੁਹੱਬਤ ਨਾਲ। ਆਹੋ ਇਹ ਕੀ ਇਹ ਕੀ ਹੈ? ਸ਼ਾਮੀਆਂ ਦਾ ਨਹੀਂ ਕਿਹਾ ਆਤਫ? ਹਾਂਜੀ ਯਾਰ ਮੈਨੂੰ ਲੱਗਦਾ ਜਲਦੀ ਹਾਂ ਕਿ ਮੈਨੂੰ ਸ਼ਾਮੀਆਂ ਭੇਜ ਦਿਓ। ਨਾ ਸਰ ਕੇ ਜਾ ਕੌਣ ਦੇ ਕੇ ਗਿਆ?
ਆਤਿਫ ਭਾਈ ਆਤਿਫ ਯਾਰ ਇਹ ਭਾਈ ਪੂਰੀਆਂ ਨਹੀਂ ਵਧੇ ਗਏ। ਉਹਨਾਂ ਨੇ ਇੱਕ ਲੈ ਹੋਣੀ ਚਾਹੀਦੀ ਉਸਤਾਦ ਜੀ ਉਹਨੇ ਯਾਰ ਉਸਤਾਦ ਜੀ ਨੇ ਸ਼ੋਅ ਤੇ ਕਿਹਾ ਯਾ ਉਸਤਾਦ ਨੇ ਸ਼ੋਅ ਤੇ ਕਿਹਾ ਸਜ਼ਾਦ ਦੀ ਖੁਸ਼ਬੂ ਇਹ ਤਾਂ ਭਾਈ ਆਤਮ ਲਾਦਾ ਜਲਦੀ ਸੀਗੇ, ਥੋੜੀ ਜਿਹੀ ਫੜਾ ਗਏ ਆ, ਬਾਕੀ ਬਣਨ ਨਹੀਂ ਆ ਨਾ। ਨਹੀਂ ਉਹ ਪੂਰ ਕੱਢ ਕੇ ਦੇ ਕੇ ਜਾਣਗੇ ਨਾ। ਨਹੀਂ ਭਾਈ ਆਤਮ ਕੁਝ ਕਹਿ ਕੇ ਨਹੀਂ ਕਿ ਵੀ ਸਾਰਿਆਂ ਦੀਆਂ ਵਾ। ਨਹੀਂ ਭਾਈ ਆਤਿਫ ਮੇਰੇ ਕੋਲ ਗਲਤੀ ਹੋ ਗਈ। ਮੈਂ ਅਸਲ 'ਚ ਮੈਂ ਕਿਹਾ ਸੀ, ਅਸਲ ਦੇ ਵਿੱਚ ਨਾ ਮੈਂ ਉਹ ਟਿੱਕੀਆਂ ਕਹੀਆਂ ਸੀ ਹਾਂਜੀ ਕੀਮੇ ਵਾਲੀਆਂ, ਕੀਮੇ ਵਾਲੀਆਂ ਉਹ ਕਹੀਆਂ ਸੀ ਮੈਂ, ਲੇਕਿਨ ਮੇਰੇ ਕੋਲ ਸ਼ਾਮੀ ਸ਼ਾਮੀਆਂ ਨਿਕਲ ਗਈਆਂ। ਅੱਛਾ ਅੱਛਾ ਤੇ ਹੁਣ ਜ਼ਿਆਦਾ ਟੈਨਸ਼ਨ ਨਹੀਂ ਲੈਣੀ। ਕੀ ਮੇਰੀਆਂ ਵੀ ਆਈ ਕੱਲ ਨੂੰ ਉਹ ਡੱਬਾ ਨਹੀਂ ਇਹਦੇ 'ਚ ਉਹ ਵੀ ਹੈਗਾ ਵਾ, ਦਾਲ ਕੀਮਾ ਸਾਰਾ ਕੁਝ ਹੈਗਾ ਇਹਦੇ 'ਚ। ਸਾਡੇ ਨਹੀਂ ਲੇਕਿਨ ਉਹ ਤੁਸੀਂ ਉਹ ਭੌਨ ਵੀ ਕਹਿ ਰਹੇ ਹੋ ਨਾ ਜਿਹੜੀ ਲਾਲ ਜੀ ਬਰਾਊਨ ਹੋਈ ਹੁੰਦੀ। ਨਹੀਂ ਤੂੰ ਸਿਰਫ ਟੇਸਟ ਦੱਸਣਾ ਮੈਨੂੰ ਕੈਸਾ। ਸਾਰਾ ਕੁਛ ਹੈਗਾ, ਸੱਚੀ ਸਾਨੂੰ- ਝੂਠ ਨਹੀਂ ਬੋਲਣਾ। ਫੀਲ ਵਾਹ ਵਾਹ ਫਾਈਨਲ ਕੰਮ ਆ ਸਾਨੂੰ ਜੀ, ਕਿਤੇ ਕਿਆ ਯਕੀਨ ਬਾਤ ਹੈ। ਆਊਗਾ ਵੀ ਆ ਤਾਂ ਬਾਬਾ ਭਾਈ ਤੂੰ ਤੇਰਾ ਉਸਤਾਦ ਕਹਿ ਰਿਹਾ ਠੀਕ ਹੈ ਤੇ ਤੈਨੂੰ ਯਕੀਨ ਨਹੀਂ ਆ ਰਿਹਾ। ਨਹੀਂ। ਇੱਥੇ ਭਾਈ ਦੁਨੀਆ ਭਲੀ ਸੋ ਸਾਡੀ ਭਲੀ ਕੀ? ਹੁਣ ਨਹੀਂ ਉਤਾਰ ਰਿਹਾ। ਜਿਹੜਾ ਸਾਡੇ ਤੇ ਅਸੀਂ ਇਲਜ਼ਾਮ ਲੱਗਾ ਹੈ ਹੋਟਲ ਦੇ ਕਮਰੇ ਦਾ, ਉਹ ਅਸੀਂ ਯਕੀਨ ਕਰਾਂਗੇ। ਭਾਈ ਆਤਮ ਕਹਿ ਕੇ ਕੋਈ ਗੱਲਬਾਤ ਕਹਿ ਕੇ ਚਾਹੀਦੀ ਵੀ ਉਸਤਾਦ ਜੀ ਇੱਥੇ ਗੋਬਿੰਦ ਵਾਲੇ ਨੂੰ ਖਵਾਓ ਹੈ, ਪੱਕਾ ਫਿਕਸ ਨਹੀਂ ਤੇ ਜੀਦਾ ਹੁੰਦਾ। ਯਾਰ ਜਿੰਨੇ ਵੀ ਅੱਗੋਂ ਨੈਕਸਟ ਜਿੰਨੀ ਟਿੱਕੀਆਂ ਸ਼ਿਕੀਆਂ ਲੈਣੀਆਂ ਤੇ ਨਾਲੇ ਭਾਈ ਆਤਬ ਤੈਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਕੈਚਅਪ ਵੀ ਹੁੰਦੀ। ਕੈਚਅਪ ਨਹੀਂ ਕੈਚਅਪ ਤੋਂ ਇਲਾਵਾ ਇੱਕ ਜਦੋਂ ਐਡ ਬਾਕਸ ਦੇ ਉੱਤੇ ਇੱਕ ਚਿੱਟ ਲਿਖਣੀ, ਉਹ ਚਿੱਟ ਤੇ ਇੱਕ ਮੈਸੇਜ ਨਹੀਂ, ਦੇਣਾ। ਜਿਹੜੇ ਸੱਚੀ ਮੁੱਚੀ ਵਾਲਾ ਪਿਆਰ ਕਰਦੇ ਆ ਨਾ, ਉਹ ਇਹ ਸ਼ੋਭ ਦਾ ਬਾਜ਼ੀ ਨਹੀਂ ਕਰਦੇ। ਅੱਛਾ ਠੀਕ। ਮਾਦਰਤ ਮੈਨੂੰ ਆ ਇੰਡੀਅਨ ਟਿੱਕੀਆਂ ਨੂੰ ਪਿਆਰ ਹੀ ਨਜ਼ਰ ਆ, ਖਿੱਚ ਨਜ਼ਰ ਆਈ, ਖਿੱਚ ਕੇ ਫੜਾ ਗਏ ਆ ਵੀ ਆਲਾ ਫੜ ਯਾਰ ਭਾਈ ਇਹ ਤਰਜੇ ਇਹਨਾਂ ਦਾ ਆਹ ਦੇਖੋ। ਮੈਂ ਤੂੰ ਉਹਨੂੰ ਸਪੈਸ਼ਲ ਕਿਹਾ ਸੀ ਵੀ ਆਤਫ ਕੱਲਾ ਆਤਫ ਮੈਨੂੰ ਟਿੱਕੀਆਂ ਬਣਾ ਕੇ ਦੇ ਕੇ ਜਾਵੇ। ਉਹ ਫਿਰ ਦਿਲ ਤੇ ਲੈ ਗਏ। ਤੂੰ ਲੈ ਕੇ ਗਿਆ ਇਸ ਟਾਈਮ, ਇਹ ਲੈ ਗਿਆ ਔਰ ਸਰ। ਤੂੰ ਬਹੁਤ ਜ਼ਿਆਦਾ ਦਿਲ ਤੇ ਲੈ ਗਿਆ। ਔਰ ਤੇਰੇ ਜਿਹੜੇ ਹੱਥ ਐ ਹੋ ਰਹੇ ਨਾ, ਤੇ ਕਈ ਬੰਦੇ ਦੀ ਭੁੱਖ ਤੇ ਆਲਮ ਅੰਦਰ ਇਹ ਹੁੰਦਾ ਵੀ ਉਹਦਾ ਦੇਖੋ ਇੰਜ ਹੀ ਕਰੀ ਜਾ ਰਹੇ ਆ ਟਿੱਕੇ। ਮੈਂ ਦੇਖਣਾ ਵੀ ਭਾਈ ਆਤਮ ਵੀ ਤੁਸੀਂ ਦੱਸੋ ਕਿਰਤ ਵੀ ਬੰਦੇ ਹੀ ਆ। ਉਹ ਯਾਰ ਕਮ ਸੇ ਕਮ 16 ਹੋਣੀਆਂ ਚਾਹੀਦੀਆਂ ਟਿੱਕੀਆਂ ਜਿੰਨੇ ਵੀ ਦੇਣ। ਕੀ ਐਵਰੇਜ ਕੀ ਕੱਢੀ ਆ? ਹਾਂ 3 ਤਾਲ ਚ ਹੋਣੀਆਂ ਚਾਹੀਦੀਆਂ ਟਿੱਕੀ। ਉਹਦੀ ਮੁਹੱਬਤ ਸੀ ਦੇ ਗਿਆ ਨਾ ਮਿੱਠੇ, ਤੇਰੇ ਨਾਲ ਵੀ ਲੋਕ ਇਹ ਮੁਹੱਬਤ 6-7 ਸੀ ਮੁਗਲਈ ਟਿੱਕੀਆਂ ਸੀ। ਹਾਂ ਨਹੀਂ ਹੁਣ ਇੰਨੀਆਂ ਤਾਂ ਭਾਈ ਕਿਹੜੀ ਨਹੀਂ ਖਾ ਜਾਣੀਆਂ ਵਾ। ਨਹੀਂ ਸਿਰਫ ਕਿਦੋਂ- ਕਿੰਨੇ ਗਿਆ? ਸਾਦੀਆਂ ਨੇ ਤੁਸੀਂ ਸਾਦੀ ਗਿਰ ਕੈਚਅਪ ਫੜ ਕੇ ਲਿਆਇਆ ਜਾ। ਓਏ ਰਹਿਣ ਹੁਣ ਦੇ। ਇਹਦੇ ਨਾਲ ਵੀ ਗ੍ਰੀਨ ਟੀ ਪੀਓਗੇ? ਕਹਿੰਦੇ ਮੈਂ ਕੈਚਅਪ ਲੈ ਕੇ ਆ ਜਾ। ਡਾਈਟ ਸ਼ੁਰੂ ਕੀਤੀ ਹੈ ਜੀ ਉਸਤਾਦ ਜੀ ਨੇ, ਗ੍ਰੀਨ ਟੀ ਤੇ ਨਾਲ ਸੇਬ। ਉਹ ਕੱਲ ਤੋਂ ਸ਼ੁਰੂ ਕਰਨੀ ਹਲੇ। ਉਹ ਏਡੇ ਪਿਆਰ ਨਾਲ ਦੇ ਕੇ ਗਿਆ, ਹੁਣ ਮੈਂ ਨਿੱਕੇ ਜਿਹੇ ਡਾਈਟ ਦੀ ਵਜ੍ਹਾ ਤੋਂ ਉਹਦੀ ਮੁਹੱਬਤ ਲੁਕਰਾ ਨਹੀਂ ਦੇ। ਖਾਓ ਉਸਤਾਦ ਨਹੀਂ, ਨਹੀਂ, ਜੀ। ਗੱਲ ਫੜ ਲਿਓ। ਉਸਤਾਦ ਜੀ ਚਾਹ ਦਾ ਕੱਪ ਪਲਨੇ ਆ। ਨਹੀਂ ਪਤਾ ਕੀ ਕਹਿੰਦੇ ਨਹੀਂ ਹੁਣ ਪਤਾ ਤਾਂ ਹੁਣ ਕੈਚਅਪ ਤੇ ਲਿਆ। ਸਾਦੀ ਕੈਚਅਪ ਨਹੀਂ ਹੈਗੀ ਉੱਥੇ, ਚਾਹ ਹੈਗੀ ਤੁਹਾਡੇ ਲਈ। ਮਾੜਾ ਜਿਹਾ ਖੂਨ। ਚਲੋ ਅਗਲੇ ਦਾ ਫੇਰਾ ਬਣ ਗਿਆ ਭਾਈ ਆਤਮ, ਹੁਣ ਅਗਲੀ ਵਾਰੀ ਕੈਚਅਪ ਫੜਾ ਜਿਓ ਹੈ। ਯਾਰ ਐਡਾ ਕੈਚਅਪ ਦਾ ਪੈਕੇਟ ਫ੍ਰਿਜ 'ਚ ਪਿਆ ਸੀ ਉਸਤਾਦ ਜੀ, ਐਡਾ ਵੱਡਾ। ਹਾਂਜੀ ਉਹ ਵੱਡਾ ਲਿਆਂਦਾ ਸੀ। ਇੱਕ ਮਾਇਓਨੀਜ਼ ਦਾ ਪਿਆ ਸੀ, ਉਹ ਦੋਨੇ ਨਹੀਂ ਨਜ਼ਰ ਆਉਂਦੇ। ਖਬਰੇ ਉਹ ਗੱਲੇ ਅੱਧਾ ਕਿਲੋ ਵਾਲਾ ਪੈਕਟ ਸੀ ਨਹੀਂ ਉਹ ਕੈਚਅਪ ਤੇ ਆਵੇ ਨਾ ਵੀ ਲੈਦਾ ਕਰਨਾ, ਲੇਕਿਨ ਛੋਟਾ ਪੈਕਟ ਛੋਟਾ ਕਰ। ਉਸਤਾਦ ਜੀ ਨੇ ਉਹ ਕਿਲੋ ਵਾਲਾ ਸੀ ਵੱਡਾ। ਉਹ ਕਿਤੇ ਘਿਓ ਦੀਆਂ ਟਿੱਕੀਆਂ ਖਾਈ ਕਿਉਂਕਿ ਉਹਦਾ ਪੈਕਟ ਪਿਆ ਸੀ ਫ੍ਰਿਜ 'ਚ। ਕੱਲ ਨਾ ਕੱਲ ਮਿੱਠਾ ਜੀ ਤੁਸੀਂ ਉੱਥੇ ਜੀ 4 ਜਣਿਆਂ ਦੀ ਸ਼ਰਤ ਲੱਗਣ ਡਈ ਏ। ਸਵੇਰੇ ਉੱਠ ਕੇ ਨਾ ਡਾਈਟ ਸ਼ੁਰੂ, ਇੱਕ ਗ੍ਰੀਨ ਟੀ ਤੇ ਨਾਲ ਸੇਬ। ਠੀਕ ਹੈ ਬਈ, ਮੇਰਾ ਡਾਕਟਰ ਕਹਿਣ ਡਿਆ ਜੀ ਜਿਹਨੇ 10 ਦਿਨ ਕਰ ਲਿਆ ਨਾ, ਮੈਂ ਆਪਣੀ ਲਾਈਫ 'ਚ ਕਦੇ ਇਹੋ ਜਿਹੇ ਬੰਦੇ ਨਹੀਂ ਵੇਖੇ ਜਿਹੜੇ 10 ਦਿਨ ਵੀ ਕਰਦੇ ਹੋ। ਸਹੀ ਕਿਹਾ ਡਾਕਟਰ ਨੇ, 10 ਦਿਨ ਕੱਢਾਂਗਾ। ਸਹੀ ਕਿਹਾ ਤੁਸੀਂ ਡਾਕਟਰ ਤੇ ਨੇ। ਪਹਿਲੇ ਦਿਨ ਨਹੀਂ। ਮੈਂ ਤੁਹਾਨੂੰ ਇੱਕ ਕਰੈਕਟਰ ਦਿਖਾਉਣ ਲੱਗਾ ਜ਼ਰਾ, ਇਹ ਚੈੱਕ ਕਰੋ। ਐ ਸਲਾਹ ਇੰਜ ਕਰ ਭਾਜੀ ਇਹਨੂੰ ਸਾਰਿਆਂ ਨੂੰ। ਹਾਂ ਇਹਨੇ ਕੱਲ, ਇਹ ਸਾਡੇ ਨਾਲ ਸੀ ਕੱਲ ਉੱਥੇ ਮਰੀ। ਇਹਨੇ ਵਾਪਸੀ ਤੇ ਜੋ ਐਟਮਾਂ ਕੀਤੀਆਂ ਮੈਂ ਤੁਹਾਨੂੰ ਅਗਲੇ ਸ਼ੋਅ 'ਚ ਦੱਸਾਂਗਾ। ਇਹਨੇ ਕੀਤਾ ਕੀ ਹੈ, ਇਹਨੂੰ ਬਹਾ ਕੇ ਨਾਲ ਦੱਸਾਂਗਾ ਤੁਹਾਨੂੰ। ਤੇ ਹਰ ਸ਼ੋਅ ਦੀ ਹਰ ਟੂਰ ਦੀ ਵਾਪਸੀ ਮੈਂ ਤੇ ਕਹਿੰਦਾ ਦਾਣੇ ਸਾਹਿਬ ਤੈਨੂੰ ਮਜ਼ਾ ਆ ਜਾਏਗਾ ਕਿ 6 ਘੰਟੇ ਇਹਨੇ ਕੀ ਕੀਤਾ ਰਸਤੇ 'ਚ। ਉਸਤਾਦ ਜੀ ਸਾਡੇ ਨਾਲ ਵੀ ਤੇ ਇਹਨੇ ਕੀਤਾ ਹੀ ਹੈ। ਇਹ ਕਿਹੜਾ ਚੁੱਪ ਕਰਦਾ ਵਿਚਾਰਾ ਸਾਰੇ ਨਾਲ। ਵੀ ਹਰ 5 ਮਿੰਟ ਬਾਅਦ ਮੈਂ ਸ਼ੀਸ਼ੇ ਥੱਲੇ ਕਰਦਾ ਇਹਨੇ ਕੀ ਕੀਤਾ ਹੋਏਗਾ। ਭਈ ਆਤਮ, ਖਿੱਲੀ ਪੈਂਦੀ ਸੀ ਐਸੀ। ਆਤਮ ਸਾਹਿਬ ਓਏ ਬਸ ਕਰਦੇ ਮਿੱਠੇ ਮਗਰ ਹੀ ਪੈ ਗਏ ਤੈਨੂੰ ਉਸਤਾਦ ਜੀ। ਵੇਖ ਤਾਂ ਸਹੀ, ਤੂੰ ਹਵਸ ਦੇਖਣੀ ਹਵਸ। ਹਾਊਸ ਨਹੀਂ, ਤੁਸੀਂ ਮੇਰਾ ਭਾਈ ਕੋਈ ਨਾਲ ਮੈਸੇਜ ਦੇ ਕੇ ਜਾਈਦਾ ਹੁੰਦਾ ਕਿ ਇਹ 2 ਮਿੱਠੇ ਦੀਆਂ ਵਾ, ਇਹ 2 ਦਾਣੇ ਦੀਆਂ ਵਾ, ਆ 3 ਉਸਤਾਦ ਜੀ ਦੀਆਂ ਵਾ। ਨਹੀਂ ਯਾਰ ਉਹ ਉਹ ਪਤਾ ਉਸਤਾਦ ਜੀ ਤਰਤੀਬ ਦਾ ਨਹੀਂ ਹੀ ਹੈ। ਯਾਰ। ਇੱਕ ਮਿੰਟ ਆ ਜਾਓ। ਹੈਲੋ ਭੁੱਖ ਸਾਈਂ ਹੈ ਜਾ ਕਿਆ ਕਿੰਨੇ ਸੀ? ਉਸਤਾਦ ਜੀ ਇਜ਼ਹਾਰ ਕਿੰਨੇ ਕੀਤਾ ਸੀ? ਤੁਸੀਂ ਤੁਸੀਂ ਆਪਣੇ ਘਰਾਂ 'ਚ 3-3 ਦਿਨ ਈਦ ਕੱਢੀ ਹੈ। ਸਾਰਾ ਫਾਰਮੈਟ ਜ਼ੇਨ 'ਚ ਰੱਖੋ ਨਾ, ਕੱਲੀਆਂ ਟਿੱਕੀਆਂ ਸੋਚੀ ਜਾ ਰਹੇ ਆ। ਇਹ ਗੱਲ ਬਾਤ ਸਾਰੀ ਚਲੋ ਠੀਕ ਹੈ ਜੀ, ਫਾਰਮੈਟ ਟਿੱਕੀਆਂ ਦੇ ਨਾਲ ਭਾਈ ਸਾਲਣ ਸੁਲਣ ਵੀ ਬਣਾ ਲੈਣਾ ਬਸ। ਗਿਫਟ ਅਯਾ ਹੋਣੇ ਚਾਹੀਦੇ ਆ ਸਭ ਗਿਫਟ ਦੇ ਨਹੀਂ ਵਿੱਚ। ਹੈ, ਗਿਫਟ ਨਹੀਂ ਹੈ। ਇਹ ਮੁਹੱਬਤ
ਉਹਨੇ ਆਪਣੇ ਘਰ ਬਣਾਈਆਂ ਵਾ ਹਾਂਜੀ। ਤੇ ਆਪਣੇ ਘਰ ਫੜਾ ਗਿਆ। ਫੜਾ ਗਿਆ, ਵਾਹ ਵਾਹ। ਸਾਡਾ ਭਰਾ ਵਾ ਆਤਮ ਭਾਈ, ਮੈਂ ਤਾਂ ਲੱਕੀ ਨਹੀਂ ਮੁਹੱਬਤ ਕਰਦਾ, ਮੇਰਾ ਯਾਰ ਆ, ਫਿਰਦੇ ਇਕੱਠੇ ਰਹੇ ਅਸੀਂ, ਚਲੋ। ਆਂਦੇ ਪਿੰਦੇ ਰਹੇ। ਸਾਡਾ ਤੇ ਨਾ ਹੋਇਆ ਘਰ ਜਿਹਨਾਂ ਨੂੰ ਦੇ ਆ ਗਿਆ ਲੈ ਬਸ ਹੁਣ ਉਸਤਾਦ ਜੀ ਤੁਹਾਨੂੰ ਪਤਾ ਸ਼ਕਲ ਚੈੱਕ ਕਰ ਇਹਦੀ ਸਿਰਫ ਕੈਸੀ ਆ, ਕੈਸੀ ਹੈ? ਦੇਖਣ ਚ ਕੈਸੀ ਲੱਗ ਰਹੀ? ਮਜ਼ਾ ਆਇਆ? ਹਾਂਜੀ, ਹੁਣ ਅਗਲਾ ਡੱਬਾ ਭਰਾ ਮਿੱਠੇ ਦੇ ਨਾਲ ਦਾ ਹੋਣਾ ਚਾਹੀਦਾ। ਕਿਉਂ? ਮੈਨੂੰ ਵੀ ਪਸੰਦ ਭਾਜੀ। ਆ ਗਿਆ, ਵਾਹ ਨਿਕਲ ਗਈ ਸਾਰੀ ਹੈ। ਸਾਜੀ ਮੈਂ ਕਈਆਂ ਕੀਮੇ ਵਾਲੀਆਂ ਸੀ, ਲੇਕਿਨ ਇਹ ਵੀ ਫਾਈਨਲ ਹੈ। ਫਾਈਨਲ ਨੇ, ਨੋ ਡਾਊਟ। ਗੜਗੀਲੇ ਆਪਣੀ ਇਮਾਨਦਾਰੀ ਨਾਲ ਦੱਸ ਰਹੇ ਹੋ, ਬਹੁਤ ਹੀ ਇੱਧਰ ਟੁੱਟ ਗਈ ਸੀ। ਨਹੀਂ ਚੀਜ਼ੇ ਤੋਂ ਇਲਾਵਾ ਸਹੀ ਦੱਸ। ਜੈਨੂਅਨ ਦੱਸੋ। ਸਾਜੀ Taste। ਬਹੁਤ ਅੱਛਾ ਟੇਸਟ, ਵੈਰੀ ਗੁੱਡ ਤੂੰ ਭਾਈ, ਕੁੱਕ ਵੀ ਆ, ਸਹੀ ਦੱਸ। ਜੈਨੂਇਨ ਟੇਸਟ ਹੈ ਤੇ ਸਰ। ਕੁੱਕ ਵੀ ਹੈ ਤੇ ਭੁੱਖ ਵੀ ਹੈ, ਦੱਸ ਸਹੀ ਹੈ ਟੇਸਟ? ਸਹੀ ਘਰੇਲੂ ਟੇਸਟ ਹੈ। ਹਾਂਜੀ ਉਸਤਾਦ ਜੀ ਜੇ ਭਲਾ ਕਰਨਾ ਤੇ ਪੂਰਾ ਕਰੋ, ਨਹੀਂ ਕਰਨਾ। ਆ ਲੋ ਭਾਜੀ। ਚੱਲ ਰਿਹਾ ਹੁਣ ਇਸ ਤੋਂ ਵੱਧ ਕੀ ਹੈ? ਯਾਰ ਮੈਂ ਤਾਂ ਅਣਖੀ ਮੁਗਲ ਬੇਟਾ ਸਾਹਿਬ ਤੁਸੀਂ ਟੇਸਟ ਦੱਸਣਾ। ਅੱਲਾਹ ਖੈਰ ਕਰੇਗਾ। ਮੈਂ ਸ਼ੁਗਲ ਲੱਗਾ ਸੀ, ਸ਼ੁਗਲ ਲੱਗਾ ਸੀ। ਮੇਰੇ ਮੌਲਾ ਮੈਂ ਟਿੱਕੀਆਂ ਦੀ ਬੋਰੀ ਫੜਾਉਣ ਲੱਗਾ ਹਾਂ ਐਂ ਕਰਕੇ। ਜਾਸਾਂਗੇ ਹਾਂਜੀ ਜਾਸਾਂਗੇ। ਹੁਣ ਇਹਦੇ ਨਾਲ ਹਲਕੀ ਜੀ ਦਹੀਂ ਲੱਗੀ ਹੋਵੇ ਨਾਲ, ਕੈਚਅਪ ਲੱਗੀ ਹੋਵੇ। ਜੈਨੂਇਨ ਟੇਸਟ ਹੈ। ਖਾਇਓ ਨਾ ਯਾਰ। 30 ਰੁਪਏ ਦਹੀਂ ਫੜ ਕੇ ਲਿਆਉਣੀ ਭਾਈ। ਕਿੰਨੇ ਦੀ? ਕਿਸੀ ਇੱਕ ਸੈਕਿੰਡ, ਬੰਦੇ ਨੂੰ ਇੱਕ ਦੋ ਵਾਰੀ ਕਹੀਦਾ ਚੱਲ ਖਾ ਲੈ, ਚੱਲ ਖਾ ਲੈ, ਚੱਲ ਖਾ ਕਿਹਾ ਲੈ। ਤੂੰ ਕਿਹਾ ਮੈਨੂੰ ਪੂਰੀ ਜੋ ਮੈਂ 2 ਕਰਕੇ ਦਿੱਤੀਆਂ, ਹਾਂ ਨਹੀਂ ਤੁਹਾਡੇ ਖਾਣਾ ਨਹੀਂ ਹੈ ਮਤਲਬ, ਇਹ ਬਹੁਤ ਅੱਛਾ ਟੇਸਟ ਆ। ਤੈਨੂੰ ਮੈਂ ਥੋੜੀ ਥੋੜੀ ਕਰਕੇ ਪੂਰੀ ਦੇ ਦੇਣੀ ਹੈ। ਪਹਿਲੇ ਟੇਸਟ ਲੈ। ਇਹ ਉਹ ਟਿੱਕੀ ਨਹੀਂ ਗਈ। ਇਹ ਉਸਤਾਦ ਜੀ ਫੱਕੇ ਨਹੀਂ ਵੈਸੇ ਤਾਂ ਫੀਲ ਕਰ ਰਿਹਾ। ਇਹ ਉਹਨੇ ਜਿਹਨੇ ਵੀ ਬਣਾਈ ਨਾ, ਜ਼ਾਹਰੀ ਗੱਲ ਆ ਮੇਰੀ ਕਿਸੇ ਭੈਣ ਨੇ ਬਣਾਈ ਹੈ ਜਾਂ ਮਾਂ ਨੇ ਬਣਾਈ, ਉਸ ਸੁਭਾਨ ਅੱਲਾ। ਔਰ ਉਹਨੇ ਘੋਟੀ ਹੈ ਦਾਲ, ਹਾਂਜੀ। ਸੱਚੀ ਮੁੱਚੀ ਵਾਲੀ ਘੋਟੀ ਹੈ ਇਹ ਮਸ਼ੀਨ ਚ ਨਿਕਲੀ ਹੋਈ ਸਾਜੀ। ਸਾਜੀ ਪਲਾਓ ਦੇ ਉੱਤੇ ਇਹ ਹੋਵੇ, ਹਾਂ ਪਲਾਓ ਦੇ ਉੱਤੇ 2 ਇਹ ਪਈਆਂ ਹੋਣ, ਹਾਂਜੀ। ਥੋੜਾ ਜਿਹਾ ਪਿਆਜ਼ ਸਾਈਡ ਤੇ ਪਿਆ ਹੋਵੇ, ਟਮਾਟਰ ਪਿਆ ਹੋਵੇ, ਦਹੀਂ ਹੋਵੇ ਹਲਕਾ ਜਿਹਾ। ਸਾਜੀ ਇੱਕ ਦੇ ਦੋ ਵੇ ਰੁਕਾ। ਮੈਂ ਤੁਹਾਨੂੰ ਇੱਕ ਪੂਰੀ ਦਿਆਂਗਾ, ਲੇਕਿਨ ਮੈਂ ਤੁਹਾਨੂੰ ਇੱਕ ਇੱਕ ਕਰਕੇ ਦੇ ਰਿਹਾ। ਮੈਂ ਜ਼ਿੰਦਗੀ 'ਚ ਨਹੀਂ ਤੁਹਾਡੇ ਕੋਲ ਕੁਝ ਮੰਗਾਂਗਾ। ਅੱਛਾ ਸਬਰ ਹੈ ਆ ਰਹੀ ਹੈ। ਮੈਂ ਤੁਹਾਡੇ ਨਾਲ ਕੋਈ ਭਲਾ ਕੀਤਾ, ਮੈਂ ਕੁਝ ਕੀਤਾ ਤੁਹਾਡੀ ਜ਼ਿੰਦਗੀ ਦੇ ਵਿੱਚ, ਮੈਂ ਤੁਹਾਡੀ ਸੇਵਾ ਕੀਤੀ, ਇੱਕ ਟਿੱਕੀ ਦੇ ਦਿਓ, ਲੈਵਲ ਹੋ ਜਾਊਗਾ। ਲੈ ਕੇ ਟਿੱਕੀ ਦਾ ਲੈਵਲ ਕਰ। ਬਾਹ ਇਹਦੇ ਨਾਲ ਰਾਇਤਾ ਹੁੰਦਾ ਨਾ, ਜ਼ੀਰੇ ਵਾਲਾ, ਕਾਲੀ ਮਿਰਚ ਵਾਲਾ, ਦਾਦੜ ਜਿਹਾ ਕਰਕੇ। ਓ ਹੋ ਅੱਲਾ ਤੇਰੀ ਖੈਰਾ ਕਰੇ ਆਤਮ ਭਾ। ਅੱਲਾ ਤੇਰੇ ਘਰ ਰਿਜ਼ਕ ਦੀ ਫਰਵਾਨੀ ਰੱਖੇ। ਆਡੀਅנס ਨੂੰ ਦੋ ਉਸਤਾਦ ਜੀ, ਉਹ ਵੇਖਣ ਦੇ ਸਾਰੇ। ਜਿਹੜੀ ਮੈਂ ਖਾਧੀ ਉਹ ਆਡੀਅנס ਨੇ ਖਾਧੀ ਹੈ। ਹਾਂਜੀ। ਵਾਹ ਸਾਜੀ। ਯਾਰ ਨਾ ਉਸਤਾਦ ਜੀ ਨੂੰ ਕਿਹਾ ਪੂਰੀ ਟਿੱਕੀ ਦੇ ਦਿਓ। ਯਾਰ ਕਿਸੇ ਕੋ ਵੀ ਇਹੋ ਜਿਹੀ ਆਪਸ਼ਨ ਹੁੰਦੀ, ਉਹਨਾਂ ਨੇ ਠੁਕਰਾਣੀ ਨਹੀਂ ਸੀ, ਲੇਕਿਨ ਉਸਤਾਦ ਜੀ ਨੇ ਪੂਰੀ ਨਾਲੋਂ ਜ਼ਿਆਦਾ ਬਸ ਚਲੀ ਕਰਿਆ ਗਿਆ। ਕਰੋ ਸਾਜੀ, ਬਸ ਯਾਦ ਹੈ ਮੈਨੂੰ। ਹੋਰ ਕੀ ਹੁੰਦਾ ਭਾਈ, ਤੁਹਾਨੂੰ ਫੜਾ ਆ ਦੇਖ ਲਓ ਯਾਰ ਨਾਜ਼ਰੀਨ, ਡਾਇਰੈਕਟ ਚਾਲ ਤੇ ਹੀ ਭੇਜ ਦਿੰਦੇ ਆਤਬ ਸਾਹਿਬ ਨੂੰ। ਭਾਈ ਆਤਮ ਚੱਸ ਆ ਗਈ। ਅੱਲਾ ਤੈਨੂੰ ਜ਼ਿਆਦਾ ਕਰੇ ਬੇਟੇ। ਜੈਨੂਇਨ ਟੇਸਟ ਹੈਗਾ, ਅੱਛੀ ਬਣਾਈ ਆ। ਸੱਚੀ। ਬਹੁਤ ਅੱਛੀਆਂ ਬਣਾਈਆਂ। ਉਸਤਾਦ ਜੀ ਕੀ ਬਾਤ ਹੈ ਜੀ। ਇੱਕ ਨਾ ਉਹਨੂੰ 4 ਦਾ ਡੱਬਾ ਵੀ ਗਿਫਟ ਦੇਣਾ ਚਾਹੀਦਾ। ਜਿਹੜੀ ਤੁਹਾਡੀ ਮੁਹੱਬਤ ਆ ਨਾ, ਉਹ ਤੇ ਸਪੀਚਲੈਸ ਆ ਨਾ, ਉਹ ਤੇ ਅਸੀਂ ਕੋਈ ਕਮੈਂਟਸ ਕਰ ਹੀ ਨਹੀਂ ਸਕਦੇ। ਜਿੱਤੇ ਅਸੀਂ ਕਰ ਸਕਦੇ ਹਾਂ ਅਸੀਂ ਉਹਦਾ ਕਰ ਰਹੇ ਹਾਂ ਕਿ ਯਾਰ ਸੁਭਾਨ ਅੱਲਾ। ਭਾਈ ਆਤਮ ਹੁਣ ਅੱਗੇ ਉਹ ਦੇਖ ਲਓ ਮੇਰਾ ਭਾਈ, ਖਿਆਲ ਰੱਖਿਓ ਹੈ, ਸਾਰਾ ਰਲ ਮਿਲ ਕੇ ਮਿਲ ਜੁਲ ਕੇ ਹੁੰਦਾ ਸਾਰਾ ਸਿਸਟਮ। ਹਾਲੇ ਤੇ ਆਪਣੇ ਜਿਹੜੇ ਹਾਫਿਜ਼ ਸਾਹਿਬ ਆਉਂਦੇ ਉਹ ਮੈਨੂੰ 3 ਦਿਨ ਹੋ ਗਏ ਪੁੱਛ ਰਹੇ ਆ, ਹਾਫਸਾ ਬਹਾਲ ਹੋ ਗਏ। ਬਹਾਲ ਹੀ ਸੀ ਉਹ ਕੀ ਗੱਲ ਹੈ? ਉਹ ਨਹੀਂ ਉਹ ਫੋਨ ਤੇ ਮੇਰਾ ਹਰ ਰੋਜ਼ ਰਾਬਤੇ 'ਚ ਰਹਿੰਦੇ। ਨਹੀਂ ਕਹਿੰਦੇ ਵੈਲੇ ਬੂੜੇ ਕਰਨ ਡਿਆ ਉਹ। ਨਹੀਂ ਕੀਮੇ ਵਾਲੀਆਂ ਟਿੱਕੀਆਂ ਲਿਆਉਣੀਆਂ। ਚਲੋ ਮਿਲ ਲੈਣੇ ਇੱਥੇ। ਹਾਫ ਸਾਹਿਬ ਕਿਹੜਾ ਸਾਡੇ ਤੋਂ ਦੌੜੇ ਆ, ਜਾਂ ਅਸੀਂ ਹਾਫ ਸਾਹਿਬ ਤੋਂ ਦੌੜੇ ਆ। ਉਹ ਮਜ਼ਕ ਲਿਆਣਾ ਹੈ ਕਿ ਉਸਤਾਦ ਜੀ ਤੇ ਉਹ ਲਾਸ ਨਹੀਂ ਮੈਨੂੰ ਕਸਮ ਵਾਲੀ ਗੱਲ ਜੀ। ਤੁਸੀਂ ਕਿਹਾ ਕਿ ਉਹ ਬੜਾ ਸੋਹਣਾ ਨਹੀਂ ਕਿ ਬਣਾਉਂਦੇ ਹੈਗੇ। ਐਲਨ ਮੁਸਕ। ਹਾਂਜੀ। ਹੋਰ ਸਾਜੀ। ਮਜ਼ਕ ਕਲੀ। ਅੱਛਾ ਉਸਤਾਦ ਜੀ ਮੈਂ ख्वाब ਦੇਖੀ, ਤੁਸੀਂ ਯਕੀਨ ਕਰੋ, ਮੈਂ ख्वाब ਦੇਖੀ ਕਿ ਤੁਸੀਂ ਦੁਨੀਆ ਦਾ ਟੋਪ ਵੱਡਾ ਸ਼ੋਅ ਸ਼ੁਰੂ ਕਰਤਾ। ਇੰਨੇ ਲਾਈਕ, ਇੰਨੇ ਯਾਨੀ ਕਿ ਉਹ ਤੁਸੀਂ ਯਾਨੀ ਕਿ 3 ਪੀਸ ਪਾਇਆ ਤੇ ਕੈਮਰੇ ਸ਼ੈਮਰੇ ਲੱਗੇ ਨੇ ਤੇ ਤੁਸੀਂ ਆ ਕੇ ਗਿਆ ਕਿ ਮੇਰਾ ਪੁੱਤਰ ਕਰੇਗਾ ਸ਼ੋਅ, ਮੈਂ ਨਹੀਂ ਕਰਾਂਗਾ। ਜਿਹਨੇ ਦੇਖਿਆ ਪਿਆਰ ਲੋਕਾਂ ਦਾ, ਮੈਂ ਉੱਥੇ ਫਸਿਆ ਹਾਲ ਤੱਕ। ਹਾਂਜੀ ਸਾਜੀ। ਮੈਂ ਵੀ ਉੱਥੇ ਫਸਿਆ ਤਾਂ ਜੀ, ਕੀ ਮੰਨੋ। ਸਾਜੀ ਮੁਹੱਬਤ ਲੋਕੀ ਨੋ ਡਾਊਟ ਤੁਹਾਡੇ ਨਾਲ ਬਹੁਤ ਜ਼ਿਆਦਾ। ਨਹੀਂ ਐਸ ਜਿਹੜਾ ਸਾਡਾ ਸ਼ੋਅ ਔਰ ਸਾਡਾ ਬਹਿਣਾ ਕਰਨਾ ਇੰਨੇ ਸਾਲਾਂ ਦਾ, ਉਹਦਾ ਤੁਸੀਂ ਫੀਡਬੈਕ ਔਰ ਰਿਸਪੌਂਸ ਚੈੱਕ ਕਰ ਰਹੇ ਹੋ। ਤੁਸੀਂ ਤੁਹਾਡੀ ਟਿੱਕੀ ਨਾ ਦੇਣ ਤੋਂ ਪਹਿਲਾਂ ਮੈਂ ਡਿਸਾਈਡ ਹੋਗਾ ਸੀ। ਔਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਇਹ ਜਿਹੜਾ ਭਾਈ ਕੀ ਨਾਂ ਸੀ, ਆਤਿਫ ਸਾਹਿਬ। ਆਤਿਫ ਭਾਈ ਜਿਹੜੇ ਆ, ਇਹ ਤਾਂ ਚਲੋ ਫੈਸਲਾਬਾਦ ਦੇ ਹੋਣਗੇ, ਕਿਤੇ ਲੱਗ ਗਏ ਉਹਨਾਂ ਨੂੰ ਦਫ਼ਤਰ ਦਾ ਪਤਾ ਹੈਗਾ। ਜਿੱਥੇ ਅਸੀਂ ਕਹਿੰਦੇ ਉੱਥੇ ਪਤਾ ਨਹੀਂ ਕਿੱਥੇ ਕਿਤੇ ਸ਼ਹਿਰਾਂ 'ਚ ਲੋਕੀ ਬੈਠੇ ਸਿਰਫ ਇਸ ਤੋਂ ਕਿ ਯਾਰ ਇਹ ਸਾਨੂੰ ਪਤਾ ਹੁੰਦਾ ਸੀ ਇਹਨੂੰ ਭੇਜ ਦਿੰਦੇ ਬਣਾ ਕੇ। ਇੱਥੇ
ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੋਣੀ, ਇੰਨੀ ਟਿੱਕੀ ਹੋ ਜਾਣੀ ਸੀ। ਹਾਂ ਦੜੇ ਲੱਗੇ ਹੋਣੇ ਸੀ। ਦੜੇ ਲੱਗੇ ਹੋਣੇ ਟਿੱਕੀਆਂ ਤੇ ਉੱਤੋਂ ਦਿਲ ਕਰੇ ਨੰਗ ਹੁੰਦੇ ਯਾਰ ਆ ਕੀ ਇੰਨੀ ਟਿੱਕੀ ਆਈ ਨਹੀਂ ਸੀ। ਅੱਜ ਕਿ ਦੇਖੋ ਮਸਾਲਾ ਸਾਰੇ ਫੈਨਾਂ ਕੋ ਡੇਲੀ ਦੀਆਂ ਕੋਈ 100 ਟਿੱਕੀ ਲੈ ਕੇ ਭਾਈ ਰੇੜੀ ਲਵਾ ਦਈਏ, ਅੱਜ ਤੋਂ ਰੇੜੀ ਲਾ ਲੈਣੇ 100 ਟਿੱਕੀ। ਯਾਰ ਇਹਨੇ ਮੈਨੂੰ ਮਟਨ ਖਵਾਇਆ 3-4 ਦਿਨ ਪਹਿਲੇ, ਮਿੱਠੇ ਯਕੀਨ ਕਰ ਵੀ ਮੈਂ ਕਿਹਾ ਮੈਂ ਕੋਈ 15-20 ਲੱਖ ਵੀ ਲਾਉਣਾ ਪਿਆ ਮੈਂ ਲਾ ਕੇ ਇਹਨੂੰ। ਮੈਂ ਕਿਹਾ ਤੂੰ ਬੇਵਕੂਫ ਆ, ਇਹਨੂੰ ਮੈਂ ਕਿਹਾ ਯਾਰ ਇਹਨੂੰ ਮੈਂ ਆਉਂਦੇ ਨਾ ਮਟਨ ਖਾਦਾ ਤੇ ਖਾ ਕੇ ਮੈਨੂੰ ਗਾਲਾਂ ਸ਼ੁਰੂ ਕਰਤੀਆਂ ਕੱਢਣੀਆਂ। ਓਏ ਗੜਗੀ ਲਿਆ ਤੇਰਾ ਪੀੜਾ ਗਰਕ ਉਹ ਤੇਰਾ ਕੱਖ। ਮੈਂ ਕਹਿੰਦਾ ਸਾਜੀ ਕੀ ਹੋਇਆ? ਮੈਂ ਕਿਹਾ ਪਤਾ ਨਹੀਂ ਤੇਰੇ ਕੋਲ ਦੁਬਾਰਾ ਇਦਾਂ ਦਾ ਬਣਨਾ ਕਿ ਨਹੀਂ। ਨਹੀਂ ਮਟਨ ਜਿੱਦਣ ਸੀ ਅਸੀਂ ਕਿੱਥੇ ਸੀਗਾ ਜਿੱਦਣ ਫਲੀਆਂ ਖਾਣੇ ਹੁੰਦੇ ਅੰਦਰ ਆਵਾਜ਼ ਦਿੰਦੇ ਆਜੋ ਓਏ। ਪਤਾ ਕੀ ਗੱਲ ਦੇਖੋ ਫਲੀਆਂ ਤੇ ਵੀ ਤੈਨੂੰ ਮੈਂ ਕਦੀ ਆਵਾਜ਼ ਨਹੀਂ ਮਾਰ ਸਕਦਾ, ਉਹ ਵੀ ਇੰਨਾ ਮਹਿੰਗਾ ਸਿਸਟਮ ਆ। ਅੱਛਾ ਜੀ। ਹਾਂ ਸਮਝ ਗਏ। ਸਾਜੀ ਲਿਆਂਦੀਆਂ ਵੀ ਬਣਾਉਣੀਆਂ ਤੁਹਾਡੇ ਲਈ। ਭਾਈ ਨੇ ਜਦੋਂ ਮੇਰੇ ਲਈ ਇਹ ਰੋਟੀ ਘਰੋਂ ਲੈ ਕੇ ਆਉਂਦਾ ਨਾ, ਹਾਂਜੀ ਤੈਨੂੰ ਇੰਜ ਲੱਗੇ ਕਿ ਉਹ ਆਈਸ ਲੈ ਕੇ ਆ ਰਿਹਾ ਲੁਕੋ ਕੇ। ਇੰਨੀ ਕੁ ਹੁੰਦੀ ਹੈ, ਇੰਨੀ ਕੁ ਹੁੰਦੀ ਹੈ। ਹਾਂਜੀ ਅੱਲਾ ਰਹਿਮ ਐ ਵੀ ਕਰੇ। ਮਤਲਬ 900 ਰੁਪਏ ਦੀ ਚਰਸ ਲੈ ਕੇ ਆ ਰਿਹਾ ਲੁਕੋ ਕੇ, ਇੰਜ ਰੋਟੀ ਲੈ ਕੇ ਆਉਂਦਾ। ਵਾਹ ਹਾਂਜੀ ਅੱਛਾ ਮਾੜੀ ਗੱਲ। ਤੁਸੀਂ ਰੋਟੀ ਗੁੱਛੂ ਮੁੱਛੂ ਹੋਵੇ ਨਾ ਤੇ ਤੁਸੀਂ ਰੋਟੀ ਖੋਲਦੇ ਹੋ ਨਾ, ਹਾਂਜੀ ਮੈਨੂੰ ਉਂਝ ਸਾਲਣ ਖੋਲਣਾ ਪੈਂਦਾ। ਅੱਛਾ ਉਸਤਾਦ ਜੀ ਲੇਕਿਨ ਲੈ ਕੇ ਦਿੰਦਾ ਨਾ ਉਹਦੀ ਮੁਹੱਬਤ ਹੈ। ਲੇਕਿਨ ਇੱਕ ਗੱਲ ਉਸਤਾਦ ਜੀ ਤੁਸੀਂ ਉਹਦੀਆਂ ਤਾਰੀਫਾਂ ਕਰਦੇ ਹੋ। ਨਹੀਂ ਫਰੀਦ ਵੀ ਬੜਾ ਅੱਛਾ ਲੈ ਕੇ ਪਿਆ 4-5-6 ਵਾਰੀ। ਫਰੀਦ ਨੇ ਵੀ ਬੜੀ ਅੱਛੀ ਰੋਟੀ। ਤੁਸੀਂ ਗੜਗੀਲੇ ਦੀ ਕਹਿ ਰਹੇ ਹੋ, ਇਹਨੇ ਕੱਲ ਇੱਕ ਜਿਹੜੀ ਆਈਟਮ ਕੀਤੀ ਨਾ ਕਿ ਬੈਂਗਨ ਕੰਦਾ ਭਰ ਕੇ ਪਕਾਏ ਨੇ। ਓਏ ਯਾਰ ਮੇਰੀ ਏਜ ਆ, ਮੇਰੀ ਉਮਰ ਆ ਇਸ ਟਾਈਮ ਮਾਸ਼ਾਅੱਲਾ ਮੈਂ 80 ਪਲੱਸ ਹਾਂ ਤੇ ਮੈਨੂੰ ਕਹਿੰਦਾ ਵਾ ਕਿ ਵੀ ਉਹਦੇ ਕਹਿਣ ਦਾ ਮਕਸਦ ਆ ਕਿ ਮੈਂ ਆਪਣੀ ਜ਼ਿੰਦਗੀ 'ਚ ਪੂਰੇ 'ਚ ਨਹੀਂ ਸੁਣਿਆ ਕਿ ਕਦੀ ਬੈਂਗਣ ਭਰ ਕੇ ਲੰਬੇ ਵਾਲੇ ਦੂਸਰੇ ਬੈਂਗਣ ਗੋਲ ਨਹੀਂ ਗੋਲ ਕੋਈ ਨਹੀਂ ਚਲੋ ਗੋਲ ਨਹੀਂ, ਜ਼ਿਆਦਾਤਰ ਕਰੇਲੇ ਟੈਪ ਵਾਲੇ ਜਿਹੜੇ ਹੁੰਦੇ ਨਾ ਉਹ, ਕਿ ਵੀ ਜ਼ਿੰਦਗੀ 'ਚ ਮੈਨੂੰ ਨਹੀਂ ਪਤਾ ਵੀ ਬੈਂਗਣ ਵੀ ਭਰ ਕੇ ਪੱਕਦੇ ਆ। ਤੇਰਾ ਇਹ ਕਹਿਣ ਦਾ ਮਕਸਦ ਕਦੇ ਹੀ ਨਹੀਂ। ਇਹ ਮਕਸਦ ਹੈ ਨਾ ਤੇਰਾ? ਨਹੀਂ ਪੱਕਦੇ। ਮੈਂ ਹੁਣ ਤੁਹਾਨੂੰ ਦੱਸਦਾ ਵਾਂ, ਮੇਰਾ ਵੀ ਸੇਮ ਤੇਰਿਆਂ ਦੀ ਸੋਚ ਸੀ। ਮੈਂ ਮੌਜ਼ਮ ਭਾਈ ਆਪਣੇ ਰਜ਼ਵਾਨ ਮੌਜ਼ਮ ਭਾਈ ਹਾਂ ਹਾਂ ਬਹੁਤ ਹੀ ਪਿਆਰ ਵਾਲੇ ਜੀ ਨੇ ਉਹ, ਕਸਮੇ ਵੀ ਬਹੁਤ। ਮਤਲਬ ਤੁਸੀਂ ਉਹਨਾਂ ਦੇ ਨਾਲ ਬੈਠੇ ਹੋ ਤੁਹਾਨੂੰ ਨਹੀਂ ਲੱਗੇਗਾ ਕਿ ਏਡਾ ਵੱਡਾ ਭਾਈ ਹੈ, ਤੁਹਾਨੂੰ ਲੱਗੇਗਾ ਯਾਰ ਕੋਈ ਪੁਰਾਣਾ ਯਾਰ ਆ ਤੇ ਫ੍ਰੀ ਹੈਂਡ ਤੇ ਹੱਸੀ ਜਾ ਰਿਹਾ ਕੋਈ ਉਹਦੇ 'ਚ। ਤੇ ਉਹ ਭਾਈ ਕਹਿੰਦਾ ਜਾਨੀ ਭਾਈ ਤੈਨੂੰ ਰੋਟੀ ਖਵਾਉਣੀ ਆ, ਹਾਂ ਫਲਾਂ ਦਿਨ ਆ ਜਾ ਕਰਾ। ਤੇ ਉਸ ਦਿਨ ਯਾਨੀ ਚਲਾ ਗਿਆ ਮੈਂ, ਤੇ ਮੈਂ ਪਹਿਲੀ ਵਾਰੀ ਸੇਮ ਆ ਮੇਰੀ ਕੰਡੀਸ਼ਨ ਸੀ। ਮੈਂ ਦੇਖਿਆ ਕਿ ਬੈਂਗਣ ਤੇ ਭਰੇ ਨੇ ਤੇ ਮੈਂ ਕਿਹਾ ਯਾਰ ਇਹ ਕੀ ਆ? ਤੇ ਮੈਂ ਕਹਿ ਰਿਹਾ ਯਾਰ ਪਤਾ ਨਹੀਂ ਕਿੱਦਾਂ ਦੇ ਹੋਣੇ। ਉਸਤਾਦ ਜੀ ਉਹ ਮੈਂ ਜਦੋਂ ਖਾਦੇ ਨੇ ਨਾ, ਹਾਏ ਹਾਏ ਹਾਏ। ਤੇ ਉਹ ਮੇਰਾ ਐਸਾ ਭਰਾ ਵਾ, ਅੱਲਾ ਉਹਦੀ ਜ਼ਿੰਦਗੀ ਤੰਦਰੁਸਤੀ ਕਰੇ, ਬਹੁਤ ਹੀ ਪਿਆਰਾ ਵਾਲਾ ਜੀ, ਬਹੁਤ ਹੀ। ਲੇਕਿਨ ਉਸ ਤੋਂ ਬਾਅਦ ਮੈਨੂੰ 26 ਵਾਰੀ ਕਹਿ ਦਿੱਤਾ ਕਿ ਮੈਂ ਦੁਬਾਰਾ ਖਵਾ ਦੇ ਭਾਈ ਰਿਜ਼ਵਾਨ ਭਾਈ ਮੌਜ਼ਮ ਨੂੰ। ਸਹੀ ਤੇ ਆਪ ਬਣਾ ਲਾਂਗੇ। ਓਏ ਗੜਗੀਲੇ ਮੈਂ ਨਹੀਂ ਉਹਦੇ ਹੀ ਖਾਣੇ ਮੈਂ, ਭਾਵੇਂ ਮੈਨੂੰ 126 ਵਾਰੀ ਹੋਰ ਕਹਿਣਾ ਪਵੇ। ਓ ਯਾਰ ਅੱਛਾ ਕਿੰਨੇ ਦੇ ਬਣਦੇ ਆ ਗੜਗੀਲੇ? ਉਹਦੇ ਚ ਓਏ ਉਹ ਯਾਰ ਕੈਸੀ ਘਟੀਆ ਗੱਲ ਕੀਤੀ, ਕਿੰਨੇ ਦੇ? ਆਏ ਉਹ ਤੂੰ ਉਹ ਕੈਸਾ ਗੜਗੀਲੇ ਨੂੰ ਕਹਿ ਰਿਹਾ ਹੁਣ ਬੰਦਾ ਟਿੱਕੀਆਂ ਆ ਤਾਂ ਭਾਈ ਟਿੱਕੀਆਂ ਦੇ ਕੇ ਗਏ, ਤੂੰ ਮੈਨੂੰ ਇਹ ਕਵੇਂ ਕਿ ਯਾਰ ਸਾਜੂ ਕਿੰਨੇ ਕਦੀਆਂ ਦੇ ਗਏ ਤੁਸੀਂ? ਨਹੀਂ ਉਹ ਲੱਖ ਲਾਹਨਤ ਯਾਰ ਐ। ਟਿੱਕੀਆਂ ਤੇ ਮੈਂ ਦੇਖੀਆਂ ਨੇ। ਉਹ ਯਾਰ ਉਹ ਇੱਕ ਟਿੱਕੀ ਦੇ ਜਾਂਦਾ ਮੈਨੂੰ। ਹਾਏ ਹਾਏ ਹਾਏ। ਇਹਨਾਂ ਦਾ ਕੋਈ ਮੁੱਲ ਇਹ ਪਾਸੇ ਨਾ ਜਾਓ ਉਸਤਾਦ ਜੀ। ਮੈਂ ਕਹਿਣ ਡਿਆ ਵਾਂ ਕਿ ਮੈਂ ਇੱਕ ਚੀਜ਼ ਨਹੀਂ ਵੇਖੀ। ਮੈਂ ਇਹਨੂੰ ਬੈਂਗਣ ਵੀ ਲਿਆ ਦੇਣਾ, ਸਾਰਾ ਕੁਝ ਲਿਆ ਦੇਣਾ ਰੈਸਪੀ। ਇਹ ਮੈਨੂੰ ਬੈਂਗਣ ਭਰ ਕੇ ਪਕਾ ਕੇ ਯਾਰ ਮੌਜ਼ਮ ਭਾਈ ਇੱਕ ਮਿੰਟ ਹਟ ਜਾ। ਮੌਜ਼ਮ ਭਾਈ ਬੈਂਗਣ ਪਕਾ ਲਾ ਲੰਮੇ, ਇਹ ਹੁਣ ਗੱਲ ਵੱਜ ਜਾਣੀ ਹੈ। ਮੈਂ ਤੇ ਫੈਸਲ ਤੁਸੀਂ ਵੀ ਚਲੋ ਜੀ, ਅਸੀਂ ਸਾਰਿਆਂ ਨੇ ਨਾ ਭਾਜੀ ਸਾਡੀ ਬੈਂਗਣ ਦੀ ਦਾਵਤ ਕਰੋ। ਉਹੀ ਆਹੋ ਭਰੇ ਹੋਏ ਭਰੇ ਹੋਏ ਸੀ ਜਿਵੇਂ ਕਰੇਲੇ ਨਹੀਂ ਭਰੇ ਹੁੰਦੇ, ਸੇਮ ਇਦਾਂ ਹੀ ਬੈਂਗਣ ਭਰੇ ਸੀ। ਔਰ ਉਹਨਾਂ ਦੇ ਅੰਦਰ ਪਤਾ ਨਹੀਂ ਕੀ ਸੀ, ਕਸਮੇ ਨਹੀਂ। ਭਾਈ ਮੌਜ਼ਮ ਭਾਜੀ ਅਸੀਂ ਵੀ ਆਉਣਾ, ਬਤਾਓ ਥੋੜੇ ਲੰਬੇ ਕਰ ਲਿਓ ਯਾਰ। ਇਸ ਵਜ੍ਹਾ ਤੋਂ ਮੈਂ ਤੈਨੂੰ ਕੱਲ ਬਦਦੁਆਵਾਂ ਦਿੱਤੀਆਂ ਸੀ ਅੱਛਾ ਜੀ। ਕਿ ਉਹਨਾਂ ਨੇ ਹੁਣ ਬੈਂਗਣ ਖਵਾਏ, ਉਸ ਤੋਂ ਬਾਅਦ ਨਹੀਂ ਖਵਾਏ। ਤਾਈ ਮਾਂ ਪਿਓ ਦੀਆਂ ਬਦਦੁਆਵਾਂ ਵੀ ਨਹੀਂ ਲੱਗਦੀਆਂ, ਦੁਆਵਾਂ ਤਾਂ ਲੱਗਦੀਆਂ। ਓਏ ਇਹਨਾਂ ਦੀਆਂ ਲੱਗ ਜਾਂਦੀਆਂ ਹੀ ਓਏ। ਕੋਈ ਗੱਲ ਨਹੀਂ, ਖੈਰ ਆ। ਇਹਦੇ ਥੰਬਨੇਲ ਦੇ ਉੱਤੇ ਮੌਜ਼ਮ ਭਾਜੀ ਦੀ ਤਸਵੀਰ ਲਾਉਣੀ ਆ ਤੇ ਅੱਗੇ ਲਿਖਣਾ ਵਾ ਲਾਸਟ ਵਾਰਨਿੰਗ ਮੌਜ਼ਮ ਭਾਈ ਬੈਂਗਣ ਖਿਲਾ ਦੇ। ਹਾਏ 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 ਹਾਏ। ਥੰਬਨੇਲ ਲਾਉਣਾ ਤਾਂ ਕਿ ਉਹ ਨਾਮ ਹੀ ਵੇਖੇ, ਉਹਨੂੰ ਲੋਕੀ ਕਹਿਣ ਭਾਈ ਮੌਜ਼ਮ ਆ ਕੀ ਹੈ ਕੋਈ। ਹਾਂ ਯਾਰ ਜੋ ਵੀ ਇਹ ਮੇਰੇ ਮੰਨਣ ਚ ਨਹੀਂ ਆਂਦਾ, ਸਿੱਧੀ ਸਾਫ਼ ਗੱਲ ਹੈ। ਉਹ ਭਾਈ ਉਹ ਤੁਸੀਂ ਭਾਈ ਤੈਨੂੰ ਖਵਾਉਣੇ ਭਿੰਡੀਆਂ ਭਰ ਕੇ ਖਵਾ ਦਾਂਗੇ, ਹੋਰ ਦੱਸ ਕੇ। ਇਮਦਾਦ ਭਾਈ ਝਾਲਣ ਵਾਲੇ ਬਤਾਓ ਖਾਦੇ ਝਾਲਣ ਵਾਲੇ? ਹੈ ਝਾਲਣ ਵਾਲੇ ਸਾਰੀ ਗੋਲ ਬਤਾਓ ਨਹੀਂ ਹੁੰਦਾ, ਉਹ ਅੱਛੇ ਤਰੀਕੇ ਨਾਲ ਕੱਟ ਕੇ ਨਾ ਸਾਰਾ। ਨਹੀਂ ਮੈਂ ਮਗਜ਼ੀ ਵਾਲੇ ਖਾਦੇ। ਹਾਂ ਬਾਜ਼ੂ ਬਤਾਉਂ ਖਾਦੇ ਤੁਸੀਂ? ਓਏ ਹਾਂ ਬਾਜ਼ੂ ਬਤਾਉਂ ਵੀ ਹੁੰਦੇ ਉਸਤਾਦ ਜੀ, ਕਟਿੰਗ ਹੋ ਕੇ ਪੱਕਦੇ, ਉਹ ਵੀ ਸੁਰੀਲੇ ਹੀ ਹੁੰਦੇ। ਓਏ ਆਈ ਐਮ ਸੀਰੀਅਸ ਯੂਰ ਆਨਰ। ਪਟਿਆਲਾ ਬੈਂਗਣ ਖਾਦੇ ਕਦੇ? ਸ਼ਾਮ ਆ ਮੈਨੂੰ ਆਪਣੇ ਵੀ ਝੂਠੇ ਲੱਗਣ ਲੱਗ ਗਏ ਯਾਰ। ਓ ਯਾਰ ਜਾਣਦੇ ਯਾਰ ਝਾਲਣ ਤੁਸੀਂ ਦੇਖੀ ਓਏ ਯਾਰ ਸਾਰਾ ਕੱਟ ਕੇ ਨਾ ਮੂਲੀ ਤਰ੍ਹਾਂ। ਕੀਲੇ ਦੇ ਭਰੇ ਬੈਂਗਣ
ਤੈਨੂੰ ਤੇ ਪਤਾ ਵਾ ਮੈਂ ਤੂੰ ਕੜੀ ਖਾਧੀ ਚਿਕਨ ਵਾਲੀ ਗੋਸ਼ਤ ਵਾਲੀ ਕੜੀ ਹਾਂਜੀ ਖਾਧੀ ਉਸਤਾਦ ਜੀ ਉਹ ਖਾਧੀ ਨਾ ਉਹ ਮੰਨਦਾ ਨਹੀਂ ਮੰਨਦਾ ਨਹੀਂ ਖਾਧੀ ਕਦੀ ਖਾਧੀ ਉਸਤਾਦ ਜੀ ਮੈਂ ਕਿਚਨ ਵਾਲੇ ਪਕੌੜੇ ਖਾਦੇ ਨੇ ਖਸ਼ਖਾਸ਼ ਗੋਸ਼ਤ ਖਾਧਾ ਕਦੀ ਸ਼ਗਾਸ਼ ਗੋਸ਼ਤ ਵੀ ਖਾਦਾ ਹੋਵੇ ਵਿੱਚ ਬਦਾਮ ਪਾਏ ਉਸਤਾਦ ਜੀ ਕਮਾਲ ਤੇ ਫਿਰ ਬੈਂਗਣ ਤੇ ਫਿਰ ਕੋਈ ਡਰ ਉਹ ਹੋਵੇ ਬੈਂਗਣ ਭਰੇ ਨਹੀਂ ਜਾਂਦੇ ਨੇ ਖਸ਼ਕਾਸ਼ ਦੀ ਕੜੀ ਖਾਧੀ ਕਦੀ ਖਸ਼ਖਾਸ਼ ਵਾਲੀ ਹਾਂਜੀ ਕੜੀ ਭਾਈ ਨੂੰ ਵੀ ਖਾਦੇ ਮੈਂ ਮੂਲੀਆਂ ਦੇ ਪੱਤੇ ਵੀ ਉਹ ਜਿਹੜੇ ਹੁੰਦੇ ਉਹ ਮੂਲੀ ਦੇ ਪੱਤੇ ਲਾਓ ਅਰਬੀ ਦੇ ਪੱਤੇ ਕਿਹੜੀ ਅਰਬੀ ਦੇ ਪੱਤੇ ਅਰਬੀ ਦੇ ਪੱਤੇ ਵੀ ਖਾਦੇ ਲੇਕਿਨ ਉਸਤਾਦ ਜੀ ਬੈਂਗਣ ਭਰ ਕੇ ਉਹਨਾਂ ਨੂੰ ਕਿਸ ਤਰ੍ਹਾਂ ਨਹੀਂ ਫਿਲ ਯਾਰ ਬੈਂਗਣ ਕੀ ਹੈ ਬੀਟਾ ਟਾਈਪ ਹੁੰਦੇ ਪੱਥਰ ਦੇ ਵੀ ਭਰੇ ਨਹੀਂ ਜਾ ਸਕਦੇ ਬੈਂਗਣ ਕੱਟ ਵਿੱਚੋਂ ਖਾਲੀ ਕਰ ਭਰ ਲਾ ਮੈਨੂੰ ਉਸਤਾਦ ਜੀ ਭਰ ਕੇ ਦਿਖਾ ਦਿਓ ਐਕਚੁਅਲ ਪੰਨ ਨਹੀਂ ਹੁੰਦਾ ਉਹ ਪਿਆ ਬੈਂਗਣ ਹੀ ਹੁੰਦਾ ਵਾ ਔਰ ਨਾਲ ਉਹ ਮੇਰੇ ਖਿਆਲ ਫਰਾਈ ਹੁੰਦੇ ਨੇ ਉਹ ਬੈਂਗਣ ਨਾਲ ਉਹ ਇਹ ਨਹੀਂ ਕਿ ਜੈਨੂਇਨ ਬੈਂਗਣ ਭਰਿਆ ਏਦਾਂ ਨਹੀਂ ਬੈਂਗਣ ਵੀ ਪੱਕੇ ਹੁੰਦੇ ਨੇ ਤੁਸੀਂ ਅੱਜ ਫੇਣਾ ਵਾ ਤੇ ਬੈਂਗਣ ਨਾਲ ਬੁਰਕੀ ਆਏ ਹਾਏ ਉਸਤਾਦ ਜੀ ਪੈਕਟ ਕੀ ਲੈਣ ਕੋ ਪਕਾ ਕੇ ਦਿਖਾ ਦੇ ਇਸ ਤੋਂ ਨਹੀਂ ਡਾਕਟਰ ਜਵਾਬ ਦੇ ਉੱਥੋਂ ਹੀ ਖਾਣੇ ਮੈਂ ਯਾਰ ਹੋਰ ਨਹੀਂ ਕਿਤੋਂ ਖਾਣੇ ਟਿੰਡੇ ਉਹ ਭਰ ਕੇ ਪਕਾਏ ਜਾਂਦੇ ਨੇ ਬਤਾਓ ਵੀ ਪੱਕ ਜਾਂਦੇ ਆ ਕਿਤੇ ਹੁਣ ਡਾਲਾ ਨਾ ਪਵਾ ਤੇ ਦਿਓ ਇਸ ਗੱਲ ਤੋਂ ਕਰੇਲੇ। ਸਾਨੂੰ ਬਸ ਇਸ ਦੋ ਤੋਂ ਇਲਾਵਾ ਆਈਟਮਾਂ ਨਹੀਂ ਤਾਂ ਰਾਣੇ ਯਾਦ ਆਲ ਤੈਨੂੰ ਮੈਂ ਕਿਤੇ ਨੂੰ ਗੁੱਲੀ ਡੰਡੇ ਲਈ ਇਕੱਲੀ ਗੁੱਲੀ ਨਹੀਂ ਉਹ ਗੁੱਲੀਆਂ ਪੱਕਦੀਆਂ ਭਰ ਕੇ ਅੱਛਾ ਜੀ ਹਾਂ ਪੁਰਾਣਾ ਨਾ ਹਾਂਜੀ ਹਾਂ ਫਿਰ ਉਹ ਖਵਾਵਾਂਗੇ ਚਲੋ ਠੀਕ ਹੋ ਗਿਆ ਉਸਤਾਦ ਜੀ ਇਹ ਤੁਸੀਂ ਹੁਣ ਨਹੀਂ ਨਾ ਵੀ ਯਾਰ ਮੈਨੂੰ ਅਗਰ ਅੱਲਾ ਅੱਛਾ ਭਿੰਡੀਆਂ ਦਾ ਸੁਣਿਆ ਵਾ ਕਦੀ ਭਿੰਡੀਆਂ ਦਾ ਭਰ ਕੇ ਹਾਂ ਓਏ ਸਾਈ ਮੈਂ ਤੁਹਾਨੂੰ ਖਵਾਉਣੀ ਹੈ ਨਹੀਂ ਹੈ ਭਿੰਡੀ ਯਾਰ। ਭਰ ਹੁੰਦੀ ਐਡੀ ਕਿ ਭਿੰਡੀ ਉਹਦਾ ਉਸਤਾਦ ਜੀ ਉਹਦਾ ਮਜ਼ਾ ਵੇਖਣਾ ਵਾ ਤੁਸੀਂ ਭਰੀ ਕਿੰਨੀ ਕਿ ਜਾਊਗੀ ਹਜ਼ੂਰ ਤੁਸੀਂ ਮਜ਼ਾ ਲੈਣਾ ਵਾ ਤੁਸੀਂ ਕਹੋਗੇ ਵੀ ਗੜਕੀਲੇ ਫਿਰ ਕਹੋਗੇ ਲੱਖ ਲਾਣਾ ਤੇਰੇ ਤੇ ਮੈਂ ਉਸ ਤੋਂ ਬਾਅਦ ਉਸਤਾਦ ਜੀ ਮੇਰੇ ਘਰ ਇੱਕ ਰੈਸਪੀ ਬਣਦੀ ਤੇ ਜੀ ਯਾਰ ਗੜਗੀਲੇ ਤੂੰ ਵੇਲਾ ਫਿਰ ਤੇ ਵਲੋਗ ਬਣਾ ਲਿਆ ਕਰ ਖਾਣ ਪੀਣ ਵਾਲਾ ਯਾਰ ਉਸਤਾਦ ਜੀ ਮੈਂ ਇਹ ਬਣਾਉਣਾ ਤੇ ਨਾਲ ਮੈਂ ਆਪਣੇ ਬੱਚਿਆਂ ਦੀ ਇੰਜੋਏ ਤੇਰੀ ਤਨਖਾਹ ਤੇ ਨਿਕਲੇ ਨਾ ਕਮ ਆਪਣੀ ਤੇ ਹਲਾਲ ਕਰ ਹਰੀਆਂ ਮਿਰਚਾਂ ਨਹੀਂ ਜਿਹੜੀਆਂ ਹੁੰਦੀਆਂ ਪਤਾ ਲੱਗੇ ਵੀ 3 ਸ਼ੋ ਗੜਗੀਲੇ ਨੇ ਕੀਤੇ ਉਹਨਾਂ ਦਾ 29,000 ਆਇਆ ਚਲੋ ਬਾਕੀ ਅਸੀਂ ਪਾਤੇ ਕੋਲੋਂ ਟੀ ਟਾਈਮ ਚ ਤੂੰ ਨਾਮ ਹੀ ਬਵੇ ਲੋਨੀ ਪੈ ਜਾਏਗਾ ਆ ਜਾਓ ਕੋਈ ਫਾਇਦਾ ਨਹੀਂ ਦੇ ਰਿਹਾ ਮੈਨੂੰ ਅੱਛਾ ਜੀ ਹਾਂ। ਨਹੀਂ ਭਾਈ ਦਾ ਨਹੀਂ ਮੈਂ ਸਹੀ ਗੱਲ ਕਰ ਜੈਨੂਇਨ ਗੱਲ ਕਰ ਰਿਹਾ ਠੀਕ ਹੈ ਫਾਇਦਾ ਮੈਨੂੰ ਤੂੰ ਦੇ ਹਾਂਜੀ ਤੂੰ ਹਫਤੇ ਚ ਇੱਕ ਵਲੋਗ ਬਣਾਉਣਾ ਵਾ ਖਾਣੇ ਵਾਲਾ ਠੀਕ ਹੈ ਸਾਹਿਬ ਜੀ ਠੀਕ ਆ ਓਕੇ ਕਰੋ ਗੜਗੀਲੇ ਦਾ ਮੈਨੂੰ ਸਿਰਫ ਇਹ ਫਾਇਦਾ ਤਨਖਾਹ ਦੇਣ ਦਾ ਸਵੇਰੇ ਸਵੇਰੇ ਆ ਜਾਂਦਾ ਵਾ ਨਾਸ਼ਤਾ ਬਣਾ ਦਿੰਦਾ ਵਾ। ਦੁਪਹਿਰ ਨੂੰ ਫਿਰ ਆਊ ਦੋ ਗਰ ਸਾਜੀ ਕੁਝ ਖਾਣਾ ਫਿਰ ਆ ਕੇ ਘੁੱਟਣ ਲਾ ਪਊਗਾ ਫਿਰ ਜਾ ਕਹੂਗਾ ਸਾਜੀ ਚਾਹ ਬਣਾ ਕੇ ਲਿਆਵਾਂ ਫਿਰ ਕਹੂਗਾ ਸਾਜੀ ਮੈਂ ਆ ਬਣਾਵਾਂ ਫਿਰ ਸ਼ਾਮ ਨੂੰ ਕਹੂਗਾ ਸਾਜੀ ਇਹ ਚਾਹ ਪੀ ਲਓ ਫਿਰ ਸਲਾਦ ਕੱਟ ਕੇ ਲਿਆਉਂਦਾ ਉਸ ਤੋਂ ਬਾਅਦ ਕਹੂਗਾ ਸਾਜੀ ਹੁਣ ਤੁਹਾਨੂੰ ਆਂਡੇ ਦਵਾਂ ਬਾਲ ਕੇ ਇਹ ਕਰ ਦੂਗਾ ਰਾਤ ਨੂੰ ਫਿਰ ਪਿੱਛੇ ਇੰਨਾ ਕੁ ਮੈਨੂੰ ਫਾਇਦਾ ਕੋਈ ਫਾਇਦਾ ਆ ਲੈ ਦੇਖ ਇਹਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਹੋਰ ਫਿਰ ਮੇਰਾ ਹੀ ਕਾਹਦਾ ਫਿਰ ਹਾਂ ਇਹ ਕੋਈ ਗੱਲ ਉਸਤਾਦ ਜੀ ਭਾਈ ਵਿੱਚ ਕੰਮ ਵੀ ਕਰਦਾ ਵਿੱਚ ਸ਼ੋਅ ਵੀ ਕਰਦਾ ਸਫਾਈ ਵੀ ਕਰ ਦਿੰਦਾ ਆਪਣਾ ਘਰ ਮੈਂ ਪਹਿਲੇ ਦਿਨ ਗੜਗੀਲੇ ਨੂੰ ਕਿਹਾ ਮੈਂ ਕਿਹਾ ਗੜਗੀਲੇ ਜੇ ਤੇ ਮੁਲਾਜ਼ਮ ਬਣ ਕੇ ਜਾਂ ਤੂੰ ਇੰਜ ਕਰਕੇ ਜਾਂ ਜੀ ਮੈਂ ਇੰਜ ਨਹੀਂ ਹੋਣਾ ਤੂੰ ਮੈਨੂੰ ਕਹਿ ਸਾਜੀ ਆਓ ਵਾਸ਼ਰੂਮ ਸਾਫ਼ ਕਰੀਏ ਮੈਂ ਤੇਰੇ ਨਾਲ ਨਾ ਕਰਾਂ ਗੱਲ ਕਰੀ ਹਾਏ 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 ਕੰਮ ਕਰ ਕਰਕੇ ਜਿਸਮ ਵਧਾ ਠੀਕ ਲਿਆ ਹੈ ਆਪਣਾ ਜੀ ਤੂੰ ਮੈਨੂੰ ਕਹਿ ਸਾਜੀ ਆਜੋ ਕਿਚਨ ਸਾਫ਼ ਕਰਦੇ ਆ ਇੱਕ ਮਿਸਾਲ ਆ ਮੈਂ ਤੇਰੇ ਤੋਂ ਇੱਕ ਹੀ ਨਾ ਕਰਾਂ ਗੱਲ ਕਰੀ ਤੇ ਘਰ ਆਏ ਸਹੀ ਗੱਲ ਇੱਥੇ ਇਹ ਨਹੀਂ ਕਹਿਣਾ ਇਹ ਮੇਰਾ ਕੰਮ ਨਹੀਂ ਉਹਦਾ ਕੰਮ ਨਹੀਂ ਲੇਕਿਨ ਹਾਂ ਤੈਨੂੰ ਕੋਈ ਕਵੇ ਵੀ ਇਹ 2 ਟਕੇ ਦਾ ਆਦਮੀ ਤੈਨੂੰ ਕਹੇ ਗੜਗੀਲੇ ਚਾਹ ਬਣਾ ਇਹਦੇ ਮੂੰਹ ਤੇ ਮਾਰ ਇਹਨੂੰ ਕਹੋ ਓਏ ਚੱਲ ਨਿਕਲ ਹਾਂਜੀ ਹਾਂ ਨਹੀਂ ਰਾਤੀ ਮੈਂ ਹਿਸਾਬ ਲਾ ਲਿਆ ਇਹ ਮਿੱਠੇ ਨੂੰ ਵੀ ਇੰਨਾ ਹੱਥ ਬੁਜ਼ਦਲ ਨੇ ਮੈਂ ਰਾਤੀ ਹਿਸਾਬ ਲਾ ਲਿਆ ਵੈਗਨ ਚ ਹੀ। ਨਹੀਂ ਬੁਜ਼ਦਲ ਕੀ ਮਤਲਬ ਮੈਂ ਤੋਂ ਵੀ ਜ਼ਿਆਦਾ ਡਰਖੋਕ ਨੇ ਲੜਾਈ ਲੁੜੀ ਹਾਨੋ ਰੈਟ ਆਏ ਲੜਾਈ ਦਾ ਤੇ ਮੂੰਹ ਕਾਲਾ ਹੁੰਦਾ ਉਧਰ ਵੀ ਤੇ ਇੱਧਰ ਬੜਾ ਚਮਕ ਪੈਣ ਡਈ ਹੈ ਨਹੀਂ ਉਸਤਾਦ ਜੀ ਫਿਰ ਉਧਰ ਤੁਹਾਨੂੰ ਸੁਲਾ ਦਾ ਵੀ ਕਾਲਾ ਹੋਇਆ ਪਿਆ ਇਤਫਾਕ ਨਾ ਰਹਿਣਾ ਲਿੰਕ ਦੀ ਗੱਲ ਨਹੀਂ ਤੂੰ ਕੀਤੀ ਮਿੱਠੇ ਲੜਾਈ ਵਿੱਚ ਐਵੇਂ ਲੈ ਆਇਆ ਗੱਲ ਤੇ ਹੋਰ ਹੁੰਦੀ ਹੈ ਗੱਲ ਹੋਰ ਰਹੀ ਹੈ ਬਿਲਕੁਲ ਲੇਕਿਨ ਗੜਗੀਲਾ ਉਸਤਾਦ ਜੀ ਬਹੁਤ ਅੱਛਾ ਇਨਸਾਨ ਹੈ ਹਾਂਜੀ। ਲੇਕਿਨ ਇੱਕ ਚਵਲ ਮਾਰੀ ਕਿ ਬੈਂਗਣ ਭਰ ਕੇ ਯਾਰ ਕੋਈ ਗੱਲ ਕਰਨ ਵਾਲੀ ਕਰਿਆ ਕਰ ਯਾਰ ਗੜਗੀਲੇ ਨੂੰ ਪਾ ਦੇ ਇਹਦਾ ਮੂੰਹ ਬੰਦ ਦੱਸੀ ਕੀਤਾ ਯਾਰ। ਅੱਛਾ ਪਾ ਉਸਤਾਦ ਦੇਂਗੇ ਸਰ ਕੜਾ ਪਿਆਜ਼ ਖਾਦਾ ਕਦੀ ਕੜਾ ਪਿਆਜ਼ ਚਲੋ। ਕੜਾ ਪਿਆਜ਼ ਪੂਰਾ ਗੋਲ ਪਿਆਜ਼ ਤੇ ਰੱਖ ਕੇ ਉੱਪਰ ਇੱਕ ਮਸ਼ੀਨ ਬਣਦੀ ਆ ਠੱਪ ਮਾਰਨੀ ਉਹ ਫੁੱਲ ਤਰ੍ਹਾਂ ਖੁੱਲਦਾ ਵਿੱਚ ਵੇਸਣ ਭਰ ਕੇ ਕੀ ਨਹੀਂ ਮੈਂ ਉਹ ਪਿਆਜ਼ ਖਾਦਾ ਵਾ ਜਿਹੜਾ ਉਹ ਬੜੇ ਹੋਟਲਾਂ 'ਚ ਦੁਬਈ ਵੀ ਅਕਸਰ ਨਾ ਉਹ ਪੂਰੇ ਪਿਆਜ਼ ਉਹਨਾਂ ਨੇ ਬਿਲਕੁਲ ਐ ਨਰਮ ਜਿਹਾ ਕੀਤਾ ਹੁੰਦਾ ਔਰ ਹੁੰਦਾ ਪੂਰਾ ਹੀ ਆ ਉਹ ਮੈਂ ਖਾਦਾ ਹੁਣ ਤੂੰ ਇਹਨੂੰ ਇੰਜ ਕਰਕੇ ਨਾ ਭਰ ਭਰੋ ਕੇ ਫਿਰ ਇੰਜ ਕਰਕੇ ਸੁੱਟਦੇ ਵਿੱਚ ਤੇਲ ਦੇ ਉਹ ਦੁਨੀਆ ਦੇ ਇਹ ਜਿਹੜਾ ਨਾ ਟੌਪਿਕ ਸ਼ੈਫਨਸ ਨਿਜ਼ਾਮ ਹਾਂਜੀ ਇਹ ਐਡਾ ਵੱਡਾ ਦੁਨੀਆ ਦਾ ਟੌਪਿਕ ਔਰ ਐਡੀ ਵੱਡੀ ਇੰਡਸਟਰੀ ਆ ਤੇਰਾ ਤੂੰ ਪਾਗਲ ਹੋ ਜੇ ਇਹ ਜਿੱਡੀ ਵੱਡੀ ਇਹ ਗੇਮ ਆ ਗੋਰਿਆਂ ਨੇ ਕਿੰਨੀਆਂ ਫਿਲਮਾਂ ਬਣਾਤੀਆਂ ਸ਼ੈਫ ਵਾਲੇ ਕੰਮ ਦੇ ਉੱਤੇ ਐਸ ਪਾਈ ਨੂੰ ਦਿਖਾਓ ਮਸਰ ਚੌਲ ਤੋਂ ਬਾਹਰ ਨਹੀਂ ਇਹ ਜਾਂਦੇ ਐਡੇ ਵੱਡੇ ਕਾਰੀਗਰ ਇਹਦੇ ਚ ਹੋਏ ਨੇ ਇਹਨਾਂ ਦੇ ਮੁਕਾਬਲੇ ਹੁੰਦੇ ਨੇ ਖਿੱਚਬਾਜ਼ੀ ਔਰ ਇਹ ਜ਼ਿਆਦਾਤਰ ਵਿਚਾਰੇ ਡਿਪਰੈਸ਼ਨ ਐਂਜ਼ਾਈਟੀ ਚ ਹੁੰਦੇ ਨੇ ਇਹਨਾਂ ਦਾ ਇੰਨਾ ਬਰੀਕ ਕੰਮ ਆ ਜਿਹੜਾ ਸਾਨੂੰ ਲੱਗਦਾ ਵੀ ਅਸੀਂ ਇਹ ਖਾ ਲਿਆ ਸ਼ੈਫ ਵਾਲੀ ਫੀਲਡ ਐਡੀ ਵੱਡੀ ਫੀਲਡ ਆ ਕੋੜ ਜਿਹੜੀ ਤੂੰ ਸੱਚੀ ਕਹਿ ਰਿਹਾ ਤੂੰ ਦੁਬਈ USA ਅਮਰੀਕਾ ਤੂੰ ਜਾਵੇਂ ਨਾ ਜੀ ਜੀ ਤੈਨੂੰ ਚੰਗੇ ਭਲੇ ਪੈਸਿਆਂ ਦੇ ਹੱਸ ਕੇ ਜੋਬ ਲੱਭ ਸਕਦੀ ਜਿੱਦਾਂ ਦਾ ਤੇਰੇ ਹੱਥ ਟੇਸਟ ਆ ਸਹੀ ਤਾਂ ਗੱਲ ਯਾਰ ਇਹਨੇ ਮਟਨ ਖਵਾਇਆ ਯਕੀਨ ਕਰੋ ਯਾਰ ਮੈਂ ਯਾਰ ਸਾਨੂੰ ਮੇਰੇ ਘਰ ਮਟਰ ਪਿਆ ਵਾ ਉਹ ਮੰਨਣ ਜਾਂਦੀ ਪਈ ਹੈ
ਲੇਕਿਨ ਬੈਂਗਣ ਕੌਣ ਭਰ ਕੇ ਪਕਾਉਂਦਾ ਉਸਤਾਦ ਜੀ? ਕੋਈ ਗੱਲ ਕਰਾਉਣ ਦੀ। ਉਸਤਾਦ ਜੀ ਮੈਂ ਮਟਰ ਨਹੀਂ ਲੈ ਸਾਜੀਆਂ ਤੁਸੀਂ ਬਾਹਰ ਜਾਣਾ ਨਾ, ਮੈਂ ਤੁਹਾਡੇ ਨਾਲ ਚੱਲਾਂਗਾ। ਬਸ ਠੀਕ। ਉਸਤਾਦ ਜੀ ਮੈਂ ਮਟਰ ਲੈ ਵੀਜ਼ੇ ਕੇ ਬੰਦ ਹੋਏ ਦੁਬਈ ਦੇ ਉਹ ਮੈਂ ਯਾਰ। ਕਰਵਾ ਲਾਂਗਾ, ਉਹ ਆਪਣਾ ਤਾਂ ਲਗਾਇਆ ਸਾਜੀ, ਉਹ ਕਰਵਾ ਲਾਂਗਾ। ਉਹ ਜਿਹਦਾ ਵੀ ਤਲਕ ਕਰਨਾ ਉਹ ਨਹੀਂ ਨਹੀਂ ਲੱਗਦਾ। ਲਾਉਂਦੇ ਉਹ ਤੇ ਹੋਰ ਸਾਜੀ ਸਗੋਂ ਤਲਕ ਆਪਣਾ ਉਹਨਾਂ ਨਾਲ ਨਹੀਂ ਹੈਗਾ, ਹਾਂ ਆਪਣਾ ਉੱਤੇ ਤਲਕ ਆ ਹਾਂ ਇੰਜ ਇਹ ਜਾਨਵਰ ਡਾਉਣਗੇ ਨਾ ਇੰਜ ਕਰਕੇ। ਮੇਰੇ ਘਰ ਨਾ ਇੱਕ ਰੈਸਪੀ ਬਣਦੀ ਉਸਤਾਦ ਜੀ, ਬਿੰਗਣਾ ਦੀ। ਨਹੀਂ ਮਿਰਚ ਨਹੀਂ ਹੋਣੀ ਹੁੰਦੀ, ਮਿਰਚਾਂ। ਹਾਂਜੀ ਯਾਰ ਤੁਹਾਡੇ ਘਰ ਕੁਛ ਨਾ ਕੁਛ ਬਣਦਾ ਹੀ ਰਹਿੰਦਾ ਤੁਹਾਨੂੰ। ਨਹੀਂ ਆ ਮੇਰੇ ਲਈ ਨਵਾਂ ਵੀ ਭਿੰਡੀ ਭਰ ਕੇ ਪਕਾਉਣੀ। ਭਿੰਡੀ ਸਾਜੀ ਮੈਂ ਤੁਹਾਨੂੰ ਹੁਣ ਖਵਾਉਣੀ ਆ, ਕਰਨੇ ਨਹੀਂ ਉਹ ਤੇ ਔਰ ਮੇਰੀ ਗੱਲ ਸੁਣੋ, ਉਹਦੀ ਭਾਵੇਂ ਉਹਦੇ ਬਲੌਗ ਬਣਾ ਲਾਂਗੇ ਬਲੌਗ। ਇਹ ਤਾਂ ਮੰਨਣ ਚਾਹੀਦੀ। ਹਫਤੇ ਦਾ ਇੱਕ ਵਲੋਗ ਮੈਨੂੰ ਚਾਹੀਦਾ ਤੇਰੇ ਲੋ ਖਾਣੇ ਦਾ। ਸਾਜੀ ਓਕੇ ਹੋ ਗਿਆ। ਵੱਡਾ ਔਰ ਉਹਦਾ ਮੈਨੂੰ ਤੁਸੀਂ ਯੂਨੀਫਾਰਮ ਮੈਨੂੰ ਬਣਵਾ ਦਿਓ। ਔਰ ਮੈਂ ਨਾਲ ਹੋਵਾਂਗਾ ਲਵ ਯੂ ਲਵ ਯੂ ਭਿੰਡੀ ਤਾਂ ਮੰਨਣ ਵਾਲੀ ਗੱਲ ਹੈ। ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ। ਲੇਕਿਨ ਬੈਂਗਣ ਨਹੀਂ ਮੈਂ ਮੰਨਦਾ।